ਉਸਤਾਦ ਜੀ ਇੰਨਾ ਖੂਨ ਦਿੰਦਾ ਵਾ ਹਸਪਤਾਲ ਦੇ ਵਿੱਚ ਉਹਨੇ ਉਹ ਪ੍ਰੈਸ਼ਰ ਰੱਖਿਆ ਐਂ ਕਰਦਾ ਜਾਂਦਾ ਸਾਰੇ ਮਰੀਜ਼ਾਂ ਛੱਟੇ ਲੱਗਾ ਜਾ ਖੂਨ ਕਿੰਨਾ ਦਿਨ ਇੱਕ ਦਿਨ ਸਵੇਰ 10 ਕਿਲੋ ਰਾਤ ਨੂੰ ਪਹੁੰਚੇ ਨਾ ਮੈਨੂੰ ਹਸਪਤਾਲ ਵਿੱਚ ਹਸਪਤਾਲ ਲੱਗੋ ਲੰਘੇ ਤੇ ਡਾਕਟਰ ਕਹਿੰਦੇ ਉਹ ਖੂਨ ਭਰਾ ਲਓ ਆ ਗਿਆ ਹਾਥੀ ਨੇ ਸਿਰ ਸੁੰਡਰਾ ਪਾਣੀ ਲਾਉਣਾ ਨਹਿਰਾਂ ਤੋਂ ਐ ਹੱਥ ਚ ਪੌਦੇ ਨੂੰ ਪਾਣੀ ਲਾਉਣਾ ਬਾਤ ਕਰਨਾ ਕਾ ਕੋਈ 9 ਤੋਂ 5 ਡਿਊਟੀ ਹੈ ਰੋਟੀ ਮਾਲਕਾਂ ਦੀ अस्सलाम वालेकुम हरिया बागां दा टी टाइम ਵਾਸਤਾ ਜੀ ਕੀ ਮੈਂ ਕੋਈ ਨਵੀਂ ਗੱਲ ਕਹਿ ਅਸਲਾਮ ਵਾਲੇਕੁਮ ਦਾ ਹੀ ਜਵਾਬ ਨਹੀਂ ਮਾਸ਼ਾਅੱਲਾ ਯਾਨੀ ਕਿ ਮੈਂ ਤਾਂ ਦੇਖਣੇ ਮਸਲਾ ਕੀ ਐਕਟਿਵ ਅੱਜ ਕੋ ਆਂਡਾ ਉਡਾ ਨਹੀਂ ਖਾਦਾ ਲੱਗਦਾ ਖਾਦੇ ਆ ਲੇਕਿਨ ਫਿਰ ਅਸਰ ਨਹੀਂ ਕੀਤਾ ਉਹਨਾਂ ਨੇ ਕਿ 2 ਨੰਬਰ ਖਾ ਲਏ ਫਿਰ ਅੱਜ ਪਾਏ ਖਾਂਦੇ ਆ ਪਿਛਲੇ 4 ਦਿਨਾਂ ਤੋਂ ਓਏ ਉਹ ਨਹੀਂ ਉਹ ਪਾਏ ਹੋਰ ਤੁਸੀਂ ਆਪ ਨਹੀਂ। ਆਪ ਦੇਖੇ ਆ ਨਹੀਂ ਰੰਗ ਵੀ ਸੁਰਖਰੂ ਹੋਇਆ ਵਾ ਹਾਂਜੀ ਹਾਂ ਸੁਰਖ ਹੁੰਦਾ ਵਾ ਸੁਰਖਰੂ ਨਹੀਂ ਹਾਂ लो जी नाजरीन की हाल चाल है ठीक ठाक साहब माशाल्लाह को काम खुल ओ नोनी हो की हाल है ਨਹੀਂ ਉਹ ਹਲਕੀ ਜੀ ਲੇਰ ਆਈ ਸਾਜੀ ਵਿੱਚ नोनी तू पान खाना ਨਹੀਂ ਉਸਤਾਦ ਜੀ सिगरेट पीना फिर तू बुरश भी नहीं करता ਉਸਤਾਦ ਜੀ ਭਲਾ ਕੀ ਰਾਤੀ ਪਾਨ ਖਾਦਾ ਤਾਂ ਇੱਕ ਖਾਦਾ ਉਹ ਵੀ ਭਲਾ ਕਿਦਾਂ ਖਾਦਾ ਉਹ ਕੋਈ ਮੌਕੇ ਤੇ ਖਾਦਾ ਰਾਤੀ ਖਾਦਾ ਇੱਕ ਯਾਰ ਬੇਲੀ ਨੇ ਨਹੀਂ ਇਹਦੇ ਰਾਤੀ ਪਾਨ ਕੋਈ ਨਹੀਂ ਖਾਦਾ ਸਿਰਫ ਐਪ ਤੇ ਪੜਦਾ ਪਾਉਣ ਡਿਆ ਕਿ ਮੈਨੂੰ ਮੇਰੀਆਂ ਬਕਾਇਆ ਜਿਹੜੀ ਦਿਹਾੜੀਆਂ ਟੁੱਟ ਜਾਣ ਨਹੀਂ ਕਰਦੇ ਸਾਜੀ ਕੁਝ ਲੋਕਾਂ ਦਾ ਕਹਿ राती तू की ਕਹਿ ਕੇ ਗਿਆ ਸੀ ਮੈਨੂੰ ਕਿ ਮੈਂ ਕਿੱਥੇ ਚੱਲਾਂ ਉਸਤਾਦ ਜੀ ਮੈਂ ਕਿਹਾ ਮੈਂ ਘਰ ਚੱਲ ਜਾ ਤੇ ਪਾਨ ਕਿੱਥੋਂ ਖਾਦਾ ਘਰ ਹੀ ਅੰਮੀ ਨੇ ਦਿੱਤਾ ਕੱਢ ਕੇ ਨਹੀਂ, ਪੇਟੀ ਚੋਂ ਪੇਟੀ ਚੋਂ ਕੱਢ ਕੇ ਦਿੱਤਾ ਕਿ ਮੇਰਾ ਪਿਆ ਸੀ 20 ਸਾਲ ਦਾ ਤਾਂ ਤੂੰ ਖਾ ਲੈ ਜੀ ਇਸ ਦਾ ਪਾਨ ਬਾਹਰ ਕੀ ਕਰਨ ਗਿਆ ਤੂੰ ਬਾਹਰ ਨਹੀਂ ਨਾ ਗਿਆ ਉਹ ਮਤਲਬ ਜਿਹੜਾ ਸਾਡਾ ਨਾਲ ਦਾ ਘਰ ਨਾ ਤਾਇਆ ਅੱਬੂ ਦਾ ਉਹਦੀ ਬੇਟੀ ਦੀ ਸ਼ਾਦੀ ਆ ਤੇ ਉਹ ਫਿਰ ਕਹਿਣ ਡੇ ਸੀ ਕਿ ਤੂੰ ਅੱਜ ਗਿਆ ਸੀ ਫਿਰ ਮੈਂ ਨਾ ਤੁਹਾਨੂੰ ਉਹ ਇਦਾਂ ਨਾ ਬਹਾਨਾ ਟਾਈਪ ਨਾ ਹੋ ਜਾਵੇ ਨਹੀਂ ਪੜ ਰਹੀ ਨਹੀਂ ਪੜ ਰਹੀ ਉਸਤਾਦਾ ਕੇ ਮਨ ਜੀ ਤੁਹਾਨੂੰ ਸੌਰੀ ਸਰ ਨਹੀਂ, ਸਿੱਧਾ ਗਿਆ। ਮੈਂ ਹੋਈਆਂ ਸਿੱਧਾ ਗਿਆ ਸੱਜ ਮੈਂ ਘਰ ਚੱਲ ਜਾਂ ਤੁਸੀਂ ਕੀ ਜੋ ਈਜ਼ੀ ਹੋ ਗਿਆ ਸਾਜੀ ਪਾਨ ਦਾ ਪੁੱਛਣ ਦੇ ਤੈਨੂੰ ਕਿਉਂ ਖਾਦਾ ਬਾਹਰ ਕਾਤੋਂ ਗਿਆ ਤੂੰ ਘਰ ਗਿਆ ਕਿ ਬਾਹਰ ਗਿਆ ਯਾਰ ਤਾਂ ਬੈਡ ਨਿਊਜ਼ ਹੈ ਅੱਜ ਦਿਓ ਆਹੋ ਜੀ ਸੱਚ ਮਿੱਠਾ ਲੰਘਿਆ ਉਸੇ ਅੰਡਰਪਾਸ ਤੋਂ ਲਿਫਟ ਵਾਲੇ ਤੋਂ ਓਏ ਇੱਕ ਅੱਲਾ ਲੋਕ ਬਿਠਾਇਆ ਅੱਛਾ ਜੇਬ ਕੱਟ ਕੇ ਲੈ ਗਿਆ ਅੱਜ ਮੇਰੀ ਓਏ ਅੱਜ ਜੇਬ ਕੱਟੀ ਕੀ ਮਿੱਠੇ ਸੀਰੀਅਸਲੀ ਮੈਂ ਤਾਂ ਪਿੱਟਣ ਡਿਆ ਨਾ ਕਰ ਹਾਂਜੀ ਕਰਨਾ ਮੈਂ ਓਏ ਚੱਲ ਕਰ ਓਏ ਪੈਸੇ ਪੁੱਛ ਲੋ ਕਿੰਨੇ ਸੀ ਵਿੱਚ ਕਿੰਨੇ ਸੀ 900 ਰੁਪਇਆ ਸੀ ਓਏ ਮਰ ਗਿਆ ਓਏ ਝੂਠ ਨਾ ਬੋਲ ਮਿੱਠੇ ਸਹੀ ਓ ਦੱਸ। ਭਾਈ ਉਹਦਾ 900 ਜਿਵੇਂ ਕਹਿੰਦੇ ਨਹੀਂ ਕਿ ਭਾਜੀ 900 ਰੁਪਇਆ ਸੀ ਪਤਾ ਕਹਿੰਦਾ ਬਸ ਉਹ ਭਾਈ ਅਮਰੀਕਾ ਦਾ 900 ਅੱਛਾ ਉਹਦਾ 900 ਯੂਕੇ ਦਾ 900 ਗਵਾਚਾ ਵਾ ਤੇ ਫਿਰ ਤੂੰ ਏਦਾਂ ਸੋਚ ਮਿੱਠੇ ਦਾ 900 ਮੈਂ ਨਹੀਂ ਸੋਚਾ ਜੋ ਹਾਂ ਓਕੇ ਡਾਲਰ ਗਵਾਚੇ ਪਤਾ ਜਾਂਦੇ ਕੀ ਗੱਲ ਆ ਡਾਲਰ ਤੂੰ ਮਿੱਠੇ ਦਾ 900 ਗਵਾਚਣ ਦਾ ਮਤਲਬ ਇਹ ਕਿ ਜਿਸ ਬੰਦੇ ਨੇ ਕੱਢੇ ਆ ਉਸ ਮੇਰੇ ਉਹਦਾ ਮੈਂ ਕੀ ਕਵਾਂ ਬਦਕਿਸਮਤ ਨੂੰ ਕਿ ਕੀ ਸਾਰੀ ਰਾਤ ਉਹਦੇ ਮਤਲਬ ਬਦਦੁਆਵਾਂ ਔਰ ਕੀ ਉਹਦੇ ਮਗਰ ਨਹੀਂ ਕਿਆਮਤ ਤੱਕ ਜਿੰਨੀ ਦੇਰ ਤੇਰੀ ਜ਼ਿੰਦਗੀ ਤੇਰੇ ਮਗਰ ਇਹ 900 ਦੀਆਂ ਹਾਵਾਂ ਜਾਣੀਆਂ ਤੈਨੂੰ ਇਹਦਾ ਪਤਾ ਹੀ ਨਹੀਂ ਬੇਟੇ ਜਿਹਨੇ 900 ਕੱਢ ਲਿਆ ਦਾ ਉਹ ਨਹੀਂ, ਕੰਮ ਉਸਤਾਦ ਤੇ ਜੀ। ਆਇਆ ਵਾ ਉਸਤਾਦ ਜੀ ਭਰਾਵਾਂ ਨੂੰ ਕਹਿ ਕੇ ਆਇਆ ਕਿ ਤੁਹਾਡੀ ਬਦਦੁਆ ਨਾ ਰੁਕੇ ਉਸ ਬੰਦੇ ਲਈ ਹਾਂ ਕਹਿਤਾ ਇਹਨੇ ਉਹ ਕਹਿ ਕੇ ਆਇਆ ਕਿ ਮੈਂ 1 ਘੰਟਾ ਟੀ ਟਾਈਮ 'ਚ ਬਹਿਣਾ 1 ਘੰਟਾ ਉਹਦੇ ਹਿੱਸੇ ਦੀ ਤੁਸੀਂ ਬਦਦੁਆ ਦੇਣੀ ਹੈ। ਸਾਜੀ ਕੱਲ ਹੀ ਕਰੀ ਜਾਂਦੇ ਆ ਜਦੋਂ ਦਾ ਉਹ ਕੱਟ ਹੋਏ ਨਾ ਕਦੀ ਉਹਨੂੰ ਕਾਲ ਕਰਤੀ ਕਦੀ ਉਹਨੂੰ ਕਾਲ ਉਹ ਭਲਾ ਕਰਤੀ ਕੀ ਰੌਲਾ ਵਾ ਉਹ ਬਾਬੇ ਕੋ ਹਿਸਾਬ ਵੀ ਲਵਾਉਣ ਲੱਗੇ ਆ ਸਿਰਫ 900 ਵਾਲਾ ਉਸਤਾਦ ਜੀ ਬਟੂਆ ਨੌ ਵਾਲੇ ਕੋ। ਉਹਨੇ ਕੱਢਿਆ ਸੀਸੀਡੀ ਨੂੰ ਫੋਨ ਕਰਨ ਦੇ ਆ ਵੱਡੇ ਅਦਾਰਿਆਂ ਨੂੰ ਵਿੱਚ ਇਨਵਾਲਵ ਕਰ ਰਿਹਾ ਵਾ ਦਾਨਾ ਜੀ ਪੈਸੇ ਤਾਂ ਰੌਲਾ ਹੀ ਕੋਈ ਨੀ, ਪੈਸੇ 5 ਲੱਖ ਰੁਪਏ ਵੀ ਲੈ ਜਾਂਦਾ ਵਿੱਚ ਅਗਲੇ ਮਾਮਲਾਤ ਕਿਹੜੇ ਆ EI ਦੀ ਸੇਵਾ ਵਿੱਚ ਡਾਕੂਮੈਂਟ ਜਿਹਦੇ ਨਾਮ ਆ ਬਕਲਮ ਖੁਦ ਇੱਕ ਮਿੱਠਾ ਹੀ ਸਾਹਿਬ ਚੀਜ਼ ਇਹਦੇ ਕੋਲ ਜਾਇਜ਼ ਦੀ ਆ ਉਹ ਵੀ ਗਈ ਉਹ ਵੀ ਨਜਾਇਜ਼ ਹੀ ਗਈ ਸ਼ਕਤੀਆਂ ਵਾਲਾ ਫਰੋਜ਼ਾ ਜੀ ਵਿੱਚ ਲਪੇਟ ਕੇ ਰੱਖਿਆ ਹੋਇਆ ਉਸਤਾਦ ਜੀ ਓਏ ਸਿਮ ਤੇ ਚਲੋ ਨਿਕਲ ਆਏਗੀ ਹਾਂਜੀ ਫਰੋਜ਼ਾ ਫਰੋਜ਼ਾ ਵਿੱਚ ਮੈਂ ਹੁਣ ਬਣਾਉਣਾ ਸੀਗਾ ਉਹ ਇੰਜ ਕਰਕੇ ਅਖਬਾਰ 'ਚ ਲਪੇਟ ਕੇ ਨਾ ਪੂਰਾ ਨਿਜ਼ਾਮ ਬਟੂਆ ਗਿਆ ਪੂਰਾ ਹਾਂਜੀ ਪਰਸ ਗਿਆ ਜੀ। ਕਿੱਥੋਂ ਪਿਛਲੀ ਜੇਬ 'ਚੋਂ ਮੈਨੂੰ ਲੱਗਾ ਖਰਚ ਕਰਨ ਡਿਆ ਉਹ ਹੁੰਦਾ ਹੀ ਹੈ ਨਾ ਉਹ ਬੇਟੇ ਦਾ ਹਿਸਾਬ ਆ ਤੁਸੀਂ ਗਲਤ ਇਹਨੂੰ ਖਾਰਜ ਹੀ ਹੋਈ ਆ ਤੇ ਇਹਨੇ ਸਮਝਿਆ ਇਹਦੇ ਦੇਨ ਚ ਸੀ ਕਿ ਇਹ ਮੈਨੂੰ ਕੀ ਪਤਾ ਸੀ ਵੀ ਇਹਨੇ ਬਟੂਆ ਕੱਢਣ ਲਈ ਖਾਰਜ ਕਰ ਰਿਹਾ ਉਸਤਾਦ ਜੀ ਦੀ ਉਮਰ ਭਲਾ ਕਿੰਨੀ ਸੀ ਮੁੱਛਲ ਟੈਪ ਸੀਗਾ ਅੱਛਾ ਤੂੰ ਵੇਖਿਆ ਵੀ ਆ ਮੈਂ ਲਿਫਟ ਦਿੱਤੀ ਆ ਨਾਲ ਪਾਇਆ ਵਾ ਉਹ ਤੇਰਾ ਫਿੱਟੇ ਮੂੰਹ ਓਏ ਉਹ ਜਿਹੜਾ ਪੈਂਚਰ ਨਹੀਂ ਲਗਾਉਂਦਾ ਅਕਸਰ ਲੋਕਾਂ ਦੇ ਉਹ ਇੱਕ ਕਾਲੀ ਦੀ ਨਿਸ਼ਾਨ ਬਣਿਆ ਹੁੰਦਾ ਮੌਕਾ ਜਿਹਾ ਮੌਕਾ ਜਿਹਾ ਕਿੰਨੇ ਵਾਲ ਉੱਤੇ ਆਏ ਹੁੰਦੇ ਦੇਖਿਆ ਤੁਸੀਂ ਹਾਂ ਉਹਦੇ ਇੱਥੇ ਉਹ ਵੀ ਬਣਿਆ ਹੋਇਆ ਸੀ ਇੱਥੇ ਇੰਜ ਕੰਨ ਪਿੱਛੇ ਕੰਨ ਪਿੱਛੇ ਹਾਂ
ਕਹਿੰਦਾ ਮੈਂ ਕਿਹਾ ਤੁਹਾਡੇ ਕੰਨ ਪਿੱਛੇ ਬਣਿਆ, ਕਹਿੰਦਾ ਭਾਜੀ ਪਹਿਲੇ ਇੱਥੇ ਸੀ ਤਾਂ ਪੈਸੇ ਦੇ ਕੇ ਸਾਈਡ ਤੇ ਕਰਾਇਆ। ਉਸਤਾਦ ਜੀ ਆਪਣੇ ਫੈਮਿਲੀ ਗਰੁੱਪ ਦੇ ਵਿੱਚ ਉਹ ਖਾਨਦਾਨ ਵਾਲਾ ਗਰੁੱਪ ਨਹੀਂ ਹੁੰਦਾ। ਨਹੀਂ ਇੱਕ ਮਿੰਟ ਹਟ ਜਾ ਵੀ ਤੂੰ ਨਾ ਇੰਨੀ ਤਫਸੀਲਨ ਵੀ ਤੁਹਾਨੂੰ ਲਿਫਟ ਦਿੱਤੀ ਨਾਲ ਤੂੰ ਉਹਦੇ ਮੌਕੇ ਦਾ ਵੀ ਹਿਸਾਬ ਲਾ ਰਿਹਾ। ਉਹ ਪੱਟੀ ਜੀ ਨਹੀਂ ਚੱਲਦੀ ਹੁੰਦੀ, ਅਕਸਰ ਕਾਲਾ ਜਿਹਾ ਹੋ ਜਾਂਦਾ ਵਾ ਉੱਥੇ, ਵਾਲ ਕਿਤੇ ਨਿਕਲਦੇ ਨਹੀਂ ਉਹ ਉਹ ਤੂੰ ਦੇਖ ਕੇ ਤੇ ਉਹਨੂੰ ਫਿਰ ਉਹ ਪਾਇਆ ਤੂੰ ਸਤਾਜੀ ਜਦੋਂ ਮੈਂ ਲਿਫਟ ਦਿੰਦਾ ਵਾ ਪੂਰੀ ਜਾਂਚ ਪੜਤਾਲ ਕਰਦਾ, ਪੂਰਾ ਫਾਰਮ ਫਿਲ ਹੁੰਦਾ ਵਾ। ਤੇ ਉਤਰਨ ਲੱਗਿਆ ਨਹੀਂ ਕਰਦਾ ਆਪਣੀਆਂ ਚੀਜ਼ਾਂ ਚੈੱਕ ਬਸ ਉਹ ਮਾਲਕ ਦੀ ਮਰਜ਼ੀ ਆ। ਹੁਣ ਮੈਨੂੰ ਉਹ ਸਪੀਡ ਹੀ ਨਹੀਂ ਗਿਆ 5-5 ਲਾ ਤੇ ਦੇ। ਬਹਿਣ ਲੱਗਿਆ ਵੀ ਮਾਲਕ ਦੀ ਮਰਜ਼ੀ ਸਮਝ ਕੇ ਭਾਲਿਆ ਕਰ, ਬਹਿਣ ਲੱਗਿਆ ਆਪਣੀ ਮਰਜ਼ੀ ਕਰਕੇ ਚੈੱਕ ਕਰਦਾ, ਉਤਰਨ ਲੱਗਿਆ ਮਾਲਕ ਦੀ ਮਰਜ਼ੀ। ਨਹੀਂ ਪੂਰੀ ਡਿਟੇਲਿੰਗ ਹੁੰਦੀ ਆ, ਪੂਰਾ ਸਕੈਨ ਕਰਦਾ ਬੰਦੇ ਨੂੰ, ਪੂਰਾ ਫਾਰਮ ਫਿਲ ਹੁੰਦਾ ਵਾ, 2 ਕਾਪੀਆਂ ਲੈ ਉਤਰ ਕੇ ਹਾਂਜੀ ਗਲਤੀ ਹੋ ਗਈ ਨਾ, ਐ ਕਹਿ ਗਲਤੀ ਹੋ ਗਈ। ਮੈਨੂੰ ਕਹਿੰਦਾ ਬਸ ਮੇਰੀ ਬੱਸ ਨਾ ਕਿ ਚਲੀ, ਬੱਸ ਨਾ ਲਾ ਲਾ ਭਾਈ ਨਾਲ, ਉਹਨੇ ਛਾਲ ਮਾਰੀ ਨਿਕਲ ਗਿਆ। ਤੇ ਬਾਰੀ ਵਾਲੇ ਪਾਸੇ ਮੈਨੂੰ ਕਹਿੰਦਾ ਬਾਏ ਬਾਏ ਅੱਲਾ ਖੈਰ ਫੀ ਮਾਨ ਲਾ ਕੇ ਨਾ, ਉਹ ਕਹਿ ਗਿਆ ਵਾ। ਅੱਛਾ ਜਦੋਂ ਉਹ ਉਤਰਿਆ ਵਾ ਉਸ ਤੋਂ ਬਾਅਦ ਉਹ ਨੱਸ ਕੇ ਬੱਸ 'ਚ ਚੜਿਆ, ਬਾਰੀ 'ਚ ਬੈਠਾ ਤੇ ਤੂੰ ਉਹਨੂੰ ਵੇਖਦਾ ਰਹਿ ਖਲੋਤਾ। ਮੈਂ ਪੂਰਾ ਫਰਜ਼ ਨਿਭਾਈਦਾ, ਤੋੜ ਤੱਕ ਚੜਾ ਕੇ ਅਗਲੇ ਨੂੰ। ਉਹ ਲਸਣ ਕਹਿੰਦੇ ਬੈਠੇ ਉਹਨੂੰ, ਲਸਣ ਨਹੀਂ ਕਹਿੰਦੇ ਜੋ ਭਾਵੇਂ, ਮੈਂ ਕਿਹੜਾ ਤੁੜਕਾ ਲਾਉਣਾ ਸੀ ਵੀ ਲਸਣ ਮਾ ਜੋ ਵੀ ਆ। ਲੇਕਿਨ ਸਹੀ ਆ ਜ਼ਿਆਦਾ ਗਿਆ ਨਾ। ਉਸਤਾਦ ਜੀ ਪਹਿਲੇ ਤੇ ਝੂਠ ਹੈ ਕਿ ਭਾਈ ਮਿੱਠੇ ਦੇ ਪਰਚ 'ਚ 900 ਹੋ ਹੀ ਨਹੀਂ ਸਕਦਾ। ਮੈਂ 2 ਮਹੀਨੇ ਨਾਲ ਆਇਆ ਵਾਂ। 1 ਸੈਕਿੰਡ ਨਾ ਇਦਾਂ ਦੀ ਗੱਲ ਨਾ ਕਰਿਆ ਕਰੋ, ਮੈਨੂੰ ਆਪਣਾ ਵਕਤ ਹੀ ਆਉਂਦਾ ਓਏ ਚੁੱਕ ਨਾਲ ਓਏ ਆ ਲੈ ਫੜ, ਕਿੰਨਾ ਰਹਿ ਗਿਆ ਪਿੱਛੇ 100 ਬੰਦੀ ਕੱਢਿਆ ਆਂਦਾ। ਸਾਰੀ ਜਾਲੀ ਹੋ। ਕੱਲ ਜਦੋਂ ਆਪਾਂ ਉਹ ਰੋਟੀ ਖਾਧੀ ਆ ਨਜ਼ਰ ਉਦਣ, ਹਾਂ ਉਦੋਂ ਪੂਰੇ ਤੇਰੇ ਬਟਵੇ 'ਚ 300 ਨਿਕਲਿਆ, ਉਹ ਵੀ ਤੂੰ 300 ਇੰਜ ਕਰਕੇ ਤੇ ਉਹਦੇ 'ਚੋਂ ਵੀ ਤੂੰ 100 ਬੜੀ ਮੁਸ਼ਕਲ ਮੈਨੂੰ ਦਿੱਤਾ ਤੇ 200 ਤੂੰ ਜੇਬ 'ਚ ਉਹ ਪਾ। ਮੈਂ ਤੁਹਾਨੂੰ ਦੱਸਿਆ ਸੀ ਤੁਹਾਡੀ ਨਜ਼ਰ ਜ਼ਿਆਦਾ ਬਣਦੀ, ਤੁਹਾਡੀ ਜ਼ਿਆਦਾ ਹੱਕਦਾਰ ਸੀ, ਮੁਸਤਹਿਕ ਸੀ ਜ਼ਿਆਦਾ ਦੇ। ਮੈਂ ਪੈਟਰੋਲ ਪਾਉਣਾ ਸੀ, ਹੁਣ ਦੇ ਦੋ, ਹੁਣ 1000 ਰੁਪਏ ਹੈਗਾ। ਹੁਣ ਕਿਉਂ ਰੋਟੀ ਖਾਧੀ ਕੀ ਬਾਤ ਗਈ। ਯਾਰ ਨਹੀਂ ਅਸੀਂ ਫੇਰ ਬਣਾਉਣਾ 2 ਕਿਲੋ ਹੁਣ। ਅੱਲਾ ਖਾਰੀ ਨਜ਼ਰ ਵਾਲਾ ਨਾ ਬਣਾਉਣਾ, ਸਾਦਾ ਸਾਦੇ ਬਣਾਇਓ। ਸਾਜੀ ਪੂਰੀ ਰਾਤ ਜ਼ਾਇਕਾ ਨਹੀਂ ਗਿਆ ਮੂੰਹ ਚੋਂ, ਯਕੀਨ ਭਾਈ ਕਰੋ। ਜਾਣਾ ਵੀ ਕਿੱਦਾਂ ਸੀ, ਇਹਨੇ ਕੋਈ ਦਿੱਤਾ 100 ਰੁਪਇਆ ਤੁਹਾਨੂੰ? ਹਾਂ ਕਿਹਦੇ 100 ਰੁਪਏ ਕਿੰਨੇ ਪੈਸੇ ਤੇਰੇ ਕੋ? ਮੇਰੇ ਕੋਲ ਉਸਤਾਦ ਜੀ 2300 ਰੁਪਿਆ 1300 ਰੁਪਏ ਇਹਨਾਂ ਦਾ ਵਾ। ਪਾਨਾ ਦੇ ਤੇ ਕੱਟ ਲਾ ਜਿਹੜੇ ਰਾਤੀ ਓਏ 1800 ਰੁਪਿਆ ਸਾਜੀ ਇੱਥੇ ਹੋਇਆ ਵਾ ਤੇ 500 ਰੁਪਏ ਤੇਰਾ। ਇਹਨਾਂ ਦਾ, 500 ਰੁਪਏ ਮੇਰੀ ਨਜ਼ਰ। ਨਹੀਂ ਨਹੀਂ ਬੇਟੇ 3 ਨੋਟ 500 ਲਏ ਹੋਏ। ਉਹ ਮੇਰਾ ਹੀ ਹੈ ਨਾ 500। 300 ਰੁਪਏ ਇਹਨਾਂ ਦਾ ਵਾ, 500 ਰੁਪਏ ਸ਼ਰਾਜ਼ ਭਾਈ ਦਾ, 500 ਭਾਈ ਫੈਸਲ ਦਾ। ਭਾਈ ਦਾ 500 ਰੁਪਏ ਮੇਰਾ। ਲੈ ਪੇ ਫੈਸਲ ਫੈਸਲ ਦਾ ਆਪ ਹੀ ਫੈਸਲਾ 2300 ਰੁਪਿਆ ਮੈਨੂੰ ਪੁੱਛ। 18 2300 ਹਾਂਜੀ ਹਾਂਜੀ 2300। ਲੈ ਹਾਂ ਇਹ ਸਹੀ ਆ, ਸਾਡੀ ਤੇ ਖਰਚਾ ਆ 700-800, 2300 ਇਕੱਠਾ ਹੋ ਗਿਆ। 700-800 ਆਇਆ ਉਹਨੇ ਦਸੀ ਦਾ। ਔਰ ਰੈਗੂਲਰ ਰੇਟ ਤੇ ਇੱਥੇ ਪੈ ਜਾਣਾ, ਲਸਣ ਵੀ ਆਇਆ ਤੇ ਟਮਾਟਰ ਇੱਥੇ ਹੀ ਪਿਆ। ਮੋਗੇ ਅੱਧੇ ਨਾ ਪਤਾ। 2150 ਰੁਪਏ ਮੈਂ ਲੈ ਕੇ ਗਿਆ ਸੀ, ਨਾਲ ਹੀ ਸਾਰਾ ਲੱਗ ਕੇ ਆਇਆ, ਮਗਰੋਂ ਫੋਨ ਕਰਕੇ ਹੋਰ ਪੈਸੇ ਮੰਗਾਏ। ਉਹ ਤਾਂ ਕਿਹੜਾ ਸਾਰੇ ਕਸ਼ਮੀਰ ਘੋ ਪੈ ਗਿਆ ਨਾ, 20 ਹਾਂਡੀਆਂ ਪਕਾਈ ਜਾਣੀਆਂ, ਮੈਂ ਦੇਖਦੇ ਪੈਸੇ ਇਕੱਠੇ ਹੋ ਗਏ। ਅੱਛਾ ਪਤਾ ਕੀ ਗੱਲ ਆ, ਰੌਲਾ ਇੱਥੇ ਥੋੜਾ ਅਨਾਉਂਸ ਕਰ ਦਿਓ ਬੰਦੇ ਦੇ, ਮੈਂ ਸਕੈਚ ਬਣੇ ਨਾ ਮੈਂ ਬੰਦਾ ਪਛਾਣ ਲੂੰਗਾ, ਉਹਦੇ ਇੱਥੇ ਉਹ ਸਾਰਾ ਸਿਸਟਮ ਆ, ਬੁੱਲ ਕਾਲੇ ਆ, ਐ ਪਰਵੱਟੇ ਉਹਦੇ ਜੁੜੇ ਆ, ਪਾਫੋ ਜਿਹਦਾ ਅਜੇ ਨਹੀਂ ਬਹੁਤਾ ਸੈਨ ਹੋਇਆ। ਭਾਈ ਆਬਦ ਟੈਪ ਪਿੰਡੂ ਟੈਪ ਉੱਥੇ ਪਿੰਡੂ ਟੈਪ ਵੱਡੇ ਭਰਾ। ਸ਼ਾਕਾ ਟੈਪ ਲੱਗਦਾ ਮੈਨੂੰ। ਨਹੀਂ ਜ਼ਾਹਰ ਔਰ ਉਹ ਬਟੂ ਦਾ ਪਰਸ ਦੇ ਵਿੱਚ ਨੁੱਕਰ ਚ ਨਾ ਮੇਰੀ ਬੈਕਗ੍ਰਾਉਂਡ ਤੇ ਸੀ, ਮੇਰਾ ਜਿਹੜਾ ਬੜਾ ਬੇਟਾ ਨਾ, ਉਹ ਨਹੀਂ ਝੱਡ ਲਵਾਈ ਹੁੰਦੀ, ਉਹ ਮੈਨੂੰ ਪਰਸੋਂ ਜਿਹਨੇ ਫੜਾਈ ਸੀ, ਜਿਹੜੀ ਡੱਬੀ ਨਹੀਂ ਸੋਨੇ ਦੀ ਮਿਲਦੀ ਡੱਬੀ ਚਾਂਦੀ ਦੀ, ਆਹੋ ਵੈਲਵਟ ਵਾਲੀ ਰੱਖਿਆ ਹੁੰਦਾ ਚਾਂਦੀ ਡੱਬੀ, ਉਹ ਵਿੱਚ ਰੱਖਣੀ ਸੀ ਝੰਡ, ਉਹ ਝੰਡ ਵੀ ਲੈ ਗਿਆ। ਓਏ ਹੋਏ ਹੋਏ। ਤੈਨੂੰ ਪਤਾ ਨਹੀਂ ਲੱਗਾ ਉਹਨੇ ਬਟੂਆ ਜਦੋਂ ਬੰਦਾ ਬਹਿੰਦਾ ਉਦੋਂ ਬਟੂਆ ਹੋਰ ਟਾਈਟ ਹੋ ਜਾਂਦਾ। ਮੈਨੂੰ ਇਹੀ ਕਹੇਗਾ ਭਾਈ ਥੋੜਾ ਅੱਗੇ ਹੋ ਜਾਓ, ਭਾਈ ਥੋੜਾ ਅੱਗੇ ਹੋ ਜਾਓ। ਆਪ ਵੀ ਜ਼ਰਾ ਥੋੜਾ ਮੈਨੂੰ ਸਾਫ ਨਹੀਂ ਲੱਗ ਰਿਹਾ। ਹਾਂ ਮੇਰਾ ਹੱਥ ਨਹੀਂ ਪੈ ਰਿਹਾ। ਹੁਣ ਮੈਂ ਕਿਹਾ ਪਤਾ ਨਹੀਂ ਰਿਲੈਕਸ ਨਹੀਂ ਹੈ, ਮੈਂ ਕਿੰਨੇ ਮਿੰਟ ਬਿਲਕੁਲ ਟੱਕਰ ਤੇ ਹੋ ਗਿਆ। ਸਾਜੀ ਅਗਲੇ ਚੱਕੇ ਤੇ ਚਲ ਗਏ ਸੀ, ਅਗਲੇ ਤੇ ਐ ਚਲਾਉਂਦੇ ਹੋ। ਉਹਨੇ ਇੰਜ ਦੇਖਿਆ, ਉਹਨੇ ਕਿਹਾ ਭਾਜੀ ਥੋੜਾ ਅੱਗੇ ਹੋਣਾ ਜ਼ਰਾ। ਜਦੋਂ ਬਿਲਕੁਲ ਇੰਜ ਆਇਆ ਇਹਨੇ ਕਿਹਾ ਹਾਂਜੀ, ਉਹਨੇ ਕਿਹਾ ਹਾਂ ਹੁਣ ਓਕੇ ਭਾਜੀ ਠੀਕ ਆ ਓਕੇ ਲਾ ਦੇ ਮੇਰੀ ਬੱਸ ਆਏ। ਮੈਨੂੰ ਮੈਂ ਟੈਂਕੀ ਤੇ ਹੋ ਗਿਆ ਬਿਲਕੁਲ ਐ ਬੈਠਾ, ਉਹਨੇ ਜੋ ਕੱਢਿਆ ਪਰਸ ਮੇਰੇ ਜੇਬ ਚ, ਉਹਨੇ ਕਿਹਾ ਹਾਂ ਨਿਕਲ ਗਿਆ, ਐ ਜੇਬ ਚ ਪਾਇਆ ਉਹਨੇ, ਮੈਨੂੰ ਬਾਅਦ ਚ ਯਾਦ ਆ ਵੀ ਉਹ ਪਰਸ ਕੱਢਿਆ ਸੀ। ਅੱਛਾ ਚਲੋ ਇੱਕ ਮਿਸਾਲ ਆ, ਹੁਣ ਬਟੂਏ ਵਾਲਾ ਬੰਦਾ ਤੇਰੇ ਸਾਹਮਣੇ ਆ ਜੇ, ਹਾਂਜੀ ਉਹ ਤੈਨੂੰ ਕਹੇ ਭਾਜੀ ਮੈਂ ਇੱਕ ਚੀਜ਼ ਵਾਪਸ ਦੇ ਸਕਦਾ, ਕਿਹੜੀ ਚੀਜ਼ ਲਏਗਾ? ਝੰਡ ਲਏਗਾ ਮੈਨੂੰ। ਨਹੀਂ 900 ਸਿਮ 900 ਸਿਮ ਲਏਗਾ। ਨਹੀਂ ਇੱਕ ਮਿੰਟ ਆ ਜਾ। 900 ਸਿਮ ਨਗ ਝੰਡ ਝੰਡ ਫਰੋਜ਼ਾ 900। ਓਏ ਯਾਰ ਮਿੱਠੇ ਮੈਂ ਤੈਨੂੰ ਕਿਹਾ ਨਹੀਂ ਬਗੈਰ ਤਾਂ ਮੈਂ ਤੈਨੂੰ ਕੀ ਕਿਹਾ 900 ਰੁਪਇਆ ਇੱਥੇ ਤਾਂ ਨਹੀਂ ਨਿਕਲਿਆ, ਕੁਵੈਤ ਦਾ ਨਿਕਲਿਆ ਵਾ। ਪਤਾ ਨਹੀਂ ਕਿੱਥੇ ਦਾ ਮੇਰੇ ਸੁਣ ਗੱਲ, ਫਰੋਜ਼ਾ ਤਾਂ ਮੈਂ ਹੋਰ ਕਿਸੇ ਯਾਰ ਤੋਂ ਤੁਹਾਨੂੰ ਫਟੀਕ ਪਾ ਦੂੰਗਾ, ਜ਼ਿਆਰਤਾਂ ਤੋਂ ਲਿਆ ਦੂੰ। ਔਰ ਝੰਡ ਮੇਰੇ ਬੇਟੇ ਦੇ ਆਉਂਦੇ, ਮੈਂ ਕਹਿੰਦਾ ਉਹ ਟੈਂਪਰ ਲਵਾਤਾ ਵੀ ਵਾਲ ਆਉਣੇ ਹਟ ਗਏ। ਔਰ ਯਾਰ 900 ਦੀ ਗੱਲ, ਉਹ ਤਾਂ ਨਾ ਮੁੜ ਕੇ ਆਉਣਾ, ਹੁਣ ਮਮਾਉਣਾ ਪੈਣਾ, ਕਮਾਉਣਾ ਪੈਣਾ। ਸਿਮ ਉੱਥੋਂ ਕਢਾ ਲਓ। ਸਿਮ ਉਹ ਦੂਜੇ ਜਿਵੇਂ ਉਹ ਬੜਾ ਕਿਤੇ ਉਹਦੇ ਪੈਕੇ ਲੱਗਾ ਸੀ 900 ਦਾ ਅਸਲ 900 ਤੋਂ ਪਰਸ ਭਲਾ ਕਿਹੜਾ ਸੀ? ਪਰਸ ਕਿਹੜਾ? ਪਰਸ ਦੁਬਈੋਂ ਲੈਦਰ ਦਾ। ਹਾਂ ਉਹ ਵੀ ਦੁਬਈੋਂ ਮਿਲ ਜੂਗਾ, ਕੋਈ ਰੋਲਾ ਔਰ ਕਿਆ
ਉਹ ਵੀ ਦੁਬਈੋਂ ਮਿਲ ਜਾਣਾ, ਲੇਕਿਨ ਬੰਦਾ ਮੈਨੂੰ ਸਾਰਾ ਸਤਾਈ ਹੂ ਬਹੂ ਬੰਦਾ ਮੈਨੂੰ ਯਾਦ ਆ, ਮਰਦੇ ਦਮ ਤੱਕ ਮੈਂ ਉਹਦਾ ਸਕੈਚ ਬਣਾ ਕੇ ਦੇ ਕੇ ਜਾਣਾ, ਆਪਣੇ ਬੱਚਿਆਂ ਨੂੰ ਕਿਹਨੂੰ ਛੱਡਿਓ ਨਾ। ਯਾਰ ਆ ਜਾ ਕੇ ਪਰਸ ਘਰੋਂ ਹੀ ਲੱਭਣਾ, ਕੋਈ ਭਰਾ ਹੀ ਭਾਗ ਲੈ ਗਿਆ ਸਾਜੀ ਨਹੀਂ 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 ਭਰਾ ਕਿਤੋਂ ਉਸ ਯਾਰ ਉਹਨੇ ਜਿਹੜਾ ਉਹ ਪਾਣ ਦੀ ਪਚਕਾਰ ਭੁੱਲਿਆ ਕਿਦਾਂ ਦਾ ਸੀ, ਵਾਲ ਮੂੰਹ ਨੱਕ ਸਿਰ ਮੂੰਹ, ਕਾਟਨ ਦਾ ਸੂਟ ਪਾਇਆ ਉੱਡੇ ਜਿਹੇ ਰੰਗ ਦਾ, ਜਿੱਦਾਂ ਆਮ ਨਹੀਂ ਪਾਉਂਦਾ ਬੋਸਕੀ ਟੈਪ ਕਲਰ, ਵਾਸ਼ਿੰਗ ਵੇਅਰ ਦਾ ਸੂਟ ਸੀ ਉਹ ਕਾਟਨ ਟੈਪ, ਉਹ ਵਾਈਟ ਸਾਜ ਮਾਇਆ ਲਾਈਫ ਆਕੜ ਪੂਰੀ ਸੀ ਉਸ ਭਾਈ ਦੇ ਵਿੱਚ। ਮੈਂ ਦੇਖਿਆ ਨਾ ਪੂਰਾ ਆਕੜ ਬੇਟਾ ਰੋਗ ਹੋਏ ਐ ਕਰ ਹੋਏ ਇਦੋਂ ਘੁਮਾ ਚੱਲ ਤੋੜ ਲਾ, ਐ ਸੀ ਸਾਰਾ ਸਿਸਟਮ। ਨਾਲੇ ਕਹਿੰਦਾ ਮੈਂ ਡਰਾਈਵਰ ਸੀਗਾ। ਹਾਂਜੀ ਨਾਲੇ ਕਹਿੰਦਾ ਸੀ ਕਿ ਅੱਲਾ ਲੋਕ ਅੱਲਾ ਲੋਕ ਬਾਅਦ 'ਚ ਸਾਨੂੰ ਵੇਖ ਕੇ ਬਣਿਆ ਵਾ, ਪਹਿਲੇ ਕੱਲਾ ਲੋਕ ਹੀ ਸੀਗਾ। ਤੇ ਘੜੀ ਰਾਡੋ ਦੀ ਇੱਧਰ ਖੱਬਿਆ ਤੇ ਮੈਨੂੰ ਲੱਗਾ ਹੀ ਰੀਜ਼ਨੇਬਲ ਬੰਦਾ ਲੱਗਾ, ਮੈਨੂੰ ਲੱਗਾ ਸੀ ਇੱਕ ਤਾਂ ਸਰਕਾਰੀ ਅਦਾਰੇ ਦੇ ਅੰਦਰ ਬਾਹਰ ਉਤਰੂਗਾ ਤਾਂ ਮੈਨੂੰ ਕਹਾਂਗਾ ਕੋਲਡ ਡਰਿੰਕ ਪੀ ਕੇ ਜਾਣੀ ਹੈ, ਇਹ ਸਿਸਟਮ ਸੀ। ਹਲੋ ਜੀ 900 ਚ ਪੈ ਗਈ ਕੋਲਡ ਡਰਿੰਕ। ਮੈਨੂੰ ਇਹੀ ਕਹੇਗਾ ਅੱਗੇ ਹੋ ਜਾ ਕੇ ਮੈਂ ਕਿਹਾ ਭਾਜੀ ਮੈਂ ਅੱਗੇ ਰਕਸ਼ਾ ਜਾਂਦੇ ਉੱਥੇ ਬੈਠਣਾ, ਫਿਰ ਤੁਸੀਂ ਮੋਟਰਸਾਈਕਲ ਲੈ ਕੇ ਆ ਇਕੱਲੇ ਆ ਜਿਓ, ਸਹੀ ਨਹੀਂ। ਮਿੱਠੇ ਤੈਨੂੰ ਮੈਂ ਤਰੀਕਾ ਦੱਸਦਾ ਉਹਨੂੰ ਫੜਨ ਦਾ, ਤੂੰ ਉੱਥੋਂ ਲੰਘਣਾ ਰੋਜ਼ ਦੇਖਦੇ ਜਾਣਾ ਵੀ ਕੋਈ ਲਿਫਟ ਨਾਲ ਕਹਿੰਦੇ ਜਾਣਾ, ਲਿਫਟ ਲੈ ਲਓ ਵੀ ਲਿਫਟ ਲੈ ਲਓ ਲਿਫਟ ਲੈ ਲਓ, ਜੇਬ ਚ 900 ਵੀ ਆ 900 ਵੀ ਆ। ਬਈ 900 ਨਹੀਂ ਕਹਿਣਾ, ਉਹਨੇ ਕਹਿਣਾ 10,000 ਜੇਬ ਚ, 10,000 ਜੇਬ ਚ ਲਿਫਟ ਲੈ ਲਓ, 10,000 ਜੇਬ ਚ ਭਾਜੀ ਲਿਫਟ ਲੈ ਲਓ। ਜਾਂ ਇੱਕ ਹੋਰ ਕੰਮ ਕਰਾਂ ਤੇ ਮੈਂ, ਜਿਹੜਾ ਹੋਰ ਵੀ ਕੋਈ ਬਹਿ ਗਿਆ ਨਾ ਉਹਦੇ ਤੇ ਭਾਦੀ ਉਹਨੂੰ ਪਤਾ ਹੋਊਗਾ ਉਹਦਾ ਵੀ। ਹਾਂ ਗੈਂਗ ਹੋਣਾ ਸਾਡੀ। ਹਾਂ ਜਾਂ ਉਸਤਾਦ ਜੀ ਮੈਂ 1000 ਦਾ ਨੋਟ ਜਿਹੜਾ ਇੰਨਾ ਕੁ ਬਾਹਰ ਰੱਖ ਕੇ ਨਾ ਐ ਵਿਆਹ ਕਰਨ ਆ ਜਾਓ ਬਹਿ ਜਾਓ, ਉਹ ਬੰਦਾ ਫੇਰ ਪਊਗਾ 1000 ਦਾ ਨੋਟ ਦੇਖ ਕੇ। ਵਾਹ ਵਾਹ ਫੇਰ ਨਹੀਂ ਪਤਾ ਲੱਗਦਾ। ਹਾਂ ਤੇ ਦੂਜਾ ਖਰਚ ਨਹੀਂ 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 ਉਹ ਇਦਾਂ ਦੇ ਕਰੈਕਟਰ ਹੁੰਦੇ ਆ, ਉਹਨਾਂ ਨੇ ਤੇਰੇ ਪਿੱਛੇ ਬਹਿਣਾ ਵਾ, ਉਹਨਾਂ ਨੇ ਦੇਖ ਲੈਣਾ। ਹੁਣ ਮੇਰੀ ਜੇਬ 'ਚ ਬਟਵਾ ਹੁੰਦਾ ਹੀ ਨਹੀਂ, ਇੱਕ ਮਿਸਾਲ ਆ, ਉਹਨਾਂ ਨੇ ਬਹਿਣਾ, ਉਹਨਾਂ ਨੇ ਹਿਸਾਬ ਲਾਉਣਾ ਵੀ ਬਟਵਾ ਨਹੀਂ ਹੈਗਾ, ਤੇ ਉਹਨਾਂ ਨੇ ਥੋੜੀ ਦੂਰ ਕਹਿਣਾ ਪੁੱਤ ਇੱਥੇ ਲਾ ਦੇ ਬਸ, ਜਦ ਕਿ ਹਿਸਾਬ ਨਹੀਂ ਲੱਗਣਾ। ਹਿਸਾਬ ਨਾਲ ਦੂਜੀ ਗਲੀ 'ਚ ਉਹਨਾਂ ਨੇ ਕਹਿਣਾ ਲਾ ਦੇ, ਸਮਝ ਆਈ ਗੱਲ ਦੀ। ਤੇ ਜੇ ਮੈਂ ਦੇਖ ਲਿਆ ਵੀ ਹਾਂ ਵੀ ਠੀਕ ਹੈ ਤੇ ਬਟੂਆ ਹੈਗਾ ਵਾ, ਤੇ ਫਿਰ ਮੈਂ ਜਾਣ ਦੇਣਾ ਜਿੰਨੀ ਦੇਰ ਤੱਕ ਬਟੂਆ ਨਹੀਂ ਕੱਢਦਾ। ਇਹ ਤਰੀਕੇ ਇਹਨਾਂ ਦੇ। ਯਾਰ ਮਿੱਠੇ ਤੋਂ ਉੱਪਰ ਅੱਛਾ ਪਿੱਛੇ ਬਹਿ ਕੇ ਨੁਕਸ ਬੜੇ ਕੱਢੇ ਯਾਰ, ਜਿਵੇਂ ਮੇਰਾ ਕਿਤੇ ਛੋਟਾ ਸਾਲਾ ਨਹੀਂ ਆ ਕਟਿੰਗ ਕਿੱਥੋਂ ਕਰਾਈ ਆ ਪਿੱਛੇ ਤਾਂ ਹੋਰ ਤਰ੍ਹਾਂ ਹੀ ਹੋਇਆ, ਪਿੱਛੋਂ ਕਾਨਰ ਕੇ ਬਾਲ ਹੋਇਆ, ਪਿੱਛੋਂ ਆ ਹੋਇਆ। ਮੈਂ ਕਿਹਾ ਭਾਜੀ ਤੁਸੀਂ ਚੁੱਪ ਕਰਕੇ ਬੈਠੇ ਰਹੋ। ਨਹੀਂ 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 ਕਹਿੰਦਾ ਅੱਲਾ ਖੈਰ ਕਰੇਗਾ, ਹੋ ਜਾਏਗਾ ਕੋਈ। ਤੇ ਫਾਂਡਾ ਟਾਈਮ ਉਤਰਿਆ ਫਾਂਡਾ ਟਾਈਮ ਆ ਮੇਰੀ ਬੱਸ ਆ ਗਈ ਬੈਠ ਤੇ ਨਿਕਲ ਨਹੀਂ ਕੀਤੀ ਉਹਨੇ ਯਾਰ, ਮੈਨੂੰ ਲੱਗਦਾ ਕਿਸੇ ਮੇਲ ਦੀ ਬੱਸ 'ਚ ਬੈਠਾ ਹੀ। ਹਾਂ ਕੀ ਟਾਈਮ ਕੀ ਸੀ, ਇੱਕ ਮਿੰਟ ਮੈਂ ਦੱਸਦਾ। ਉਹ ਬੱਸ ਜਿਹੜਾ ਚੜਿਆ ਨਾ, ਬੱਸ 'ਚ ਵੀ ਇਸੇ ਕੰਮੇ ਚੜਿਆ ਵਾ। ਓਏ ਉੱਥੇ ਜੇ ਉਹਨਾਂ ਨੇ ਬੱਸ 'ਚੋਂ ਦਿਹਾੜੀ ਲਾਉਣੀ ਆ। ਤੇ ਮੇਰਾ 900 ਪੂਰਾ ਨਹੀਂ ਸੀ ਹੋ ਗਿਆ, ਹੁਣ ਘਰ ਚਲੇ ਜਾਵੇ। ਨਹੀਂ ਇਹਨਾਂ ਘਰ ਐਵੇਂ 900 ਨਾਲ ਕੀ ਬਣਦਾ। ਲਓ ਉਹ 600-650 ਦਾ ਤੇ ਨਾਸ਼ਤਾ ਹੀ ਉਹ ਕਰਕੇ ਗਿਆ। ਹਾਂ ਉਹਦੇ ਵਿੱਚੋਂ ਹਾਂਜੀ ਤੇ ਮਾਲਕ ਵਾਲੇ ਭੁੱਖੇ ਬੈਠੇ ਆ। ਜੀ। ਪਰਸ ਗੁਆਚ ਗਿਆ ਵਾ, ਅਸੀਂ ਇੱਕ ਰੋਹ ਦਾ ਗਲਾਸ ਪੀਣਾ ਹੁੰਦਾ, ਅੱਜ ਉਹ ਵੀ ਪਠਾਨ ਕੋ ਘੂਰੀਆਂ ਪਵਾ ਕੇ ਆ ਗਏ ਆ, ਜਿਹੜਾ ਰੋਹ ਵੇਚਦਾ। ਪਠਾਨ ਇੰਨੀ ਦੇਰ ਤਾਂ ਵਾਕਫ ਹੀ ਨਹੀਂ ਸਾਡੇ ਜੀ, ਤੂੰ ਰੋ ਪੀਂਦੇ ਆ। ਉਹ ਬਾਜੀ ਅਗਲੇ ਨੇ ਪੈਸੇ ਨੂੰ ਸਲਾਮ ਆ ਦੋਸਤ, ਅੱਜ 50 ਦੇ ਦੇਵਾਂ, ਪਠਾਨ ਮੇਰੇ ਅੱਗੇ ਪਿੱਛੇ ਰੋਹ ਦਾ ਗਲਾਸ ਲੈ ਕੇ ਫਿਰਨਗੇ। ਅਸੀਂ ਸਾਦੇ ਕੋਲ ਲੰਘੇ, ਕਿਸੇ ਨੇ ਕਿਹਾ ਚਲੋ ਇਹਨੇ ਵੀ ਨਹੀਂ ਕਿਹਾ ਯਾਰ ਘੁੱਟ ਲਾ ਕੇ ਦੇਖ ਲਓ। ਹੁਣ ਤੈਨੂੰ 900 ਰੁਪਇਆ ਚਾਹੀਦਾ ਮਾਲਕਾ ਕੋਲ। 900 ਚਾਹੀਦਾ ਸਰ, 900 ਰੁਪਏ ਦੇਣਾ। ਵਿਚਾਰਾ ਮਾੜਾ ਬੰਦਾ। ਔਰ ਰਾਤੀ ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ, ਅੱਜ ਰਾਤ ਨੂੰ ਮੈਨੂੰ ਜਲਦੀ ਛੁੱਟੀ ਚਾਹੀਦੀ, ਬਲੱਡ ਦੇਣ ਜਾਣਾ ਮੈਂ। ਹਾਂ ਓਏ ਕਿਹਦਾ ਕਾਲਾ ਨਹੀਂ ਲੱਗਦਾ ਹੁੰਦਾ ਹੈ ਕਿਹਦਾ ਕਾਲਾ ਤੇਰਾ? ਮੇਰੀ ਬੋਕੀ ਪਾਟੀ ਆ ਭਾਜੀ। ਢੇਲਿਆਂ ਦਾ ਖੂਨ ਨਹੀਂ ਲੱਗਦਾ ਹੁੰਦਾ, ਰਹਿਣ ਦੋ। ਡਬਲ ਸ਼ੇਡ ਆ ਤੇਰਾ। 8:30 ਵਜੇ ਫੈਰ ਲੱਗਾ ਸਮੁੰਦਰੀ ਬੰਦਾ, ਉਹਨੇ ਮੈਨੂੰ ਬੁਲਾਇਆ ਐਮਰਜੈਂਸੀ ਨੂੰ, ਤੇਰਾ ਹੀ ਖੂਨ ਲੱਗ ਰਿਹਾ, ਬਲੱਡ ਨਹੀਂ ਮੈਂ ਦੱਸਣਾ, ਫਿਰ ਮੈਸੇਜ ਭਰ ਜਾਏਗਾ, ਉਹ ਮੈਂ ਜਾਣਾ, ਮੈਨੂੰ ਛੁੱਟੀ ਦੇਣੀ ਤੁਸੀਂ। ਫੈਰਾਂ ਦਾ 900 ਰੁਪਇਆ ਬਾਜ਼ਾਰ ਦੇਣਾ ਵਾ, ਪਰਸ ਲੈ ਤੇ ਦਾ ਨੰਬਰ ਲੈ ਕੇ ਦੇਣਾ, ਝੜ ਤੇ ਆਈ ਜਾਣ ਝਾੜ ਰੁਕਣ ਡਈ, ਉਹ ਕੰਟੀਨਿਊ ਆ। ਤੂੰ ਇੱਥੇ ਤੇ ਛੁੱਟੀ ਦੇਣੀ ਹੈ 9 ਵਜੇ। ਨਹੀਂ ਤੇਰਾ ਮਿੱਠੇ ਖੂਨ ਲੱਗਣਾ ਹੀ ਨਹੀਂ ਸਾਜੀ, ਡਰਪੋਕ ਬੰਦੇ ਦਾ ਖੂਨ ਨਹੀਂ ਲੱਗਦਾ, ਇਹ ਸਾਇੰਸ ਵੀ ਕਹਿੰਦੀ। ਨਹੀਂ ਸੈਂਸ ਓਏ ਇਹਨੇ ਦੇਣਾ ਕਿੱਥੋਂ ਆ, ਪਾਗਲ ਆ ਤੁਸੀਂ। ਉਸਤਾਦ ਜੀ ਬਰਛੀ ਮਾਰ ਕੇ ਦੇਖੋ, ਨਾਰਮਲ ਰੇਤ ਭੇਜੀ ਸੀ 11 ਮਣ, ਨਾ ਭੇਜੋ ਸਾਨੂੰ ਨਹੀਂ 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 ਉਹ ਭਿੱਜੂਗੀ, ਲੇਕਿਨ ਦੇਣਾ ਕਿੱਥੋਂ ਆ ਤੂੰ? ਹਾਂ ਜੀ ਸਮਝੋ ਦੇਣਾ ਵੀ ਮੈਂ ਕਿਹੜਾ ਚਲੋ ਜੀ ਮੇਰੀ ਗੱਲ ਸੁਣ ਲਓ ਜੀ, ਰਾਤ ਨੂੰ ਕਿੰਨੇ ਵਜੇ ਜਾਣਾ ਤੂੰ? 8:30 ਵਜੇ। 8:30 ਵਜੇ ਮੈਂ ਇਹਦੇ ਨਾਲ ਜਾਣਾ ਵਾ, ਆਪਾਂ ਨਾਲ ਜਾਣਾ ਵਾ। ਮੇਰੀ ਅੱਖਾਂ ਦੇ ਸਾਹਮਣੇ ਇਹ ਬੋਤਲ ਖੂਨ ਦੀ ਕਢਾ ਦੇਵੇ, ਠੀਕ ਆ ਜੀ। ਉੱਥੋਂ ਹੀ ਉੱਠ ਕੇ ਸਿੱਧਾ ਪੂਰੇ ਫੈਸਲਾਬਾਦ ਚੋਂ ਜਿਸ ਰੈਸਟੋਰੈਂਟ 'ਚ, ਜਿਸ ਜੂਸ ਕਾਰਨਰ ਤੇ, ਜਿਸ ਜਗ੍ਹਾ ਤੇ ਜੋ ਚੀਜ਼ ਕਵੇ, ਮੈਂ ਸਾਰੇ ਦਫ਼ਤਰ ਦੇ ਬੰਦੇ ਨੂੰ ਖਵਾਉਂਗਾ। ਤੁਹਾਡੇ ਸਾਹਮਣੇ ਖੂਨ ਫੰਬਲ ਹੋ ਜਾਣਾ ਵਾ, ਬਾਹਰ ਹੀ ਨਹੀਂ ਆਉਣਾ। ਹਲੋ ਜੀ ਹੁਣ ਮੈਨੂੰ ਤੇਰਾ ਪਤਾ। ਹਾਂ ਵੀ ਵਾਹ ਸਾਜੀ ਵਾਹ ਗਿਆ। ਉਸਤਾਦ ਜੀ ਤੁਸੀਂ ਕਿਤੇ ਦੂਰ ਖਲੋ ਜਾਓ ਕੈਮਰੇ ਵਾਂਗੂ। ਕਿਉਂ ਤੂੰ ਪੈਸੇ ਨਾ ਇਹਨਾਂ ਦੇ ਸਾਹਮਣੇ ਫੜੀ ਖੂਨ ਦੇ ਦੇ, ਪੈਸੇ ਬਾਅਦ ਚੋਂ ਫੜ। ਹੈ ਪੈਸੇ ਕਰ ਵੇਚਦਾ ਖੂਨ। ਅੱਛਾ ਜੀ। ਰੋਸ਼ਾ ਉਹ ਜਾ ਯਾਰ ਮਿੱਠਾ, ਠਹਿਰ ਜੇ, ਮੈਂ ਕਿਤੇ ਬਾਪੂ ਜੀ ਨੂੰ ਕੰਮ ਕਰਵਾ ਕੇ ਦੇਣਾ ਵੀ ਖੂਨ ਵੇਚ ਵੇਚ 11 ਕਰਾਉਂਦੇ ਆ। ਫਿਰ ਤੇਰਾ 900 ਨਹੀਂ, ਤੇਰਾ 1500 ਨਿਕਲਣਾ ਚਾਹੀਦਾ ਸੀ। ਆਪਣਾ ਖੂਨ ਵੇਚਣ ਦਿਆਂ ਕਿਸੇ ਦਾ ਭਲਾ ਨਹੀਂ ਕਰਦਾ। ਤੁਹਾਨੂੰ ਦੇਖ ਕੇ ਤਾਂ ਦੁਨੀਆ ਫੰਬਲ ਹੋ ਜਾਂਦੀ ਹੈ, ਮੇਰਾ ਖੂਨ ਬਾਹਰ ਹੋਣਾ ਭਲਾ, ਖੂਨ ਨਹੀਂ ਹੋਣਾ। ਕਿਉਂ? ਹਾਂਜੀ ਨਹੀਂ ਉਸਤਾਦ ਜੀ ਵੀਡੀਓ ਬਣਾ ਕੇ ਸੈਂਡ ਕਰੂੰਗਾ 30 ਸਕਿੰਟ ਦੀ। ਨਹੀਂ ਮੈਂ ਨਿਕਲਦਾ ਵੇਖਣਾ ਕੀ ਖੂਨ, ਤਤੀਰੀਆਂ ਫਿਰ ਮੈਂ ਉੱਥੇ ਕਹਿਣਾ ਖੂਨ ਖੂਨ। ਉਹ ਤੇਰੇ ਚ ਅੱਲਾ ਮਾਫੀ ਦੇਵੇ, ਤੂੰ ਖੂਨ ਦੇਣਾ। ਬਾਹਰ ਇੱਕ ਟਿਕਟੋਕ ਬਣਾਈ ਆ ਇਹਨਾਂ ਨੇ ਨੱਚ ਕੇ, ਤੇ 15 ਮਿੰਟ ਇਹ ਇਦਾਂ ਹੀ ਰਹੇ।
ਹਾਂਜੀ ਹੁਣ ਕਿਹੜੀਆਂ ਖੁਰਾਕਾਂ? ਯਾਰ ਉਹ ਸਾਸ ਦਾ ਇਸ਼ੂ ਆ, ਮੈਂ ਰੈੱਡ ਮਿਲਕ ਲੈ ਲੈਣੀ ਅੱਲਾ ਖੈਰ ਕਿਤੇ ਉਹ ਘਰ ਭਜਾਇਆ ਕਰਨੀ ਆ। ਰੈੱਡ ਮਿਲਕ ਆ ਜਿਹੜੀ ਤੁਹਾਡੇ ਕੋਲ ਆ ਰੈੱਡ ਮਿਲਕ ਆਪਾਂ ਭਜਾਇਆ ਕਰਨੀ ਘਰ, ਮੈਨੂੰ ਥੋੜੀ ਜਿਹੀ ਮਿਲਣੀ ਸਸਤੀ ਲੰਡੇ ਚੋਂ, ਉਹ ਕਬਾੜੀਓ ਕੋ ਪਈ ਆ, ਕਹਿੰਦਾ ਲੈ ਜਾ ਦੋਸਤਾ। ਤੁਹਾਡੀ ਹੋਰ ਆ ਬਿਜਲੀ ਵਾਲੀ ਆ, ਉਹ ਦੂਜੀ ਆ, ਉਹਦੇ ਉੱਪਰ ਗੋਲ ਗੋਲ ਜਿਹੇ ਰੂਲੇ ਲੱਗੇ ਆ, ਰੂਲੀਆਂ ਦਾ ਭਜਣਾ ਤੁਸੀਂ ਉਹ ਨਸਣ ਵਾਲੀ ਨਸਣ ਵਾਲੀ ਰੈੱਡ ਮਿਲਕ, ਇਹ ਤਾਂ ਫਰਕ ਲੈ ਲਈ ਤੁਸੀਂ। ਭਾਜੀ 5 ਮਿੰਟ ਉਹ ਮਸ਼ੀਨ ਤੇ ਦੌੜ ਲੈਣ, ਸੱਚੀ ਮੁੱਚੀ ਮਜ਼ਾਕ ਨਹੀਂ, ਮੈਂ ਸਾਰਿਆਂ ਨੂੰ ਰੋਟੀ ਖਵਾਉਂਗਾ। ਕੌਣ ਉਸਤਾਦ ਜੀ? ਨਹੀਂ ਉਹ ਭਾਈ ਮਿੱਠਾ, ਮੈਂ 10 ਮਿੰਟ ਦੌੜਨਾ ਵਾ, ਤੂੰ ਰੋਟੀ ਨਹੀਂ ਖਵਾਣੀ। ਮੈਂ ਖਵਾਉਂਗਾ। ਮੈਂ ਇੱਕ ਵਾਰੀ ਤੈਨੂੰ ਝੂਠਾ ਕਰ ਦਿੰਦਾ ਵਾ, ਨਹੀਂ ਕੋਈ ਨਹੀਂ ਕਿਉਂਕਿ ਮੇਰੇ ਚ ਗੱਲ ਜਿਹੜੀ ਉਹਨੇ ਭੱਜ ਪੈਣਾ ਤੇਰੇ ਕੋਲੋਂ ਨਹੀਂ ਖਵਾਈ। 5 ਮਿੰਟ ਭੱਜਣਾ ਵਾ। ਪੁੱਤ ਮੈਂ ਭੱਜ ਲੈਣਾ ਵਾ, ਤੇਰੀ ਅਗਲੀ ਜਿਹੜੀ ਸ਼ਰਤ ਮੈਂ ਤੁਹਾਨੂੰ ਮਾਫ ਕੀਤਾ, ਤੈਨੂੰ ਰੋਟੀ ਮਾਫ ਆ, ਕਿਉਂਕਿ ਤੂੰ ਬਿਸਤੋ ਹੀ ਨਾ ਫਾਇਦਾ ਕੋਈ ਨਹੀਂ। ਤੂੰ ਇਹਨੂੰ ਸਿਰਫ ਇੰਨਾ ਕਹਿ ਕਿ ਮੈਂ ਤੈਨੂੰ 1000 ਰੁਪਇਆ ਦਊਂਗਾ ਕੈਸ਼। ਹਾਂ ਇਹਨੇ ਮਸ਼ੀਨ ਤੇ ਖਲੋਤੇ ਭੱਜ ਕੇ ਕਿੰਨਾ ਅੱਗੇ ਚੱਲਣਾ। ਮਸ਼ੀਨ ਦੀ ਕਿਹੜੇ ਕੱਢੀ ਜਾਣੇ ਇਹਨੇ। 5 ਮਿੰਟ ਦਾ 1000 ਇਹਨੇ ਮਸ਼ੀਨ ਸਮੇਤ ਅੱਗੇ ਚਲੇ ਜਾਣਾ, ਇਹਨੇ ਇੰਨਾ ਭੱਜਣਾ ਹੀ। ਉਹ ਸਮੁੰਦਰੀ ਲੱਗਾ ਬੰਦੇ ਨੂੰ ਫੈਰ ਜੀ, ਹੂੰ ਬੰਦਾ ਇਸ ਟਾਈਮ ਜੈਵ ਕੂਆ ਤੇ ਆ, ਬੰਦਾ ਹਾਰ ਤੇ ਨਾਸਾਜ਼ ਆ। ਤੇ ਬੰਦੇ ਕਿਸੇ ਨੇ ਮੇਰਾ ਨੰਬਰ ਦਿੱਤਾ ਜੀ, ਮੁੰਡਾ ਇੱਕ ਉੱਚ ਕੋਟੀ ਦਾ ਮੁੰਡਾ ਬਾਜੀ, ਐ ਗੱਭਰੂ ਜਵਾਨ ਸੀ, ਸਿਰ ਕੱਢਵਾ ਐ ਸਿਰ ਕੜਵਾ ਚੌੜੀ ਛਾਤੀ ਆ। ਜਲੰਧਰ ਚ। ਜੇ ਤੁਸੀਂ ਚਾਹੁੰਦੇ ਕਿ ਤੁਹਾਡਾ ਮਰੀਜ਼ ਲਾਈਲ ਵੀ ਨਾ ਬਚ ਜਵੇ ਤੇ ਖੂਨ ਤੁਸੀਂ ਮਿੱਠੇ ਦਾ ਲੋਣਾ ਸਾਜ ਨੂੰ ਇਹਦਾ ਸੈਰ ਖੂਨ ਸਾਜੀ ਕੱਢ ਕੇ ਨਰਸਾਂ ਬਾਅਦ ਚੋਂ ਦੁਪੱਟੇ ਨਾਲ ਛੱਡ ਦਿੰਦੀ। ਪੌਣੀ ਰੱਖੀ ਤੇ ਮਿੱਠੇ ਦਾ ਖੂਨ ਸਿੱਧਾ ਹੀ ਡਿੱਗ ਕੇ ਨਰਸ ਦੇ ਦੁਪੱਟੇ ਚ ਆ ਰਿਹਾ ਤੇ ਉਹਦੇ ਥੱਲੇ ਉਹਨੇ ਬੋਤਲ ਲਾਈ ਫਿਲਟਰ ਕਰਕੇ। ਤੇ ਉਹਦੇ ਵਿੱਚੋਂ ਸਸਤੇ ਫਲਾਂ ਦੇ ਬੀ ਨਿਕਲਣਦੇ। ਖਰਬੂਜੇ ਦੇ ਪਾਣੀ ਪੜਾ ਦੇ। ਹਾਂ ਰੇਤ ਵੀ ਆ ਰਹੀ ਨਾਲ। ਖੂਨ ਦੀ ਬੋਤਲ ਉਹਨਾਂ ਨੇ ਭਰ ਲਈ ਤੇ ਮਰੀਜ਼ ਕਹਿੰਦਾ ਇਹ ਮੇਰੀ ਮੋਟਰਸਾਈਕਲ ਨੂੰ ਦੇ ਦਿਓ, ਮੈਂ ਕੋਈ ਹੋਰ ਮੁੰਡਾ ਬੁਲਾ ਤੇਲ ਦੇ ਦੇ। ਸਾਹਿਬ ਤੁਹਾਨੂੰ ਪਤਾ ਮੇਰਾ ਰੇਅਰ ਖੂਨ ਆ। ਬਿਲਕੁਲ। ਰੇਅਰ ਨਹੀਂ ਰਿਪੇਅਰ ਖੂਨ ਆ, ਰਿਪੇਅਰ ਹੋਇਆ ਵਾ। ਉਹਦੇ ਖੂਨ ਚੋਂ ਰੇਤ ਨਿਕਲੀ। ਨਰਸ ਕਹਿੰਦੀ ਭਾਈ ਲੱਗਦਾ ਹੈ ਆਪਕੀ ਬੋਕੀ ਪਾਟ ਗਈ। ਨਹੀਂ ਮੈਨੂੰ ਸਮਝ ਨਹੀਂ, ਮੁੰਡਾ ਦੋਸਤ ਰਹਿਣਾ ਸ਼ਾਲਾਮਾਰ, ਉਹਨੇ ਫੋਨ ਕੀਤਾ ਨਾ ਕਿ ਮੁੰਡਾ ਸਾਜ ਦਾ ਪਾਣੀਪਤ ਦੀਆਂ ਜੇਲ੍ਹਾਂ ਚ ਜਿਹੜਾ ਰਹਿ ਗਿਆ ਅੱਛੇ ਤਰੀਕੇ ਨਾਲ, ਉਹਦਾ ਖੂਨ ਬੱਚਾ ਹੋੜੀ ਛਾਤੀ ਜਿਹਾ ਹਦਾਇਤ ਦਾ ਬੱਚਾ ਵਾ। ਜੇਗ ਦਰਜ। ਦਾਨਿਸ਼ ਜਦੋਂ ਮੈਂ ਬਾਹਰ ਬੈ ਕੇ ਫੋਨ ਸੁਣਿਓ, ਉਹਨਾਂ ਦੇ ਫੋਨ ਸੁਣ ਕੇ ਭਾਵੇਂ ਤੁਸੀਂ ਪੂਰੇ 8 ਵਜੇ ਪਹੁੰਚ ਜਾਣਾ, ਔਰ ਤੁਹਾਨੂੰ ਸੁਣ ਕੇ ਓ ਯਾਰ ਮਿੱਠੇ ਇੰਨੀ ਦੇਰ ਨਹੀਂ ਲੱਗਦੀ ਖੂਨ ਚ ਉਹ ਯਾਰ, ਭਾਜੀ ਜਦੋਂ ਸ਼ਾਮ ਉਸ ਨੂੰ ਟਾਈਮ ਚਾਹੀਦਾ ਹੁੰਦਾ ਵਾ, ਉਸ ਟਾਈਮ ਚਾਹੀਦਾ ਫੈਲ ਵਾਲੇ ਬੰਦੇ ਨੂੰ ਜਿੰਨਾ ਖੂਨ ਲੁਕਾਇਆ ਜਾਂਦਾ। ਦੇਣਾ ਹੀ ਨਹੀਂ, ਜੂਸ ਪੀ ਕੇ ਆ ਜਾਣਾ। ਹਾਂ ਇਹਨੇ ਜੂਸ ਦਾ ਮੈਂ ਜਿੱਥੇ ਵੀ ਖੂਨ ਦਿੱਤਾ ਨਾ ਬਲੱਡ 47 ਕੇ 48 ਬੋਤਲਾਂ ਦੇਈ ਬੈਠਾ ਮਸਤਾ ਜੀ। 2500 ਦੇ 25 35 36 ਸਾਲ ਉਮਰ ਹੋ ਚਲੀ ਆ। ਸਾਇੰਸ ਕਹਿੰਦੀ ਆ 25 ਬੋਤਲਾਂ ਤੋਂ ਬਾਅਦ ਬੰਦਾ ਖੂਨ ਨਹੀਂ ਦੇ ਸਕਦਾ ਸਾਜ ਜੀ। ਸਾਇੰਸ ਕਹਿੰਦੀ ਹੈ ਨਾ, ਲੇਕਿਨ ਇੰਨਾ ਸਾਡਾ ਇਹਨੇ 25 ਬੋਤਲਾਂ ਦੀ ਸਾਜ ਨਹੀਂ ਦੇਣਾ ਚਾਹੀਦਾ ਵਾ, ਇੰਨਾ ਨਹੀਂ ਉਹ ਖੂਨ ਮੇਰੇ ਦੇਣਾ ਭਰਾ ਨੇ 70 ਬੋਤਲਾਂ ਦਿੱਤੀਆਂ ਹੋਈਆਂ ਵਾ। ਉਹ ਯਾਰ ਇੱਕ ਮਿੰਟ ਠਹਿਰ ਜਾਣਾ, ਉਹ ਤਾਂ ਉਹਨੇ ਲਿਆਂਦੀਆਂ ਸੀ, ਤੋਂ ਵਾਪਸ ਨਹੀਂ ਸੀ ਕਰਨ ਦਿਆ ਬੇਟਾ, ਉਹਨੂੰ ਤਦ ਦਿੱਤੀਆਂ। 24 ਬੋਤਲਾਂ ਦਾ ਡਾਲਾ ਹੁੰਦਾ, 24 ਦੀਆਂ 72 ਸੀ, 3 ਡਾਲੇ ਸੀ ਉਹਦੇ ਨਾਲ। ਮੈਂ ਤੈਨੂੰ ਦੱਸਦਾ ਖੂਨ ਦੀ ਇੱਕ ਲਿਮਟ ਆ ਕੇ ਇੰਨੀ ਦੇਰ ਬਾਅਦ ਤੁਸੀਂ ਲਾਈਫ ਟਾਈਮ ਦੇਈ ਜੋ ਭਾਵੇਂ। ਸਾਜ ਜੀ ਗਾਣਾ ਆ ਕਈਆਂ ਬੰਦੇ ਨੂੰ ਕਹੀਏ ਤੇ ਉਹ ਕਹਿੰਦੇ ਨਹੀਂ ਯਾਰ ਖੂਨ ਦੇਣਾ ਭਾਜੀ, ਮੈਂ ਹਲੇ ਮਹੀਨਾ ਪਹਿਲੇ ਦਿੱਤਾ, 3 ਮਹੀਨੇ ਬਾਅਦ ਦੇਈਦਾ। 3 ਮਹੀਨੇ ਬਾਅਦ ਦੇਈਦਾ ਸਾਜ। ਢਾਈਆਂ ਚਲੋ 3 ਮਹੀਨੇ ਬਾਅਦ ਆਦੇ, ਤੁਸੀਂ 4 ਮਹੀਨੇ ਬਾਅਦ ਦੇ ਦਿਓ। ਅਗਰ ਤੁਹਾਡੀ ਖੁਰਾਕ ਅੱਛੀ ਹੈ, ਖੁਰਾਕ ਵੀ ਅੱਛੀ ਹੋਵੇ, 4 ਮਹੀਨੇ ਬਾਅਦ ਤੁਸੀਂ ਦੇਈਓ, ਲਾਈਫ ਟਾਈਮ ਦੇਈਓ ਭਾਵੇਂ। ਤੂੰ ਸੋਕੇ ਨਾ ਇੱਥੇ ਐਸੇ ਬੰਦੇ ਜਿਨ੍ਹਾਂ ਨੇ 500 ਵਾਰੀ ਦੇ ਦਿੱਤਾ ਹੁਣ ਤੱਕ, ਐ ਹੀ ਬਾਤ ਆ, ਇੱਕੋ ਸੇਮ। ਔਰ ਕਈ ਐਸੇ ਬੰਦੇ ਨੇ ਜਿਹੜੇ ਇਹ ਵੀ ਨਹੀਂ ਦੇਖਦੇ ਕਿ ਸਾਨੂੰ 3 ਮਹੀਨੇ ਹੋਏ ਨੇ ਹਲੇ ਐ ਬੈਠੇ ਓਏ ਜੀ। ਐਸੇ ਵੀ ਰੱਬ ਦੇ ਬੰਦੇ ਹੈਗੇ ਨੇ ਕਿ ਉਹ ਦਿਲ ਕਰੇ ਤੇ ਉਹ ਹਾਂਜੀ ਉਹਨਾਂ ਨੂੰ ਉਹ ਇੱਕਦਮ ਲੋੜ ਪਈ ਨਾ, 20 ਦਿਨ ਹੋਏ ਉਹਨਾਂ ਨੇ ਕਹਿਣਾ ਆ ਜਾਓ ਭਾਜੀ। 15 ਦਿਨਾਂ ਬਾਅਦ ਤਾਂ ਮੈਂ ਉਸਤਾਦ ਜੀ ਲਾਈਟ ਹਸਪਤਾਲ ਦੇ ਵਿੱਚ ਡਾਕਟਰ ਦਾ ਪੂਰਾ ਪੈਨਲ ਬੈਠਾ ਸੀ, ਸਾਰੇ ਮੈਨੂੰ ਜਦੋਂ ਮੇਰਾ ਬਲੱਡ ਨਿਕਲਿਆ ਢੀਂ ਕਰਕੇ ਇੰਜ ਕਰਕੇ ਹਲੇ ਬਰਨੋਲਾ ਲਾਇਆ ਗਿਆ, ਕੀ ਕਰਕੇ ਢੀਂ ਕਰਕੇ ਨਿਕਲਿਆ ਤੇ ਬੋਤਲ 3 ਸਕੀਮਾਂ ਹੀ ਭਰ ਗਈ। ਡਾਕਟਰ ਪਰੇਸ਼ਾਨ, ਮੈਨੂੰ ਕਹਿੰਦਾ ਆਪ ਕੰਮ ਕਿਆ ਕਰਤੇ ਹੋ, ਉਠਾ ਕੇ ਹੋਸ਼ ਮੈਨੂੰ ਬਿਠਾਇਆ, ਇਹ ਗਾਜਾ ਸੇਬ ਖਵਾਇਆ, ਜੂਸ ਪਿਲਾਇਆ। ਮੈਂ ਕਿਹਾ ਮੈंने कुछ नहीं खाना, सादा पानी पीना है। ਸਿਰਫ ਪੈਸੇ ਫੜਾਓ। ਮੈਂ ਕਿਹਾ ਅੱਲਾ ਅਜਰ ਅੱਲਾ ਨੇ ਦੇਣਾ। ਡਾਕਟਰ ਦਾ ਪੂਰਾ ਪੈਨਲ ਲੈਟ ਹਸਪਤਾਲ, ਡਾਕਟਰ ਪਰੇਸ਼ਾਨ ਕਿ ਯਾਰ ਇਹ ਕਿੱਦਾਂ ਖੂਨ ਨਿਕਲਿਆ, ਤੁਸੀਂ ਨੇਕੀ। ਮੈਂ ਕਿਹਾ ਯਾਰ ਉਹ ਮਾਲਕ ਦਾ ਕੰਮ ਆ, ਟਿਕਾ ਪੈਣ ਦੇ ਕੰਮਾਂ ਚਾਹੀਦਾ ਵਾ। ਮਿੱਠਾ ਖੂਨ ਦੇਣ ਗਿਆ ਵਿੱਚ ਟਾਫੀਆਂ ਦੇ ਰੈਪਰ ਰਬਟਾਂ। ਉਸਤਾਦ ਜੀ ਭਾਈ ਮਿੱਠੇ ਦਾ ਖੂਨ ਖੁਸ਼ ਕਰਕੇ ਝੰਗਦਾਰ ਲੋਕੀ ਐ ਛਾਣਨ ਦੇ ਲਾਲ ਮਿਰਚ ਵਿੱਚ ਲੈ ਲੈ ਕਰ ਯਾਰ ਐਸੀ ਗੱਲ ਖੂਨ ਪਾਊਡਰ ਵੀ ਹੁਣ ਕੁਛ ਕਰਕੇ ਤੇ ਤੋੜ ਕੇ ਛਾਨਣ ਦੇ। ਔਰਤਾਂ ਪਰਾਤਾਂ 'ਚ ਖੂਨ ਰੱਖ ਕੇ ਆਇਆ ਕਰਕੇ ਵਿੱਚ ਜੜ ਕੱਟਦੀਆਂ। ਯਾਰ ਡਾਕਟਰਾਂ ਦਾ ਪੈਨਲ ਬੈਠਾ, ਕਹਿੰਦਾ ਅਸੀਂ ਐਡਾ ਬਰਨੌਲਾ ਲਾਤਾ, पट्टी करती है, रूह देता, ब्लड बंद नहीं हो रहा, ब्लीडिंग हो जा रही है, ये क्या मसला है, आप काम क्या करते हो, आप कुछ यकीनन नए काम करते हो। मैं कहा जी बस काम करदा। ਯਾਰ ਇੱਕ ਅਮੀਰ ਆਦਮੀ ਦੇ ਮੁੰਡੇ ਨੂੰ ਖੂਨ ਦੀ ਲੋੜ ਪੈ ਗਈ, ਉਹ ਬਹੁਤ ਰਿਚ ਤੇ ਰੋਜ਼ ਲੱਖਾਂ ਰੁਪਇਆ ਖਰਚਣ ਵਾਲਾ ਬੱਚਾ ਸੀ। ਹਾਂਜੀ ਉਹ ਇਹਦਾ ਖੂਨ ਹੋਣ ਲੱਗ ਗਿਆ। शुक्र है करम। ਘਰ ਗਿਆ ਉਹਦੇ ਅੱਬੇ ਨੇ ਉਹਨੂੰ 50 ਰੁਪਏ ਦਿੱਤੇ, ਸਵੇਰ ਨੂੰ ਰਾਤ ਤੱਕ ਕੋਈ ਲੈ ਕੇ ਫਿਰਦਾ ਰਿਹਾ ਜੇਬ 'ਚ। ਸੋਚੀ ਯਾਰ ਖਰਚਣੇ ਕਿੱਥੇ। 39 ਰੁਪਏ ਬੁਰ ਦੇ ਦਿੰਦੇ ਆ ਨੂੰ। ਫਲਾ ਦਾ ਸ਼ਾਪਰ ਬੜੇ
ਯਕੀਨ ਕਰ, ਮਾੜਿਆਂ ਫਲਾਂ ਦੀਆਂ ਰੇੜੀਆਂ ਦੇ ਪਿਓ ਦਾ ਕਹਿੰਦਾ ਯਾਰ ਇਹਦੇ ਨਾਲ ਤੈਨੂੰ ਕੁਝ ਹੋ ਹੀ ਜਾਂਦਾ, ਤੈਨੂੰ ਰੋਜ਼ ਜ਼ਲੀਲ ਕਰਾ ਰਹੇ ਹੋ। ਪਰਾਡੋ ਲੈ ਕੇ ਗਰੀਬ ਹੋਟਲ ਤੋਂ ਰੋਟੀ ਖਾਣ ਦੇ। ਪਰਾਡੋ ਲੈ ਕੇ ਪਗਾਨੇ ਵਾਲੇ ਲੜਨ ਦੇ ਆ ਨਿਆਣਿਆਂ ਬਾਤ ਨਹੀਂ ਆ ਤਾਂ ਜੀ ਉੱਥੇ ਪਿਆ ਹੀ ਲੈਟ ਹਸਪਤਾਲ ਡਾਕਟਰ ਪਰ ਮੁਸਤਨਸਰ ਯਾਰ ਬਸ ਕਰ, ਬਕਵਾਸ ਨਾ ਕਰ, ਡਰਾਮੇ ਬੰਦ ਕਰ। ਤਾਂ ਜੀ 2.5 ਐਵੇਂ ਏਡੀ ਕਾਣੀ ਕੰਨਾਂ ਨੂੰ ਹੱਥ ਲਾ ਝੂਠ ਬੋਲੇ, ਤੇਰੀ ਜ਼ਿੰਦਗੀ 'ਚ ਅੱਲਾ ਮਾਫੀ ਦੇਵੇ ਖੂਨ ਦੇਣਾ ਤੂੰ। ਖੂਨ ਦੇਣ ਗਿਆ ਉਸਤਾਦ ਜੀ, ਪਹਿਲੇ ਚਾਹ ਪੀ ਗਿਆ, ਉੱਥੇ ਮੜੇ ਬੋਤਲ 'ਚ ਪੱਤੀ ਦੇ ਦਾਣੇ। ਯਾਰ ਹਕੀਕਤ ਵਾਕਿਆ ਹੋਇਆ ਸਿਵਲ ਹਸਪਤਾਲ ਖੂਨ ਚ ਗਾਡਰ ਕੇਕ ਆ ਰਹੇ। ਮੇਰਾ ਦੋਸਤ ਆ ਫੈਸਲ ਹਮਾਮਲਾ ਰਾਤ 3:30 ਵਜੇ ਕੂੜ ਨੇ ਦਸੰਬਰ ਦੀ ਭਰੀ ਰਾਤ ਆ ਮੈਨੂੰ ਫੋਨ ਕੀਤਾ, ਅੱਲਾ ਉਹਦੀ ਸਿਸਟਰ ਨੂੰ ਸ਼ਿਫਾ ਦੇਵੇ, ਕਹਿੰਦਾ ਯਾਰ ਬੜਾ ਸੀਰੀਅਸ ਹਾਲਤ ਆ, ਬਲੱਡ ਦੇਣਾ ਵਾ। ਮੈਂ ਹੁਣ ਕੰਬਣ ਡਿਆ, ਮੈਂ ਕਿਹਾ ਭਾਈ ਮੈਨੂੰ ਘਰੋਂ ਲੈ ਜਾ, ਜੇ ਬਲੱਡ ਲੈਣਾ ਵਾ ਮੈਂ ਬਾਹਰ ਸਰਦੀ 'ਚ ਮੈਂ ਨਹੀਂ ਵਾਪਸ ਆਉਂਦਾ, ਬੱਚੇ ਵੀ ਭਾਵੇਂ ਫਿਰਦੇ ਨੇ, ਮੈਂ ਕਦੀ ਬੱਚੇ ਅੰਦਰ ਨਹੀਂ ਕੀਤੇ, ਮੈਂ ਇੰਨਾ ਕੂੜ ਆ। ਮੈਨੂੰ ਰਾਤ ਨੂੰ 4 ਵਜੇ ਲੈਣ ਆ ਗਿਆ ਹੈ, ਮੈਂ ਪਤਾ ਨਹੀਂ ਕੀ ਕੁਛ ਪਾ ਲਿਆ, ਭਾਈਆਂ ਦੇ ਕੱਪੜੇ ਪਾ ਲਏ, ਰਜ਼ਾਈਆਂ ਨਾਲ ਲੈ ਲਈਆਂ, ਮੈਂ ਕਿਹਾ ਬਲੱਡ ਦੇਣ ਚੱਲੇ ਆ। ਉੱਥੇ ਬਲੱਡ ਦੇਣ ਗਏ ਆ, ਉਹਦੇ ਪਾਪਾ ਬੜੇ ਅੱਛੇ ਨੇਕ ਬੰਦੇ, जूस लेके आओ, कहते इसके लिए। साजिद बेटा कैसे हो, ठीक हो? सरकारी रिटायर्ड अफसर डाके होंगे, कैसे हो, ठीक ठाक हो? ब्लड की बोतल मेरी निकल गई है, तो ब्लड तो बाद डिस्कशन चल रही है, अंदर अनाउंस होगा कि पेशेंट तेरा ठीक है, ब्लड की बोतल जाया, ब्लड बैंक च लिखा दो, तो यह हाई सा पैसे देने हैं, जूस लेके आओ, फैसले इसके लिए, तो उधरों अनाउंस होया कि ब्लड नहीं चकना, तो हाई सा पैसे कर ले। जो ब्लड नहीं लेगा तो जूस का क्या फायदा करते? ठीक है बेटा, आप घर चले जाओगे, मैं फैसले लाना कोई बात नहीं है, वहां से रिक्शे जाते हैं, आप खैर से जाए, कौन पैसे पीछे कर ले। ਬੇਟੇ ਗਰੁੱਪ ਕੀ ਹੈ मेरा इतना नहीं दसी, तो ए भी नेगेटिव आ। ਉਸਤਾਦ ਜੀ ਯਾਰ ਭਾਈ ਤੂੰ ਕੀ ਐਡਮਨ ਬਣਨਾ ਗਰੁੱਪ ਦਾ? ਉਹੀ ਗੱਲ ਠੀਕ ਹੈ ਮਿੱਠੇ। ਇਹਨੂੰ ਦੁਨੀਆ ਦਾ ਕੋਈ ਗਰੁੱਪ ਕਹਿ ਦੇ, ਹਾਂਜੀ ਇਹਦਾ ਦੂਸਰਾ ਹੁੰਦਾ ਗਰੁੱਪ, ਅਦਰ ਹੀ ਹੋਏਗਾ। Z पॉजिटिव है ना, ਸਮਝ ਆਈ? ਹੈਲੋ ਤੂੰ ਇਹਨੂੰ ਕਹ ਮੈਨੂੰ ਬੀ ਪੋਜ਼ਿਟਿਵ ਚਾਹੀਦਾ, ਇਹਨੇ ਕਹਿਣਾ ਮੇਰਾ O ਨੈਗੇਟਿਵ ਆ। ਤੂੰ ਅੱਧੇ ਘੰਟੇ ਬਾਅਦ ਬੰਦਾ ਭੇਜੋ, ਉਹਨੂੰ ਕਹੇ ਜੀ ਮੈਨੂੰ O ਨੈਗੇਟਿਵ ਚਾਹੀਦਾ, ਇਹਨੇ ਕਹਿਣਾ ਮੇਰਾ B ਨੈਗੇਟਿਵ ਆ। उस्ताद ਯਾਨੀ ਇਹਦਾ ਖੂਨ ਹਮੇਸ਼ਾ ਆਪੋਜ਼ਿਟ ਹੁੰਦਾ। ਇਹਨੂੰ ਜਾ ਕੇ ਬੰਦਾ ਕਹੇ ਜੀ ਖੂਨ ਦੀ ਬੋਤਲ ਚਾਹੀਦੀ ਹੈ, ਕਹੇ ਵੀ ਕਿਹੜਾ ਲੱਗਦਾ, ਉਹ ਕਹਿੰਦਾ ਯਾਰ ਕੋਈ ਵੀ ਲੱਗ ਜਾਏਗਾ, ਆ ਤੂੰ यार ਅਸੀਂ ਕਰਾਸ ਕਰਾ ਲਾਂਗੇ ਫੇਰ ਬਣਨੀ ਗੱਲ। ਅਸੀਂ ਕੋਈ ਵੀ ਹੈ ਤੇਰਾ। ਯਾਰ ਮੈਂ ਇੱਕ ਦਿਨ ਥੜੇ ਤੇ ਬੈਠਾ ਸੀ, ਥੜੇ ਤੇ ਬੈਠਾ ਬੜਾ ਕਿਤੇ ਗਨੂਦਗੀ ਆਈ, ਚੱਕਰ ਜਿਹਾ ਆਇਆ ਵਾ, ਇਹ ਬਲੱਡ ਦੀ ਤੁਹਾਨੂੰ ਟ੍ਰਾਂਸਲੇਟਰ ਦੱਸਣ ਲੱਗਾ ਵਾ, ਥੜੇ ਤੋਂ ਮੈਂ ਗੁੱਲੂਗੀ ਪਈ ਠੇਲੇ ਡਿੱਗਿਆ, ਮੇਰਾ ਸਿਰ ਹਲਕਾ ਜਿਹਾ ਫਟਿਆ ਵਾ। ਤੁਸੀਂ ਯਕੀਨ ਮੰਨੋ, ਮੇਰੀ ਅੰਮੀ ਜੀ ਨੇ ਬਾਟੀਆਂ ਦੇ ਨਾਲ ਇੰਜ ਕਰਕੇ ਰੋੜਿਆ ਹਾਂਜੀ ਵੈਪਰ ਨਾ ਉਸਤਾਦ ਜੀ ਜਿਵੇਂ ਕੱਟਾ ਨਹੀਂ ਕੀਤਾ ਹੁੰਦਾ ਕਿਸੇ ਨੇ, ਪੈਪ ਲਾ ਕੇ ਇੰਜ ਕਰਕੇ ਹਲਕਾ ਜਿਹਾ ਮੱਥਾ ਫਾਟਾ ਸੀ। ਭਾਈ ਮਿੱਠੇ ਨੇ ਖੂਨ ਦੇਣਾ ਵਾ, ਉਹ ਅੰਡਰਪਾਸ ਚ ਲੰਘੇ ਤੇ 5-7 ਰਕਸ਼ੇ ਲੰਘੇ ਤੇ ਐ ਜਾਣ ਡਿਆ ਸੀ। ਹਾਂ ਉਹ ਭਲਾ ਕਿਉਂ ਕਿ ਉਹਨੇ ਤੂੰ ਖੈਰ ਵਾਫੀ ਦਾ ਮੇਰੇ ਪਿੱਛੇ ਇੱਕ ਸਵਾਰੀ ਸੀਗੀ, ਇੱਕ ਜੀ ਦਾ ਇੱਕ ਬੱਚਾ ਵਾ, ਮਾਂ-ਬਾਪ ਦਾ, ਮੈਂ ਜ਼ਿੰਮੇਵਾਰੀ ਲਈ ਉਹਨੂੰ ਘਰ ਖੈਰ ਵਾਫੀ ਨਾਲ ਪਹੁੰਚਾਉਣਾ। ਮੈਨੂੰ ਕਿਹੜੀ ਮੇਰਾ ਤਾਂ ਕੰਮ ਹੀ ਹੈ ਪੁੱਤਰ। ਯਾਰ ਕੋਈ 6 ਤੋਂ 7 ਬੋਤਲਾਂ ਹੁੰਦੀਆਂ ਨੇ ਬਾਡੀ ਦੇ ਵਿੱਚ ਹਾਂਜੀ ਟੋਟਲ। ਉਹ ਹੋਰ ਬਾਡੀ ਹੈ, ਪੜ੍ਹਾਈ ਪੜ੍ਹੀ ਲਿਖੀ ਬਾਡੀ ਹੈ, ਮਾਵਾਂ ਦੀ ਦੁਆਵਾਂ ਮਗਰ ਮੇਰੇ ਮਗਰ ਫੈਮਿਲੀ ਜਿਹਦੀ ਮੈਂ ਕੁਫਾਈਚਰੀ ਕਰਦਾ ਨਾ, ਮੇਰੇ ਮਗਰ ਫੈਮਿਲੀ ਦੁਆਵਾਂ। ਉਸਤਾਦ ਜੀ ਭਾਈ ਮਿੱਠਾ ਖੂਨ ਦੇਣ ਡਿਆ ਤੇ ਸਬੂਤਾ ਪਿਆਜ਼ ਨਾੜ ਚ ਫਸਿਆ ਖੂਨ ਨਹੀਂ ਆ ਯਾਰ ਉਹ ਰਸੌਲੀ ਸੀਗੀ ਯਾਰ, ਰਸੌਲੀ ਸੀਗੀ ਯਾਰ। ਸਬੂਤਾ ਪਿਆਜ਼ ਨਾੜ ਚ ਫਸਿਆ ਤੇ ਉਹ ਤੈਨੂੰ ਸਲਾਈ ਵਾਲੀ ਸੀਖ ਮਾਰਦੇ ਆ। ਉਹ ਰਸੌਲੀ ਸੀਗੀ, ਰਸੌਲੀ। ਜਿਸ ਮਰੀਜ਼ ਨੂੰ ਇਹਨੇ ਖੂਨ ਦਿੱਤਾ ਨਾ ਉਸਤਾਦ ਜੀ, ਉੱਠ ਕੇ ਕਹਿੰਦਾ ਮੈਂ ਉਸका चेहरा देखना चाहता हूँ जिसने मुझे, उन्होंने कहा ਕਹਿੰਦਾ ਮੈਨੂੰ ਮਾਰ ਦਿਓ, ਮੈਨੂੰ ਮਾਰ ਦਿਓ। ਮੈਨੂੰ ਲੈ ਜਾਓ ਯਾਰ ਤੈਨੂੰ ਸੇ ਪੈਸੇ ਦੇ ਮੈਂ ਬਲੱਡ ਦੇਣ ਗਿਆ, ਮਾਂ ਜੀ ਅੱਲਾ ਨੂੰ ਸ਼ਿਫਾ ਦੇਵੇ। ਯਾਰ ਤੂੰ ਪਿੰਡਾਂ ਤੋਂ ਮੁਝੇ ਪਿੰਡਾਂ ਤਾਂ ਜ਼ਰੂਰਤ ਜ਼ਿਆਦਾ ਮਾਮਲਾ ਪਿੰਡਾਂ 'ਚ ਲੱਗਦਾ। ਮਾਂ ਜੀ ਨਾ ਟੋਕੇ 'ਚ ਬਾਹ ਗਈ ਸੀਗੀ, ਉਹਨੇ ਕਿਹਾ ਬਲੱਡ ਬਹੁਤ ਚਾਹੀਦਾ ਵਾ, ਤੇ ਭਾਜੀ ਮੈਂ ਗਿਆ ਬੰਦਾ ਨਾ ਚੀਜ਼, ਮੈਂ ਉੱਥੋਂ ਰੇਹੜੀ ਤੋਂ ਗਿਆ, ਇੰਜ ਕਰਕੇ ਮਾਂ ਜੀ ਨੂੰ ਬਲੱਡ ਦਿੱਤਾ ਵਾ। ਮਾਂ ਜੀ ਤਾਂ ਚਲੋ ਅੱਲਾ ਖੈਰ ਲੁੱਗੀ ਪੈ ਗਈ, ਡੇਲਾ ਡਾਊਨ ਹੋ ਗਿਆ ਮਾਂ ਜੀ ਦਾ। ਮਾਂ ਜੀ ਅਗਲੇ ਸਫਰ ਨੂੰ ਓਏ ਖੂਨ ਨਹੀਂ ਲੱਗਾ ਭਾਜੀ। मैं अंदर सोना बैठा, बच्चे मेरी बड़ी इज्जत कर रहे हैं, ऐ भाई ये देना खून, भाई ये हाल है, जवान बच्चा लगा है, तेरा सीना बड़ा चौड़ा, तो सादा बंदा है, इंज हो जाके जाओ भाई ये इंज करके बनवाओ, दूध का गिलास बनवाओ। ਜਦੋਂ ਅੰਦਰ ਪਤਾ ਲੱਗਾ ਕਿ ਵਾਲਦਾ ਫੌਤ ਹੋ ਗਈ, ਕਹਿੰਦਾ ਰਹਿਣ ਦਿਓ, ਦੁੱਧ ਪੁਰ ਕਰਾ ਦਿਓ ਭਾਈ, ਜੁੱਤੀ ਪਵਾ ਦਿਓ। ਰਿਪੋਰ ਹੋ ਗਈ ਉਹਨੇ ਦੁੱਧ ਰੋਕਦਾ, ਦੁੱਧ ਰਹਿਣ ਦਿਓ, ਕਹਿੰਦਾ ਭਾਈ ਜੁੱਤੀ ਪਵਾ, ਭਾਈ ਇਹ ਖੈਰ ਹੋ, ਕਹਿੰਦਾ ਵਾਲਦਾ ਟੁਰ ਗਏ, ਤੁਸੀਂ ਵੀ ਟੁਰ ਜਾਓ। ਬਾਲ ਤਾਂ ਟੁਰ ਕੇ ਤੁਸੀਂ ਵੀ ਟੁਰ ਜਾਓ। ਲੈ ਕੇ ਸਿਟੀ ਗੱਡੀ ਤੇ ਗਏ ਆ, ਵਾਪਸ ਮੈਂ ਚੰਗੀ ਤੇ ਆਉਣੇ ਪਿੱਛੇ ਸਮੋਸ 200 ਸਮੋਸੇ ਵੀ ਘਟ ਗਈ, ਉਦੋਂ ਬਲੱਡ ਵੀ ਤੋੜ ਚੜਿਆ, ਦੁੱਧ ਵੀ ਜਾਂਦਾ ਰਿਹਾ। ਉਸਤਾਦ ਜੀ 15 ਮਿੰਟ ਰੋਟੀ ਲੇਟ ਹੋ ਜਾਣਾ ਤੇ ਇਦਾਂ ਬੈਠਾ ਹੁੰਦਾ, ਨੋਨੀ ਆ ਕੁਛ ਬਲੱਡ ਲੋ ਹੋ ਗਿਆ ਉਹ। ਬਲੱਡ ਉਹ ਮੈਂ ਭਲਾ ਕੀ ਕਰਦਾ, ਮੇਰਾ ਇੱਕ ਸਿਸਟਮ ਆ, ਸਵੇਰੇ ਉੱਠਦੇ ਹਾਂ ਸਾਰੀ ਮੈਂ ਜੀ ਉਹ ਜਿਹੜਾ ਆਪਣਾ ਸੌਂਫ, ਇਲਾਇਚੀ, ਦਾਰਚੀਨੀ, ਨਿੰਬੂ ਪਾ ਕੇ, ਅਦਰਕ ਪਾ ਕੇ ਉਹ ਕਾਵਾ ਪੀਣਾ ਵਾ। ਉਸ ਤੋਂ ਬਾਅਦ ਇੱਕ ਮੈਂ ਐਪਲ ਲੈਣਾ ਵਾ, ਐਪਲ ਤੇ ਘੰਟਾ ਖਾ ਕੇ ਫਿਰ ਭਾਜੀ ਮੈਂ ਜੌਂ ਦਾ ਹਲਵਾ ਨਹੀਂ ਹੁੰਦਾ, ਜੌਂ ਦਾ ਦਲੀਆ, ਉਹ ਮੈਨੂੰ ਦੇਣਾ ਮਿਸੀ ਨੇ, ਸ਼ੱਕਰ ਵਾਲਾ, ਉਹਦੇ ਵਿੱਚ ਦਾਰਚੀਨੀ ਪਾਉਣੀ ਆ। ਫਿਰ ਇੱਥੇ ਆਉਣ ਲੱਗਾ ਮੈਂ ਇੱਕ ਟਾਈਮ ਰੋਟੀ ਖਾਣੀ ਆ, ਸਲਾਦ
ਮੈਂ ਸਬਜ਼ੀ ਵਾਲਾ ਸਲਾਦ ਨਹੀਂ ਖਾਂਦਾ, ਮੈਂ ਸਬਜ਼ੀ ਵਾਲਾ ਨਹੀਂ ਦੂਸਰਾ ਫਲਾਂ ਵਾਲਾ ਖਾਂਦਾ ਵਾ। ਹਾਂਜੀ, ਫਿਰ ਇਦਾਂ ਹੀ ਆ, ਝੂਠਾ ਬੋਲੇ ਦੇਖੋ ਉੱਤੇ ਮਾਲਕ ਨੂੰ ਜਾਣ ਦੇਣੀ ਆ। ਉਹ ਬੱਚੇ ਦਾ ਕੂੜ ਬੋਲਦਾ, ਜੇ ਦੇਖ ਜਿਹਨੇ ਸੀਨੀਅਰ ਤੇ ਹੱਥ ਆਪਣੇ ਨੇ ਕੀਤਾ ਉਹ ਬਹੁਤ ਪਿੱਛੇ ਚਲੇ ਜਾਣਾ, ਤੇ ਤੂੰ ਕਿੰਨਾ ਪਿੱਛੇ ਬੈਠਾ ਵੇਖ ਪ੍ਰੇਮ ਚ ਨਹੀਂ ਹੈਗਾ। ਤਾਂ ਜੀ ਜਦੋਂ ਗੋਲ ਮੇਜ਼ ਕਾਨਫਰੰਸ ਜੋ ਲੋਕ ਗੋਲ ਪੈਨਲ ਬੈਠਾ ਡਾਕਟਰਾਂ ਦਾ ਯਕੀਨ ਮੰਨੋ ਕਿ ਯਕੇ ਪਾ ਦੇਖ ਰਹੇ 3 ਬੋਤਲਾਂ ਬਾਹਰ ਆ ਗਈਆਂ। ਇਹ ਬੰਦੇ ਨੂੰ ਕੋਈ ਮੋਜ਼ਾ ਪਿੱਛੇ ਕੋ ਕਰਮ ਆ। ਮੈਂ ਕਹਾਂ ਜੀ ਪਤਾ ਕੀ ਗੱਲ, ਮੈਂ ਕਹਾਂ ਮੈਨੂੰ ਨਹੀਂ ਪਤਾ, ਮੈਂ ਬਾਅਦ ਚ ਉੱਥੇ ਉਹ ਛਿੱਤਰ ਮਾਰੇ, ਪਿੱਛੇ ਨੀਲੀ ਕੈਨ ਖੂਨ ਦੀ ਟੰਗੀ। ਤਾਂ ਨਹੀਂ ਰੂਹ ਅਫਜ਼ਲ ਮੈਨੂੰ ਕਹਿੰਦੇ ਕੋਈ ਮੋਜ਼ਾ ਵਾ। ਮੈਂ ਕਹਾਂ ਯਾਰ ਪਤਾ ਨਹੀਂ ਭਰਾਵਾ, ਮੈਂ ਤਾਂ ਸਵੇਰੇ ਉੱਠਦਾ ਵਾਂ ਸ਼ਾਮ ਨੂੰ ਘਰ ਜਾਂਦੇ ਤੱਕ ਮੈਂ ਪਤਾ ਨਹੀਂ ਮੇਰੇ ਉਸ ਮਾਲਕ ਦਾ ਰੰਗ ਹੀ ਆ, ਮੈਂ ਤਾਂ ਨੇਕੀ ਕਰਦਾ ਜਾਂਦਾ। ਇਹਨੇ ਡਾਕਟਰਾਂ ਕੋਲੋਂ ਨਾ, ਇਹਨੇ ਡਾਕਟਰਾਂ ਨੂੰ ਕਿਹਾ ਜਿਹੜੀ ਨਾੜ ਹੁੰਦੀ ਨਾ, ਇਹ ਨਾੜ ਇੱਥੋਂ ਕੱਢਦੇ ਕਿ ਇੱਥੋਂ ਕੱਢਦੇ? ਸਾਜੀ ਇੱਥੋਂ ਮੇਰਾ ਤਾਂ ਇੱਥੋਂ ਕਰਦੇ ਜੀ, ਇੱਥੋਂ ਉਹਨਾਂ ਨੇ ਕਿਹਾ ਇੱਥੋਂ ਨਾੜ ਜਿਹੜੀ ਉਹਨਾਂ ਨੇ ਡਾਕਟਰਾਂ ਨੇ ਕਿਹਾ ਨਾੜ ਮੇਰੀ ਨਾ ਇੱਥੋਂ ਜਿੱਥੇ ਜਾ ਰਹੀ ਨਾ ਇੱਥੋਂ ਕਰਕੇ ਨਾ ਬਾਹਰ ਕੱਢ ਦਿਓ। ਉਹ ਪਿੱਛੇ ਹੁਣ ਉੱਥੋਂ ਨਾ ਜਦੋਂ ਖੂਨ ਦਿੰਦਾ ਨਾ ਪਿੱਛੋਂ ਜਿਹੜਾ ਉਹਦਾ ਸਿਰਾ ਉਹ ਨੀਲੀ ਕੈਨ ਚ ਚਿੱਟ ਦਿੰਦਾ, ਅੱਗੋਂ ਐ ਕਰਕੇ ਪੇਟਾਂ ਨਾਲ ਨੀਲੀ ਕੈਨ ਚ ਕਿੰਨਾ ਰਹਿ ਗਿਆ ਯਾਰ ਇੰਨਾ ਖੂਨ ਦਿੰਦਾ, ਇਹਨੇ ਨਾੜ ਕਢਾ ਕੇ ਬਾਹਰ ਕੱਢੀ ਹੋਈ ਆ, ਉਹ ਤੇ ਟੂਟੀ ਲਵਾਈ ਹੋਈ ਆ। ਮੁੰਡੇ ਨੂੰ ਕਹਿੰਦਾ ਦੇਖੀ ਪਿੱਛੇ ਖੂਨ ਕਿੰਨਾ ਰਹਿ ਗਿਆ। ਇੰਨਾ ਖੂਨ ਦਿੰਦਾ, ਪੰਪ ਵਾਲਾ ਕੈਲਕੂਲੇਟਰ ਚਲਵਾਇਆ ਕਿੰਨੇ ਦਾ ਕਰਨਾ। ਚਲੋ ਖੂਨ ਦੇਣ ਗਿਆ ਵਾ, ਸੜਕ ਤੇ ਖਲੋਤਾ ਹੁੰਦਾ ਛੋਟਾ ਜਿਹਾ ਆਪਣੀ ਵੱਲੋਂ ਨਾ, ਛੋਟਾ ਜਿਹਾ ਖੂਨ ਪੰਪ, ਪੈਟਰੋਲ ਪੰਪ ਦੇ ਨਾਲ ਇੱਕ ਖੂਨ ਪੰਪ ਲਾ ਕੇ ਛੋਟਾ ਜਿਹਾ ਬੇਟਾ ਨਾ ਜੀ ਛੋਟੀ ਬੋਤਲ ਭਰ ਦੇ ਭਾਈ ਮੀਟਰ ਚੈੱਕ ਕਰੋ ਕਿੰਨੇ ਦਾ ਆ ਲੈ ਫੜ ਇੱਥੋਂ ਉਹ ਕੱਢਦਾ ਵਾ ਤੇ ਆ ਲੋ ਫੜ ਚੱਲ ਬਈ ਚੈੱਕ ਕਰ ਲਓ। ਆਹ ਬੋਤਲ ਭਰ ਗਈ ਆ। ਮੈਂ ਨਾਮ ਪਾਇਆ ਕਿਸੇ ਐਮਐਸਓ ਨੂੰ ਤੇ ਖੂਨ ਦੇ ਕੇ ਵੈਪਰ ਵੀ ਮਾਰ ਦਿੰਦਾ। ਹੁਣ ਦੇਖ ਕੇ ਤਾਂ ਵੈਪਰ ਵੀ ਮਾਰਦਾ। ਮੈਂ ਬਾਬਾ ਦਾ ਨਾਮ ਪਾਇਆ ਐਮਐਸਓ ਮਿਸਟਰ ਸਟੇਟ ਆਇਲ। ਨਾ ਤੂੰ ਰੱਖਿਆ ਵਾ ਪੀਐਸਓ ਪੋਜ਼ਿਟਿਵ। ਹਾਂ ਉਸਤਾਦ ਜੀ ਮੇਤਲਾ ਪਿੰਡ ਵਾ, ਉਹ ਸਾਰਾ ਰੇਤਲਾ ਇਲਾਕਾ ਹੀ ਆ, ਉੱਥੇ ਸ਼ਕਰਕੰਦੀ ਬਹੁਤ ਹੁੰਦੀ, ਸੰਘਾੜਾ ਬਹੁਤ ਹੁੰਦਾ ਵਾ। ਸੁਣਿਆ ਨਾ ਤੁਸੀਂ? ਉਸਤਾਦ ਜੀ ਦੋਵਾਂ ਬਾਵਾਂ ਤੇ ਲਿਖਿਆ ਇਨ ਆਊਟ, ਕਹਿ ਬੈਠਾ ਹੁੰਦਾ। ਪੰਪੜ ਉੱਥੇ ਖੁਸਰਾ ਤੁਹਾਨੂੰ ਪਤਾ ਖੂਹ ਦੇ ਵਿੱਚ ਕਾਰ ਘਮਾਉਂਦੇ ਆ, ਖੁਸਰਾ ਉਸ ਕਾਰ ਦੇ ਥੱਲੇ ਆ ਗਿਆ ਸੀ ਅੰਦਰ। ਨੈਸ਼ਨਲ ਨਾਈਟ ਦਾ ਸਾਜ ਮਾਨੀਓ ਦਮ ਸਾਜ ਮਾਨੀ ਖੁਸਰਾ। ਹੁਣ ਕਿਧਰ ਕੋਈ ਖੁਸਰੇ ਨੂੰ ਜਰੂਨ ਚੜਿਆ, ਉੱਪਰ ਖੁਸਰੇ ਦਾ ਗਿਰਿਆ ਖੜਾ ਸੀ, ਉਹ ਕਾਪੀਆਂ ਮਾਰਨ ਡਿਆ। ਕਾਰ ਵਾਲਾ ਕਹਿੰਦੇ ਬਚ ਕੇ ਜਿਹੜਾ ਕੂਚ ਕਾਰ ਨਹੀਂ ਘਮਾਈ ਦੀ, ਖੁਸਰਾ ਉਹਦੇ ਥੱਲੇ ਆ ਗਿਆ ਭਾਜੀ। ਹੁਣ ਉਹਨੂੰ ਖੂਨ ਚਾਹੀਦਾ ਸੀ। ਕਿਸੇ ਨੇ ਕਾਲ ਕਰਤੀ ਜੀ ਭਾਈ ਇਹ ਸਾਰੀ ਹੁਸੈਨ ਪਾਣੀਪਤ ਵਾਲੇ ਉਹਨਾਂ ਦੇ ਲੱਗਣਾ ਖੂਨ। ਮਿੱਟੀ ਸ਼ੁਰੂ ਤੋਂ ਸੁਣਾਈ ਦੁਬਾਰਾ ਤੋਂ। ਮੈਂ ਦੱਸਿਆ ਖੂਹ ਦੇ ਵਿੱਚ ਕਾਰ ਘਮਾਉਣੀ, ਖੁਸਰਾ ਨੱਚਣੇ ਸਾਜ ਮਾਨੀ ਉਤੋਂ ਗਿਰੀਆਂ ਕਾਪੀਆਂ ਮਾਰਨ ਸੀ। ਨਹੀਂ ਪਤਾ ਜੋਸ਼ੇ ਡਾਂਸ ਦੇ ਵਿੱਚ ਨਾ ਕਾਰ ਵੱਜੀ ਉਹਦੇ ਵਿੱਚ ਉਸਤਾਦ ਜੀ ਉਹਦੀ ਸਾਈਡ ਜਿਹੜੀ ਸੁਣ ਹੋ ਗਈ, ਉਹ ਥੱਲੇ ਤੜਫੇ ਇੱਕ ਸਾਈਡ ਤੋਂ ਹੁਣ ਖੁਸਰਾ ਉੱਪਰ ਪੈ ਹੀ ਹੁੰਦਾ ਸੀ। ਉਹਨੂੰ ਪਤਾ ਸੀ ਮੈਂ ਜਰੂਰ ਵੀ ਬਰਕਰਾਰ ਰੱਖਣਾ ਵਾ ਤੇ ਸੱਟ ਵੀ ਦੱਸਣੀ ਆ। ਹੁਣ ਆਹ ਸਾਈਡ ਦੀ ਪੈਰਲਾਈਜ਼ ਇੱਥੋਂ ਸਾਜ ਮਾਨੀ ਉਹ ਸਾਈਡ ਤੋਂ ਨੱਚੀ ਜਾ ਰਿਹਾ ਵਾ। ਉਹਨੂੰ ਕਿਸੇ ਨੇ ਕਿਹਾ ਤੈਨੂੰ ਸੱਟ ਲੱਗੀ, ਕਹਿੰਦਾ ਲੱਗੀ ਭਾਵੇਂ ਕੋਈ ਨਹੀਂ, ਹੁਣ ਇਲਾਜ ਜੋਗੇ ਵੀ ਨਾ ਕਰੀਏ, ਆਪਰੇਸ਼ਨ ਜੋ ਕਹਿੰਦਾ ਕਰ ਲਵਾਂ, ਕਹਿੰਦਾ ਸਾਜਮਾਨੀ ਉਹ ਸ਼ਾਦਮਾਨੀ ਉਹੀ ਜਿਹੜਾ ਵੀ ਸੀਗਾ। ਹੁਣ ਐਸ ਸਾਈਡ ਤੋਂ ਸੁਣ ਬੈਠਾ ਵਾ, ਐਸ ਸਾਈਡ ਤੋਂ ਲੋਕੀ ਤੋਂ ਪਤਾ ਲੈਣ ਡਿਆ, ਇਧਰੋਂ ਕਿਰਿਆ ਰਾਜੀ ਕਰਨ ਡਿਆ ਵਾ। ਉਸਤਾਦ ਜੀ ਉਹ ਕਾਰ ਥੱਲੇ ਆਇਆ ਨਾ ਖੁਸਰਾ, ਤੇ ਉਹਨੂੰ ਘੁਮਾ ਕੇ ਫਿਰ ਉਸੇ ਲਾਪਾਂ ਘਸੀੜ ਕੇ ਲੈ ਗਿਆ ਘੁਮਾ ਕੇ। ਤੇਰਾ ਖੂਨ ਲੱਗਾ ਉਹਨੂੰ। ਇਹ ਬਾਤ ਇਹ ਚੀਜ਼ ਮੇਰੇ ਦੋਸਤ ਉਹ ਮੇਰੇ ਮੌਲਾ ਉਹਦਾ ਕੀ ਹਾਲ ਹੁੰਦਾ ਹੋਏਗਾ। ਸਾਇਲਸਾਨ ਕਿਹੜਾ ਵੀ ਕੋਈ ਸ਼ੀ ਜਵਾਨ ਕਿਸੇ ਪੱਟੀ ਚਲੀ ਥਲੇ ਬਈ ਬੱਚਾ ਬਲੱਡ ਬਹੁਤ ਅੱਛਾ ਦੇ ਰਿਹਾ ਵਾ ਜਾ ਬੱਚੇ। ਲੇਕਿਨ ਮੈਨੂੰ ਗਲਤੀ ਇਹ ਹੋ ਗਈ, ਮੈਨੂੰ ਰਾਤ ਨੂੰ ਲੈ ਆਉਣ ਆ ਗਏ। ਮੈਂ ਹੁਣ ਸਮੋਸਿਆਂ ਦੀ ਦੁਕਾਨ ਬੰਦ ਕਰਕੇ ਜਾਣਾ ਸੀ। ਇਹ ਬਿਜ਼ਨਸ ਹੈ, ਉਹ ਖਿਦਮਤ ਖਲਕ ਆ। ਮੈਂ ਕਦੀ ਬਿਜ਼ਨਸ ਨੂੰ ਖਿਦਮਤ ਖਲਕ ਨੂੰ ਇਕੱਠਾ ਨਹੀਂ ਕੀਤਾ। ਉਸਤਾਦ ਜੀ ਇੰਨਾ ਖੂਨ ਦਿੰਦਾ ਵਾ, ਹਸਪਤਾਲ ਦੇ ਵਿੱਚ ਉਹਨੇ ਉਹ ਪ੍ਰੈਸ਼ਰ ਰੱਖਿਆ, ਐਂ ਕਰਦਾ ਜਾਂਦਾ ਸਾਰੇ ਮਰੀਜ਼ਾਂ ਛੱਟੇ ਲੰਦਾ ਜਾ ਉਹ ਫੁਹਾਰ ਮਾਰਦਾ ਅੱਛਾ ਹਸਪਤਾਲ ਖੂਨ ਦੇਣਗੇ, ਡਾਕਟਰ ਨੇ ਲੰਮੇ ਪਾ ਕੇ ਉਸਤਾਦ ਜੀ ਉਹ ਪਮਾਨਾ ਜਿਹਾ ਕੱਢ ਲਿਆ ਜਿਹੜਾ ਐ ਗੇਟ ਕੇ ਖੂਨ ਕੱਢੀ। ਉਹਨਾਂ ਨੇ ਛੋਟਾ ਚੂਹਾ ਪੰਪ ਰੱਖਿਆ, ਉਹਦਾ ਇੱਥੇ ਰੱਖ ਕੇ ਨਾ ਚੂਹਾ ਪੰਪ ਇੱਥੇ ਲਾ ਕੇ ਤੇ ਕੋਈ ਮੋਟਰ ਚਲਾ ਕੇ ਕਿਸੇ ਦਾ ਖੂਨ ਸੁਣ ਲਈਦਾ। ਇੰਨਾ ਖੂਨ ਦਿੰਦਾ ਹੈ। ਔਰ ਉਸ ਖੁਸਰੇ ਨੂੰ ਆ ਸੈਡ ਮਰੀ ਹੋਈ ਆ ਯਾਰ। ਦੇਖੋ ਉਸਤਾਦ ਜੀ ਕਰਨਾ ਉਸ ਮੇਰੇ ਮਾਲਕ ਨੇ ਆ ਬਸ। ਉਸ ਡਾਕਟਰ ਨੇ ਵੀ ਕਿਹਾ ਯਾਰ ਤੇਰਾ ਬਲੱਡ ਪੁਰ ਕਰਕੇ ਬਾਹਰ ਆਇਆ ਵਾ। ਉਸਤਾਦ ਜੀ ਕੀ ਕਰਕੇ ਪੁਰ ਕਰਕੇ। ਹੁਣ ਦੇਖੋ ਜਦੋਂ ਤੁਸੀਂ ਮੋਟਰ ਚਲਾਉਣੀ ਆ, ਪਹਿਲੇ ਪ੍ਰੈਸ਼ਰ ਐ ਪ੍ਰੈਸ਼ਰ ਵੱਜਦਾ ਨਾ, ਕਹਿੰਦੇ ਇਹ ਆਵਾਜ਼ ਆਈ ਹੈ। ਉਸਤਾਦ ਇੰਨਾ ਖੂਨ ਦਿੰਦਾ ਭਾਈ ਮਿੱਠਾ, ਉਹ ਜਿਹੜੇ ਵਾਸ ਵਾਲੀ ਮਸ਼ੀਨ ਨਹੀਂ ਲਾਉਂਦੇ ਟਟ ਉਹ ਪੂਰੇ ਹਸਪਤਾਲ ਨੂੰ ਲੱਗੀ ਹੈ ਤੇ ਥੱਲੇ ਆਪ ਲੰਮੇ ਪਿਆ ਹੈ ਮਸ਼ੀਨ। ਸਾਰਿਆਂ ਦਾ ਗੁਣ ਸਪਲਾਈ ਹੋਈ ਆ। ਮੈਂ ਉਸ ਪਿੰਡ ਜਦੋਂ ਪਹੁੰਚੇ ਨਾ ਹਸਪਤਾਲ ਵਿੱਚ, ਹਸਪਤਾਲ ਲੱਗੋ ਲੰਘੇ ਤੇ ਡਾਕਟਰ ਕਹਿੰਦੇ ਉਹ ਖੂਨ ਭਰਾ ਲਓ ਆ ਗਿਆ। ਓਏ ਲੈਂਡ ਹਸਪਤਾਲ ਦੇ ਉੱਤੇ ਵੱਡੀ ਟੈਂਕੀ ਪਈ ਇਹਦੇ ਖੂਨ ਦੀ। ਇਹ ਹਫ਼ਤੇ ਬਾਅਦ ਜਾ ਕੇ ਉਹਨੂੰ ਭਰ ਕੇ ਆਉਂਦਾ। ਫੋਨ ਕਰਦੇ ਮਿੱਠੇ ਖੂਨ ਭਰ ਜਾ ਯਾਰ ਆ ਕੇ। ਵੀ ਸੱਚੀ ਉਸ ਪਿੰਡ 'ਚ ਅੱਜ ਵੀ ਯਾਰ ਉਹ ਪਿੰਡ ਵੜਦੇ ਸਾਰਾ ਨਾ
ਮੇਰੀ ਤਸਵੀਰ ਉਹਨਾਂ ਲਾਈ ਸੀ ਖੁਸ਼ੀ ਕਿ ਯਾਰ ਤੂੰ ਇੱਕ ਖੁਸਰੇ ਦੀ ਜਾਨ ਬਚਾਈ ਹੈ ਕੌਮ ਦੀ ਅਮਾਨਤ ਹੈ ਜੀ, ਇਹ ਜੇ ਰੱਖਣਾ। ਮੈਂ ਜਦੋਂ ਵੜਿਆ ਨਾ ਹਸਪਤਾਲ ਦੇ ਵਿੱਚ, ਮੈਂ ਖਵਾਜਾ ਸਰਾਦੀ ਦਾ ਸਾਈਡ ਬਿਲਕੁਲ ਮਿੱਟੀ ਜਿਵੇਂ ਸਟicker ਜਿਹਾ ਨਹੀਂ ਹੁੰਦਾ ਐ ਜੁੜੀ ਦੇਖੀ ਜਿਵੇਂ ਚਾਪਰ ਸੜੇ ਹੁੰਦੇ। ਲੈ ਵੀ ਜੂੰ ਮੇਰਾ ਬੁਲਟ ਅੰਦਰ ਗਿਆ ਵਾ, ਜਿਵੇਂ ਜਿਵੇਂ ਤੁਸੀਂ ਛਾਪਰ 'ਚ ਹਵਾ ਭਰੋ, ਛਾਪਰ ਨਹੀਂ ਆ ਫੁੱਲਦਾ, ਉਹ ਸਾਈਡ ਖੁਸਰੇ ਦੀਆਂ ਫੁੱਲਣੀ ਸ਼ੁਰੂ ਹੋਈ ਹੈ। ਖੁਸਰਾ ਤਾਂ ਆ ਉੱਥੇ ਮੈਨੂੰ ਡਾਕਟਰ ਨੇ ਪੁੱਛਿਆ ਯਾਰ ਉਹ ਕਹਿੰਦਾ ਸੀ ਮੋਜ਼ਾ ਹੀ ਆ, ਅੱਜ ਤੱਕ ਨਹੀਂ ਵੇਖਿਆ ਵੀ ਅੱਜ ਬਲੱਡ ਅੰਦਰ ਗਿਆ ਵਾ ਤੇ ਸਾਈਡ ਵਧੇ ਖੁੱਲੀ ਆ। ਕੌਣ ਆ ਤੂੰ? ਮੈਂ ਕਿਹਾ ਯਾਰ ਪਤਾ ਨਹੀਂ, ਮੇਰੇ ਮਾਲਕ ਦੇ ਕੰਮ, ਸਵੇਰੇ ਘਰੋਂ ਨਿਕਲ ਆਈਦਾ ਵਾ, ਇੱਕਦਮ ਤੇ ਖੱਲਾ ਕੀ ਕਰਦੇ ਜਾਂਦੇ ਆ ਸਦਕਾ। ਮੈਂ ਕਿਹਾ ਉਹੀ ਦੇਣੇ ਬਲੱਡ ਹੀ ਦੇਣੇ। ਉੱਥੇ 1.5 ਫੁੱਟ ਤੋਂ ਬੋਤਲ ਦਿੱਤੀ ਹੈ, ਕੁਝ ਵੀ ਨਹੀਂ ਕਿਹਾ ਕਿ ਸੂਪਰ ਦਾ ਬਿਸਕੁਟ ਪੈਕ ਲਿਆ ਵਾ। ਮੈਂ ਕਿਹਾ ਮੈਂ ਨਾਸ਼ਤਾ ਨਹੀਂ ਕੀਤਾ। ਉਹਨੇ ਮੈਨੂੰ ਕਿਹਾ ਵਾ, ਉਸਨੇ ਨੇ ਕਿਹਾ ਗਾਣਾ ਦੇਖ ਜੋ, ਡਾਂਸ ਦੇਖ ਜੋ। ਮੈਂ ਕਿਹਾ ਨਹੀਂ, ਤੂੰ ਮੇਰੇ ਭਰਾ ਵਰਗਾ ਵਾ, ਮੈਂ ਕਦੀ ਇਦਾਂ ਦਾ ਕੰਮ ਨਹੀਂ ਕੀਤਾ। ਮੇਰਾ ਦੇਖ ਤੂੰ ਹੋਰ ਨਹੀਂ ਗਾਣਾ ਦਿਖਾ ਕੇ ਆਇਆ। ਤੂੰ ਮੇਰੇ ਭਰਾ ਵਰਗਾ ਤੇ ਮੈਂ ਬੇਟੇ ਤੂੰ ਥੱਕਦਾ ਨਹੀਂ, ਬੋਲਦਾ ਥੱਕਦਾ ਨਹੀਂ ਹੁੰਦਾ ਤੈਨੂੰ? ਕੋਈ ਐ ਵੀ ਯਾਰ ਮੈਂ ਸਾਹ ਲੈ ਲਾਂ ਥੋੜਾ। ਸਾਈਨ ਆ ਦੇਖੋ, ਜਦੋਂ ਗੱਲ ਕਰਦੇ ਸਾਈਨ ਲੈਣਾ ਕੁਝ ਬਣ ਰਿਹਾ। ਉਸਤਾਦ ਜੀ ਸੱਚਾ ਵਾਕਿਆ ਖੁਸਰੇ ਵਾਲਾ ਯਕੀਨ ਮੰਨੋ। ਉਹ ਖੁਸਰੇ ਨੇ ਕਿਹਾ ਵੀ ਜਾ ਮਿੱਠਿਆ ਤੁਸੀਂ, ਮੈਂ ਕਿਹਾ ਸੀ 7 ਭਾਈ, ਕਹਿੰਦਾ ਤੇਰੇ 7 ਭਰਾਵਾਂ ਦੇ ਪ੍ਰੋਗਰਾਮ ਸਾਰੀ ਜ਼ਿੰਦਗੀ ਫ੍ਰੀ ਕਰਾਂਗਾ, ਤੇਰੇ 7 ਬੱਚੇ ਵੀ ਹੋਣਗੇ। ਉਹ ਖੁਸਰਾ ਮੇਰਾ ਐਸਾ ਤਾਬੇਦਾਰ ਆ। ਨਹੀਂ ਉਹ ਮੈਂ ਤਾਂ ਗੱਲ ਕਰਾਂਗਾ ਵੀ ਦਾਲੋ ਜਿਹੜਾ ਦਾਲੋ ਖੁਸਰਾ ਵਾ, ਮੈਂ ਤੇ ਲੈਣਾ ਕਿਹੜਾ ਦਾਲੋ ਖੁਸਰਾ ਦਾ ਨਾਮ। ਔਰ ਚੱਸ ਨਾ ਕਰਾਏ ਤੁਹਾਨੂੰ ਡਾਂਸ ਦਾ ਮਜ਼ਾ ਨਾ ਆਵੇ। ਯਾਰ ਕਿਧਰੋਂ ਖੂਨ ਦੀ ਗੱਲ ਹੁੰਦੀ ਤੂੰ ਚੱਸ ਕਰਾਉਂਦੇ ਆ ਗਿਆ ਸਾਨੂੰ। ਡਾਂਸ ਨਹੀਂ, ਡਾਂਸ ਕਿੱਧਰ ਆ ਗਿਆ ਵਿੱਚ? ਗੱਲ ਤੇ ਖੂਨ ਦੀ ਹੁੰਦੀ। ਇਹਦੇ ਖੂਨ 'ਚ ਹੈਗਾ ਨਾ ਡਾਂਸ, ਮਿੱਠੇ ਦੇ ਖੂਨ 'ਚ ਡਾਂਸ ਬਹੁਤ ਆ। ਲਿਆ ਜੀ ਉਹ ਪਹਿਲੇ ਡਾਂਸ ਕਰਦਾ ਸੀਗਾ, ਜਦੋਂ ਇਸ ਬੰਦਾ ਨਾ ਚੀਜ਼ ਦਾ ਬਲੱਡ ਲੱਗਾ 1.5 ਬੋਤਲ ਦੇ ਕੇ ਆ ਖੜੇ ਪੈਰੀ, ਕੁਝ ਵੀ ਨਹੀਂ ਲਿਆ। ਇੱਕ ਸੂਪਰ ਦਾ ਪੈਕ ਲਿਆ 15 ਰੁਪਏ ਵਾਲਾ, ਉਹ ਵੀ ਮੈਂ 15 ਪੈਸੇ ਦੇਣ ਲੱਗਾ ਸੀ। ਉਹ ਖੁਸਰੇ ਦੀ ਅਮੀਰ ਕਹਿੰਦੇ ਪੁੱਤ ਸਾਡਾ ਇੰਨਾ ਦਾ ਬਣਦਾ। ਮੈਂ ਕਿਹਾ ਜਾ ਮਾਂ ਆਪਣੇ ਚਾਲ ਲੜ ਕਰ ਲਾ ਜਿੱਦਾਂ ਤੇਰਾ ਦਿਲ ਕਰਦਾ ਵਾ। ਉਹ ਸੂਪਰ ਦਾ ਪੈਕ ਲੈ ਕੇ ਭਾਰ ਵਾਪਸ ਆਇਆ। ਕਹਿੰਦੇ ਉਦੋਂ ਦਾ ਖੁਸਰਾ ਇਹਨਾਂ ਨੂੰ ਖਾਜਾ ਸਰਾ ਅੱਲਾ ਨੂੰ ਜ਼ਿੰਦਗੀ ਦੇ ਪੂਰਾ ਭਾਈਆਂ ਤਰ੍ਹਾਂ ਫਿਰ ਰਿਹਾ। ਉਹਨੇ ਮਾਹੌਲ ਬਣਾਇਆ ਪਿਆ ਜੀ। ਉਹਨੇ ਡਾਂਸ ਨੂੰ ਛੱਡਤਾ, ਉਹ ਨੇਕੀ ਦੇ ਕੰਮਾਂ 'ਚ ਲੱਗ ਗਿਆ ਵਾ, ਖਿਦਮਤ ਤੇ ਖਲਕ ਹੀ ਕਰਨ ਡਿਆ ਵਾ। ਅੱਜ ਤੇ ਯਾਰ ਮੈਂ ਕਿੱਥੇ ਲੈਣਾ ਦੱਸੋ, ਮੈਂ ਖੂਨ ਕਿੱਥੇ ਲੈਣਾ? ਇੱਥੇ ਖੂਨ ਪਹਿਲੇ ਚੈੱਕ ਨਹੀਂ ਹੁੰਦਾ ਯਾਰ, ਤੇਰਾ ਲੈਬਾਰਟਰੀ ਮੇਰਾ ਨਹੀਂ ਚੈੱਕ ਹੁੰਦਾ, ਉਹਨੂੰ ਪਤਾ ਯਾਰ ਇਹ ਬੇਯਾਰੋ ਪੱਤਰਕਾਰ ਦਈਏ ਤਾਂ ਅੱਲਾ ਦੀ ਰਾਤ ਤੇਰਾ ਮੈਂ ਚੈੱਕ ਕਰ। ਆਹੋ ਪੇਗਾ ਨਹੀਂ, ਕੋਈ ਬਿਮਾਰੀ ਕੋਈ ਟੈਨਸ਼ਨ ਉਹ ਇਹ ਚੈੱਕ ਕਰਦੇ ਲੱਛਣ ਪਹਿਲੇ ਯਾਰ। ਪਜੀਰੀਆਂ ਖਾ ਕੇ, ਦੇਸੀ ਘਿਓ ਖਾ ਕੇ, ਡਰਾਈ ਫੂਡ ਖਾ ਕੇ ਖੂਨ ਬਣੇ ਹਲੇ ਵੀ ਬਿਮਾਰੀ ਲੱਗ ਜਾਣੀ ਆ ਜਾਣਦੇ। ਨਾਲੇ ਸਾਹ ਜੀ ਹੁਣ ਨਹੀਂ ਚੈੱਕ ਕਰਦੇ। ਮੈਂ ਹਸਪੀਟਲ ਰਿਹਾ, ਮੈਂ ਬੋਤਲ ਲੈ ਲੈਂਦੇ ਜਿੱਦਾਂ ਵੀ ਤੁਹਾਨੂੰ ਕੋਈ ਹੈਗੀ ਬਿਮਾਰੀ ਨਹੀਂ ਹੈਗੀ, ਤੁਹਾਡੇ ਕੋਲ ਬੋਤਲ ਲੈ ਕੇ ਉਹਨਾਂ ਨੇ ਉਸ ਗਰੁੱਪ ਦੀ ਬੋਤਲ ਦੇ ਦੇਣੀ। ਨਾਲੇ ਯਾਰ ਹਾਂ ਐਕਸਚੇਂਜ ਕਰ ਦਿੰਦੇ। ਹਾਂਜੀ ਹਾਂ ਉਹਨਾਂ ਕੋਲ ਸਟੋਰ ਪਈਆਂ ਹੁੰਦੀਆਂ ਨੇ। ਉਹ ਚੈੱਕ ਇਸ ਤੋਂ ਨਹੀਂ ਕਰਦੇ। ਉਹ ਨੈਗੇਟਿਵ ਬਹੁਤ ਜ਼ਾਲਮ ਖੂਨ ਆ ਯਾਰ। ਮੇਰਾ ਉਹ ਵੀ ਆ, ਲੱਭਦਾ ਉਹ ਨੈਗੇਟਿਵ ਵੀ ਆ, ਮੇਰਾ ਇਹ ਵੀ ਨੈਗੇਟਿਵ ਵੀ ਆ। ਆਹੀ ਦਿਨੇ ਮੇਰਾ ਉਹ ਨੈਗੇਟਿਵ ਆ, ਰਾਤ ਨੂੰ ਮੇਰਾ ਇਹ ਵੀ ਨੈਗੇਟਿਵ ਆ। ਮੇਰਾ ਟਵਿਨ ਵਨ ਆ, ਇੱਕ ਸਾਥ ਇੱਕ ਫ੍ਰੀ ਆ। ਅੱਛਾ ਉਹ ਨੈਗੇਟਿਵ ਦਾ ਇੱਕ ਹੋਰ ਵਾਧਾ ਵੀ ਆ। ਕੀ ਬਾਤ ਜੀ? ਉਹ ਨੈਗੇਟਿਵ ਨੂੰ ਕੋਈ ਨਹੀਂ ਲੱਗਦਾ, ਉਹ ਨੈਗੇਟਿਵ ਸਾਰਿਆਂ ਨੂੰ ਲੱਗ ਜਾਂਦਾ। ਹਾਂ ਕੀ ਮਤਲਬ ਇਹਦਾ? ਭਲਾ ਚੁੱਪ ਕਰ ਜਾ, ਇਹਦਾ ਕੀ ਮੈਂ ਮਤਲਬ? ਦੱਸਦਾ ਵੀ ਉਹ ਨੈਗੇਟਿਵ ਜਿਹੜਾ ਵਾ ਸਾਰਿਆਂ ਨੂੰ ਹੋ ਜਾਂਦਾ ਵਾ, ਤੇ ਉਹ ਨੈਗੇਟਿਵ ਨੂੰ ਕੋਈ ਨਹੀਂ ਲੱਗਦਾ। ਕੀ ਮਤਲਬ ਕੀ ਇਹਦਾ? ਮਤਲਬ ਇਹੀ ਸਿੱਧਾ ਸਾਫ ਲੈ ਜੀ। ਨਹੀਂ ਇਹਦੀ ਕੋਈ ਤਫਸੀਲ ਸਮਝਾ ਨਾ। ਇਹ ਕਿਹੜਾ ਇੰਗਲਿਸ਼ ਗੱਲ ਹੋਈ ਆ? ਤਫਸੀਲ ਸਮਝਾ। ਉਹ ਨੈਗੇਟਿਵ ਸਾਰੇ ਲੱਗ ਜਾਂਦੇ। ਨਹੀਂ ਸਾਰਿਆਂ ਨੂੰ। ਕਿਹਨਾਂ ਨੂੰ? ਉਹ ਨੈਗੇਟਿਵ ਸਾਰਿਆਂ ਨੂੰ ਆ ਜਾਂਦਾ। ਕਿਹਨਾਂ ਨੂੰ? ਇਹਨਾਂ ਨੂੰ ਸਾਰਿਆਂ ਨੂੰ। ਸਾਰਿਆਂ ਨੂੰ। ਇੱਕ ਬੰਦੇ ਦਾ ਬੀ ਨੈਗੇਟਿਵ ਆ, ਉਹਨੂੰ ਉਹ ਨੈਗੇਟਿਵ ਕਿੱਦਾਂ ਲੱਗ ਜਾਏਗਾ? ਉਹਨੂੰ ਉਹ ਨੈਗੇਟਿਵ ਸਾਰਿਆਂ ਨੂੰ ਆ ਜਾਣਾ। ਤੁਸੀਂ ਕਿਹਾ ਨਹੀਂ ਹੁਣ ਬੀ ਪੋਜ਼ਿਟਿਵ ਵਾਲੇ ਨੂੰ ਜਾਂ ਫਿਰ ਤੁਸੀਂ ਝੂਠ ਬੋਲਣੇ? ਤੂੰ ਵੀ ਬੋਲ ਲੈ ਝੂਠ, ਲੇਕਿਨ ਤੂੰ ਤੇਰਾ ਖੁੱਲ ਕੇ ਤੇ ਬੋਲ। ਹੁਣ ਕਿ ਤਾਂ ਬੋਲ ਉਹਦਾ ਝੂਠ ਵੀ ਦੱਬਿਆ ਜਾਂ ਬੋਲਣ। ਨਹੀਂ ਉਹ ਨੈਗੇਟਿਵ ਸਾਰਿਆਂ ਨੂੰ ਲੱਗ ਜਾਂਦਾ ਵਾ, ਲੇਕਿਨ ਉਹ ਨੈਗੇਟਿਵ ਨੂੰ ਕੋਈ ਨਹੀਂ ਲੱਗਦਾ। ਇਹ ਤੇ ਮੈਂ ਕਿਹਾ ਸੀ। ਹਾਂਜੀ ਇਹ ਤਾਂ ਮੈਂ ਕਿਹਾ ਸੀ, ਉਹ ਤੂੰ ਰਿਪੀਟ ਕਰ ਰਿਹਾ। ਮੈਨੂੰ ਵੀ ਪਤਾ ਵਾ, ਤੁਸੀਂ ਨਾ ਕਹਿੰਦੇ ਮੈਂ ਵੀ ਇਹੀ ਕਹਿਣਾ ਸੀ। ਉਹ ਨੈਗੇਟਿਵ ਦਾ ਮਤਲਬ ਦੇਖੋ ਨਾ ਵੀ ਹੁਣ ਤੈਨੂੰ ਸਮਝ ਲੱਗੀ? ਹਾਂ ਉਸਤਾਦ ਜੀ ਉਹ ਨੈਗੇਟਿਵ ਖੂਨ ਪਾਵਰਫੁਲ ਹੁੰਦਾ ਵਾ। ਜੇ ਮਤਲਬ ਵਾਈਟ ਸੈੱਲ ਜ਼ਿਆਦਾ ਹੁੰਦੇ ਆ, ਉਹ ਸਾਰਿਆਂ ਨੂੰ ਲੱਗ ਜਾਂਦਾ ਵਾ, ਤੇ ਜਿਹੜੇ ਉਹ ਦੂਸਰੇ ਹੁੰਦੇ ਉਹਨਾਂ ਦੇ ਵਾਈਟ ਸੈੱਲ ਘੱਟ ਹੁੰਦੇ, ਉਹਨੂੰ ਨਹੀਂ ਲੱਗਦਾ। ਹਾਂਜੀ ਤੂੰ ਕਿਉਂ? ਵਾਈਟ ਸੈੱਲ ਕਿੱਥੋਂ ਪਾ ਲਏ ਵਿੱਚ ਆਪੇ? ਇਹ ਪਾਲਦਾ ਪਾਵਰ ਵੀ ਪਾ ਲਈ ਤੂੰ। ਉਦਾਂ ਕਹਿੰਦੇ ਵੀ ਪਸਾ ਜੀ ਕੋਈ ਵੀ ਖੂਨ ਹੋਵੇ ਨਾ ਤੇ ਉਹਨੂੰ ਉਹ ਨੈਗੇਟਿਵ ਉਹਨੂੰ ਲੱਗ ਜਾਂਦਾ। ਭਾਵੇਂ ਇਹ ਆ ਭਾਵੇਂ ਬੀ ਆ ਭਾਵੇਂ ਨਹੀਂ ਪਾਵਰਫੁਲ ਨੂੰ ਛੱਡ ਦੂੰ। ਪਾਵਰਫੁਲ ਬੀ ਪੋਜ਼ਿਟਿਵ ਵੀ ਬਹੁਤ ਹੁੰਦਾ। ਹਾਂਜੀ ਪਾਵਰਫੁਲ ਖੂਨ ਦਾ ਨਹੀਂ ਰੌਲਾ, ਯਾਨੀ ਉਹਦੀ ਜਿਹੜੀ ਕੈਟਾਗਰੀ ਆ, ਕਿਸੇ ਨੂੰ ਵੀ ਖੂਨ ਦੀ ਲੋੜ ਆ ਨਾ, ਉਹਦਾ ਕੋਈ ਵੀ ਆ, ਉਹਨੂੰ ਉਹ ਨੈਗੇਟਿਵ ਲੱਗ ਜਾਂਦਾ। ਉਹ ਨੈਗੇਟਿਵ ਵਾਲੇ ਬੰਦੇ ਨੂੰ ਜਦੋਂ ਲੋੜ ਪੈਣੀ ਨਾ, ਉਦੋਂ ਸਿਰਫ ਉਹ ਨੈਗੇਟਿਵ ਹੀ ਲੱਗਣਾ। ਉਸਤਾਦ ਜੀ ਫੁੱਲਮੁਰਕੁੰਡੇ, ਮੇਰੀ ਗੱਲ, ਫੁੱਲਮੁਰਕੁੰਡੇ ਨਿਆਜ਼ਬੋ ਤੇ ਉਹ ਬਾਦਿਆਂ ਨਾਲ ਖਤਾਈ ਤੇ ਹਜ਼ਾਰਾਂ ਨਹੀਂ ਕਹਿ ਲਓ ਤੁਸੀਂ, ਜਦੋਂ ਦੀ ਮਤਲਬ ਬਲੱਡ ਟ੍ਰਾਂਸਫਰਮੇਸ਼ਨ ਸ਼ੁਰੂ ਹੋਈ ਹੈ, ਜਦੋਂ ਸਟਾਰਟ ਹੋਈ ਹੈ ਪਹਿਲੀ ਵਾਰੀ ਕਿ ਵੀ ਇਹਦਾ ਬਲੱਡ ਇਹਨੂੰ ਲੱਗਾ, ਉੱਥੋਂ ਲੈ ਕੇ ਹੁਣ ਤੱਕ, ਉਸ ਦਿਨ ਤੋਂ ਲੈ ਕੇ ਤੇ ਉਸ ਟਾਈਮ ਤੱਕ ਜਦੋਂ ਆ ਲੈਦਾ ਕੈਟਾਗਰੀਆਂ ਨਹੀਂ ਸੀ ਹਲੇ ਹੋਈਆਂ ਕਿ ਬੀ ਪੋਜ਼ਿਟਿਵ ਫਲਾਉਣਾ, ਸਿੰਪਲ ਹੁੰਦਾ ਸੀ, ਉਹ ਕਿੱਦਾਂ ਖੂਨ ਲੱਗਦਾ ਰਿਹਾ। ਉਦੋਂ ਨੀਲੀ ਬੱਤੀ ਥੱਲੇ ਲੈ ਜਾਂਦੇ ਸੀ, ਖੂਨ ਨੂੰ ਪਤਾ ਚੱਲ ਜਾਂਦਾ। ਭਾਜੀ ਮੈਂ ਦੱਸਦਾ ਤੁਸੀਂ ਜਦੋਂ ਇਹ ਹਲੇ ਸ਼ੋਅ ਹੀ ਨਹੀਂ ਸੀ ਹੋਇਆ ਚੱਕਰ, ਇਹ ਪੋਸਟ ਬੀ ਪੋਸਟ ਇਹ ਥੋੜੇ ਸਾਲ ਪਹਿਲੇ ਸ਼ੋਅ ਹੈ, ਯਾਨੀ ਇੱਕ ਦੌਰ ਹੁੰਦਾ ਸੀ ਕਦੋਂ ਆ ਚੱਕਰ ਨਹੀਂ ਸੀ ਹੁੰਦਾ, ਖੂਨ ਚਾਹੀਦਾ ਆ ਜਾ ਯਾਰ, ਦੇਖਣਾ ਹੀ ਨਹੀਂ, ਔਰ ਕਈ ਮਰ ਜਾਂਦੇ ਸੀ, ਇਨਫੈਕਸ਼ਨ ਹੋ ਜਾਂਦਾ ਸੀ, ਕਿੰਨੇ ਸਾਲ ਏਦਾਂ ਰਿਹਾ।
ਯਾਰ ਮੈਨੂੰ ਉਹਨਾਂ ਨੇ 1 ਮਹੀਨੇ ਦਾ ਟਾਈਮ ਦਿੱਤਾ ਅਲਰਟ ਹਸਪਤਾਲ ਵਾਲਿਆਂ ਨੇ, ਕਹਾ ਯਾਰ ਤੇਰੀ ਤਸਵੀਰ ਆ ਕੇ ਥੱਲੇ ਲਿਖਣਾ ਦਾ ਬਲੱਡ ਮੈਨ। ਓਏ ਇਸ ਤੋਂ ਵੱਡਾ ਹੁਣ ਕੀ ਆਜ਼ਾਦ ਆ? ਨਹੀਂ ਤੂੰ ਖੂਨ ਦਿੱਤਾ ਕਦੀ? ਹਾਂਜੀ ਸਰ ਜੀ, ਕਿੰਨੀ ਵਾਰੀ ਜ਼ਿੰਦਗੀ 'ਚ? 3 ਵਾਰੀ ਦਿੱਤਾ, ਕੌਣ? 3 ਬੋਤਲਾਂ ਦਿੱਤੀ ਹਾਂਜੀ ਕਿੰਨੀ ਦੇਰ ਬਾਅਦ? ਮੈਨੇ 3 ਮਹੀਨੇ ਤੋਂ ਬਾਅਦ ਹੀ ਦਿੱਤੀਆਂ, ਲੇਕਿਨ ਸਹੀ ਦਿੱਤੀਆਂ। ਉਸਤਾਦ ਜੀ ਇੱਕ ਮਾਈ ਨੂੰ ਖੂਨ ਦੇ ਕੇ ਆਇਆ, ਉਹ ਘੰਟੇ ਬਾਅਦ ਅੱਜ ਬੈਠੀ ਬੈੱਡ ਤੇ ਡਰਿਬਲ। ਸਾਜੀ ਇੱਕ ਨਾ ਉਰਦੂ ਸਪੀਕਿੰਗ ਸੀ ਸਾਡੇ ਮਹੱਲੇ ਦੇ, ਤੇ ਉਹਨਾਂ ਦਾ ਕੋਈ ਮਸਲਾ ਬਣਿਆ, ਕਹਿੰਦੇ ਯਾਰ ਨੋਨੀ ਦਾ खून लग रहा तो इसका लगवा देते हैं। ਤੇ ਮੈਂ ਕਿਹਾ ਮਾਂ ਜੀ ਤੁਹਾਨੂੰ ਮੈਂ खून देना, ਕਹਿੰਦੀ ਨਾ भाई मैं तो नहीं लगवाऊं। क्यों? मैं तो नहीं लगवाऊं, ये ना मैं आटा गूंदी गूंदी परात बजाने लग जाऊं। ਆਹੋ ਆਟਾ ਗੋਂਦੀ ਭਰਾ ਨੂੰ ਡੇਂਗੀ ਨਹੀਂ ਸੀ ਉਸਤਾਦ। ਸਹੀ ਗੱਲ। ਅੱਛਾ ਨਹੀਂ ਤੇ 3 ਵਾਰੀ ਦਿੱਤਾ ਜ਼ਿੰਦਗੀ। ਕਿਹੜਾ ਗਰੁੱਪ ਤੇਰਾ ਗਰੁੱਪ? ओ पॉजिटिव। O ਪੋਜ਼ਿਟਿਵ। ਅੱਛਾ ਦੱਸ ਤੇਰਾ ਡੇਂਗੀ ਜਦੋਂ ਫੈਲਿਆ ਸੀ ਨਾ ਪੰਜਾਬ ਚ ਬੜਾ, ਉਦੋਂ ਲੋਕਾਂ ਨੂੰ ਬੋਤਲਾਂ ਬਹੁਤ ਲੱਗਦੀਆਂ ਸੀ, ਮਰੀਜ਼ਾਂ ਨੂੰ ਵਾਈਟ ਸੈੱਲ ਇਕੱਲੇ ਲੱਗਦੇ ਸੀ, ਬਲੱਡ ਨਹੀਂ ਸੀ। ਹਾਂ ਵਾਈਟ ਸੈੱਲ ਕੱਢ ਕੇ ਉਦੋਂ ਮੈਂ 1 ਬੋਤਲ ਜ਼ਿੰਦਗੀ ਚ ਬਸ ਦਿੱਤੀ। ਉਹ 1 ਬੋਤਲ ਚੋਂ ਫਿਰ ਕੱਲੇ ਵਾਈਟ ਸੈੱਲ ਕੱਢੇ ਹੋਣੇ ਉਹਨਾਂ ਨੇ। ਉਹ ਰਿਪੋਰਟ ਬੜੀ ਉਹ ਵੀ ਮਸ਼ੀਨ ਐਸੀ ਜਿਹੜੀ ਵਾਈਟ ਸੈੱਲ ਲੈਦਾ ਕਰਦੀ। ਆਹੋ ਮੈਂ ਵਾਈਟ ਸੈਲ ਬੜੇ ਦਿੱਤੇ ਆ। ਅੱਛਾ ਹਾਂਜੀ ਹਾਂਜੀ ਤੁਸ਼ੀਬਾ ਵਾਲਿਆਂ ਦੇ ਆਪਣੇ ਸਾਜੀ ਘਰ ਤੇਰੇ ਘੜੀਆਂ ਰੁਕੀਆਂ ਪਈਆਂ ਉਹਨਾਂ ਨੂੰ ਤੇ ਨਹੀਂ ਵਾਈਟ ਸੈਲ, ਹੁਣ ਵਾਈਟ ਸੈਲ ਦਾ ਸਿਸਟਮ ਹੋਰ ਵਾ। ਤੁਸੀਂ ਸਾਰੇ ਕਿਤੇ ਉਹ ਲੋਕਾਂ ਨੂੰ ਵਾਈਟ ਸੈੱਲ ਦੇ ਨਾਲ ਰਿਮੋਟ ਤੋਂ ਇੰਜ ਕਰਕੇ ਚਲਾ ਰਹੇ। ਵਾਈਟ ਸੈਲ ਜਿਹੜੇ ਬਲੱਡ ਸਰਕੂਲੇਸ਼ਨ ਦੇ ਵਿੱਚੋਂ ਨਿਕਲਦੇ ਆ, ਉਹ ਕਹਿ ਰਹੇ ਆ ਮਤਲਬ। ਸਾਜੀ ਇੱਕ ਜਗ੍ਹਾ ਤੇ ਮੈਂ खून ਦੇਣ ਗਿਆ, ਤੇ ਬੰਦੇ ਨੇ ਨਾ ਮੇਰਾ ਉਹ ਟੈਸਟ ਲਿਆ, ਕਹਿੰਦਾ 4 ਘੰਟੇ ਬਾਅਦ ਆਇਓ। ਅਸੀਂ 4 ਘੰਟੇ ਬਾਅਦ ਨਾ ਉਹਦੇ ਕੋਲ ਗਏ, ਤੇ ਉਹ ਕਹਿੰਦਾ ਜੀ ਕੀ ਨਾਮ ਹੈ ਤੁਹਾਡਾ? ਮੈਂ ਕਿਹਾ ਜੀ ਅਲੀ। ਉਹਨੇ ਨਾਮ ਨੂੰ ਪੜਿਆ ਤੇ ਕਹਿੰਦਾ ਤੁਸੀਂ ਤਾਂ ਨਹੀਂ ਦੇ ਸਕਦੇ, ਕਹਿੰਦਾ ਤੁਹਾਨੂੰ ਹੈਪੇਟਾਈਟਸ ਸੀ ਆ ਤੇ ਫਲਾਣਾ ਇਹ ਉਹ। ਏਦਾਂ ਹੁੰਦਾ ਸੀ ਉਸ ਦੌਰ 'ਚ ਹੁੰਦਾ ਸੀ। ਲੇਕਿਨ ਤੇਰੀ ਦੁਆ ਚ ਸੱਤੇ ਖਾਰਾ ਪਾਕ ਸ਼ਫਾਫ ਖੂਨ ਆ ਯਾਰ। ਉਹ ਜਿਹੜਾ ਰਾਕੇ ਚ ਲੈਬ ਤੇ ਇੰਜ ਕਰਕੇ ਕਰਦੇ ਨੇ, ਉਹ ਵੀ ਨਹੀਂ ਕਦੇ ਕੀਤਾ। ਉਹਨੇ ਇੰਜ ਕਰਕੇ ਦੇਖਿਆ, ਬਾਡੀ ਸਰਕੂਲੇਸ਼ਨ ਦੇਖੀ, ਗੁਫ਼ਤਗੂ ਦੇਖੀ ਆ, ਇਖਲਾਕ ਦੇਖਿਆ, ਉਹਨੂੰ ਕਿ ਲੱਗ ਜਾਣਾ ਓਕੇ ਆ, ਸੱਤਾ ਹੀ ਖਾਰਾ। ਉਸਤਾਦ ਜੀ ਮੈਂ ਯਾਰ ਸਿਵਲ ਹਸਪਤਾਲ ਦੇ ਵਿੱਚ ਖੂਨ ਦੇਣ ਗਿਆ ਮਾਜੀ ਨੂੰ, ਅੱਲਾਹ ਤਾਲਾ ਸਿਹਤ ਦੇਵੇ, ਮਰੀਜ਼ ਤੇ ਬਚ ਗਿਆ, ਲੇਕਿਨ ਉਹਨੇ ਮੈਨੂੰ ਬਨੀਆ ਹੀ ਬਣਾ ਲਿਆ। ਕੀ ਬਣਾ ਲੈ? ਮੁਲਾਜ਼ਮ ਸ਼ਰਫੂ ਕਾਕਾ ਹੀ ਸਮਝਣ ਲੱਗ ਗਿਆ ਮੈਨੂੰ। ਅੱਛਾ ਹਾਂ ਮੈਂ ਜਦੋਂ ਬਲੱਡ ਦੇਣ ਅੰਦਰ ਵੜਿਆ ਵਾ, ਬਿਸਮਿਲ੍ਲਾ ਮਾਸ਼ਾਅੱਲਾ ਅੱਲਾਹ ਖੈਰ ਕਰੇ, ਐ ਹੱਥ ਤੇ ਤਸਵੀਰ ਬੜੀ ਚਾਚਾ ਜੀ ਨੇ, ਫਿਰ ਮਦੀ ਇਧਰ ਆ ਜਾਓ ਬੇਟਾ, ਇਧਰ ਨਾਲ ਬਿਠਾ ਲਿਆ, ਕਿਆ ਕਰਤੇ ਹੋ, ਕਿਆ ਬਾਤ ਹੈ। ਜਦੋਂ ਮੈਂ ਬਲੱਡ ਦੇ ਲਿਆ ਵਾ, ਤੇ ਮੈਂ ਭਲਾ ਕਿੱਥੇ ਬੈਠਾ ਸੀ? ਜਿੱਥੇ ਗੇਟ ਤੇ ਗਾਰਡ ਨਹੀਂ ਬੈਠਾ, ਉਹਨੇ ਬੈਠਾ ਮੈਨੂੰ। ਬਾਤ ਸੁਣੋ ਸਾਜਿਦ, ਹਾਂਜੀ ਇਹ ਛੋਟਾ ਜੂਸ ਸਾਡਾ ਪਾ ਲਿਆ ਕਿਉਂ? ਮੈਂ ਕਿਹਾ ਮੈਂ ਨਹੀਂ ਪੀਣਾ। ਨਹੀਂ ਤੇਰਾ ਨਹੀਂ ਹੈ, ਮਰੀਜ਼ ਨੂੰ ਦੇਣਾ ਮੈਂ। ਖੂਨ ਦੇ ਕੰਮ ਕਰਨ ਦਿਆ ਮੇਰੇ ਕੋਲ ਪੈਂਪਰ ਵੀ ਮੰਗਾਉਣ ਡਿਆ, ਮੇਰੇ ਕੋਲ ਹਲਵਾ ਵੀ ਜਾ ਕੇ ਰੋਟੀ ਫੜ ਕੇ ਲਿਆ। ਸ਼ਾਮ ਨੂੰ 5 ਵਜੇ 5 ਵਜੇ ਚ ਆਇਆ, ਉਹ ਤੂੰ ਤਾਂ ਬਲੱਡ ਦੇਣ ਸੀ ਆਇਆ। ਮੈਂ ਕਿਹਾ ਆਹੋ, ਤੇ ਫਿਰ ਕਹਿੰਦਾ ਕੰਮ ਹੀ ਕਦੋਂ ਕਰੀਏ ਨਾ। ਮੈਂ ਨਹੀਂ ਮੰਨਦਾ ਤੂੰ ਕਦੀ ਖੂਨ ਦਿੱਤਾ। ਉਸਤਾਦ ਜੀ ਮੇਰੀਆਂ ਬੋਤਲਾਂ ਆ ਜਿੰਨਾ खून ਇਹਨਾਂ ਨੇ ਦੱਸਤਾ ਨਾ ਕਿ ਮੈਂ ਇੰਨਾ ਦਿੱਤਾ ਵਾ, ਹੋਰ 5 ਸਾਲਾਂ ਨੂੰ ਸਿਰਫ ਛੰਡ ਕੇ खून ਨਿਕਲਿਆ ਕਰਨਾ। ਹਾਂ ਮਰੀਜ਼ ਦੇ ਮੂੰਹ ਤੇ ਛਿੱਟਾ ਪਾਇਆ ਕਿ ਨਹੀਂ ਹੈ? ਨੋਨੀ ਮੇਰੇ ਪਿੱਛੇ ਮਾਂ ਦੀ ਦੁਆ ਵਾ। ਸਾਨੂੰ ਪਤਾ ਵਾ ਖੂਨ ਬਣਦਾ ਕਿਹੜੀ ਆਈਟਮ ਦੇ ਨਾਲ। ਸਵੇਰੇ 3 ਆਂਡੇ ਖਾ ਲਾ, ਚਾਹ ਦੇ ਕੱਪ ਦੇ ਨਾਲ, ਸ਼ੱਕਰ ਵਾਲਾ ਚਾਹ ਦਾ ਕੱਪ ਹੋਣਾ ਚਾਹੀਦਾ। ਚਾਹ ਤੇ ਬਿਲਕੁਲ ਨਹੀਂ ਪੀਦੀ ਯਾਰ। ਉਹ ਤਾਂ ਮੈਂ ਵੈਸੇ ਨਾਸ਼ਤਾ ਦੱਸਣ ਡਿਆ ਮੈਂ, ਕਿਹੜਾ ਬਲੱਡ ਬਣਾਉਣ ਦਾ ਤਰੀਕਾ ਵਾ। ਲਓ ਜੀ ਆਹੋ ਤੂੰ ਹਲੇ ਮਗਰ ਨਾ ਲੱਗ ਜੀ। ਉਸਤਾਦ ਜੀ ਇੰਜ ਬੋਤਲਾਂ ਲੈਂਸਰ ਲਾ ਕੇ ਗੋਲੇ ਵਾਲੇ ਅੰਦਰ ਐ ਕਰਕੇ ਖੂਨ ਦਿੰਦੇ ਆ। ਖੂਨ ਦੇ ਕੇ ਉੱਤੇ ਸੇਬ। ਉਹਨੇ ਕਹਾ ਥੋੜਾ ਵਾਈਟ ਸੈੱਲ ਵੀ ਪਾ ਲੈ ਬਈ, ਰੈੱਡ ਸੈੱਲ ਪਾ ਦੇ ਅੱਖਾਂ ਵੀ। ਮੇਰਾ ਸਿਵਲ ਹਸਪਤਾਲ ਦੇ ਵਿੱਚ 9 ਬੋਤਲਾਂ ਇੱਕ ਜਾ ਕੇ ਮੈਂ ਦੇਖਦੇ ਮੇਰੀ ਗੱਡੀਆਂ, ਉਹਨੇ ਕਿਹਾ ਯਾਰ ਐ ਲੱਗਣੀ ਤੇ ਐ ਨਹੀਂ ਮਿਠਾਈ। ਮੈਂ ਕਿਹਾ ਜੀ ਭਾਈ ਬਲੱਡ ਪੈਂਗੇ ਰੱਖ ਲਓ। ਇੱਕ ਦਿਨ ਲਾਲ ਸੂਟ ਇਸਤਰੀ ਕਰਨਾ ਸੀ ਭਾਈ ਮਿੱਠੇ ਨੇ, ਤੇ ਉਹ ਇੱਥੇ ਹਲਕਾ ਟੱਕ ਲਾ ਕੇ ਤੇ ਉਹਨੂੰ ਨਾਮ ਲਾਉਣ ਡਿਆ। ਸ਼ਾਵਰ ਕਰ ਨਹੀਂ ਮੈਂ ਜਿੱਥੇ ਵੀ ਗਿਆ ਨਾ, ਡਾਕਟਰ ਨੇ ਇਹ ਜ਼ਰੂਰ ਕਿਹਾ ਕਿ ਤੁਸੀਂ ਕੰਮ ਕੀ ਕਰਦੇ, ਤੁਸੀਂ ਕੋਈ ਯਕੀਨਨ ਨੇਕ ਅਮਲ ਕਰਦੇ ਜਿਹਦਾ ਤੁਹਾਨੂੰ ਇਹ ਫਲ ਮਿਲਣ ਡਿਆ ਵਾ। ਔਰ ਅਲਹਮਦੁਲਿਲਾ ਅਲੇ ਲਈ ਨਾਲ ਕਵਾਂਗਾ, ਇਹ ਬੰਦੇ ਸਾਰੇ ਸੁਣਦੇ ਨੇ, ਔਨ ਹੀ ਰਿਕਾਰਡ ਪਿਆ, ਜਿੱਥੋਂ ਬਲੱਡ ਦਿੱਤਾ ਵਾ ਕੋਈ ਸ਼ੈ ਨਹੀਂ ਖਾਧੀ, ਆਪਣੇ ਪੱਲਿਓਂ ਖਾਧੀ। ਸਿਵਲ ਹਸਪਤਾਲ ਦੇ ਬਾਹਰ ਗੇਟ ਤੇ ਦੀ ਤਸਵੀਰ ਲੱਗੀ, ਉਹਨੂੰ ਥੱਲੇ ਲਿਖਿਆ ਵੀ ਜਿਹਨੂੰ ਵੀ ਖੂਨ ਚਾਹੀਦਾ ਮੈਨੂੰ ਫੋਨ ਕਰ ਲਓ। ਹਾਂ ਜਿਹੜਾ ਵੀ ਹੋਵੇ। ਬਲਕਿ ਉਹਨਾਂ ਨੇ ਹੁਣ ਨਾ ਇਹਦੇ ਘਰੋਂ ਅੰਡਰਗਰਾਉਂਡ ਪੈਪ ਪਾਤਾ ਸਿਵਲ ਹਸਪਤਾਲ ਤੱਕ ਵੱਡਾ। ਹਾਂ ਉਹਨਾਂ ਨੇ ਪੈਪ ਪਾਤਾ, ਅੱਗੋਂ ਉਹਨਾਂ ਨੇ ਟੂਟੀ ਲਾ ਲਈ। ਉਹਨੂੰ ਫੋਨ ਕਰਦੇ ਮਿੱਠੇ ਤਰ੍ਹਾਂ ਛੱਡੀ ਯਾਰ। ਉਹ ਬੱਚਿਆਂ ਨੂੰ ਵੀ ਘਰ ਦੇ ਕਹਿੰਦੇ ਓਏ ਸ਼ੋਰ ਨਾ ਕਰੋ, ਭਾਈ ਮਿੱਠਾ खून ਦੇਣ ਡਿਆ। ਮੇਰਾ ਦੋਸਤ ਬਾਜੀ ਉਹ ਮੈਨੂੰ ਰਾਤ ਨੂੰ ਲੈ ਗਿਆ, ਲੈ ਚੱਲ ਅੱਲਾ ਦੀ ਕਰਨੀ, ਉਸ ਮੇਰੇ ਮਾਲਕ ਦੇ ਕੰਮ ਆ। ਤੈਨੂੰ ਮੈਂ ਕਿਹਾ ਸੀ ਉਹ ਤਾਂ ਫਿਰਨਾ ਛੱਡ ਦੇ। ਸ਼ੁਕਰ। ਹਾਂਜੀ ਕਰਨਾ ਛੱਡਣਾ ਹੀ ਉਹ ਫੇਰ ਲੈ ਗਿਆ ਤੈਨੂੰ ਰਾਤ ਨੂੰ। ਲੈ ਜਾਂਦਾ ਮੈਨੂੰ। ਸਾਜੀ ਇੱਕ ਜਗ੍ਹਾ ਤੇ ਬੋਤਲ ਨਿਕਲਣੀ, ਹਲੇ ਤੋਂ ਅੱਧੀ ਕੁ ਬੋਤਲ ਹੋਈ, ਤੇ ਮੈਂ ਨਾ ਐਵੇਂ ਡਾਕਟਰ ਨੂੰ ਛੇੜਿਆ। ਮੈਂ ਕਿਹਾ ਡਾਕਟਰ ਸਾਹਿਬ ਆ ਲਾਈਟਾਂ ਕਿਉਂ ਬੰਦ ਕਰਤੀਆਂ? ਉਹ ਕਹਿੰਦਾ ਉੱਠੀ ਨਾ ਡੱਬੇ ਪਿਆਰ ਬੜਾ ਵੱਡਾ ਉਹ। ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਬਾਕਾਇਦਾ ਜਿਹੜਾ ਬਲੱਡ ਟੈਸਟ ਰੂਮ ਹੁੰਦਾ ਨਾ, ਉਹਦੇ ਵਿੱਚ ਉਹਨਾਂ ਨੇ 2 ਫਰਿੱਜਾਂ ਸਿਰ ਮੇਰੀਆਂ ਭਰੀਆਂ ਹੋਈਆਂ ਓਏ ਕਿ ਮਿੱਠਾ ਬਲੀਡਿੰਗ ਘਰ ਦਾ ਉੱਥੇ ਹੀ ਰੱਖਦੇ ਆ। ਆਹ ਮਿੱਠਾ ਬਲੀਡਿੰਗ। ਉਹਦੇ खून ਡੈਰੀ ਲਿਖਿਆ ਹੋਇਆ ਤੇ ਫਰਿੱਜ ਦੇ ਅੱਗੇ खून ਡੈਰੀ, ਉਹ ਕਿਲੋ ਪਾ ਦੇਈ ਜਾਂਦੇ ਸਾਰੇ ਮਰੀਜ਼। ਖੂਨ ਡੈਰੀ ਖੂਨ ਡੈਰੀ ਫਾਰਮ।
ਟੱਪ ਰੱਖਿਆ ਉਹਨੇ ਭਰ ਪਈ ਕਦਈ ਇਹ ਜਾਂਦੇ ਕਿਹੜਾ ਆ ਨੇਕੀ ਦਾ ਤਮਸਕਰ ਬਣਾਉਣਾ ਫਿਰ ਤੇ ਨਸਕਰ ਨਹੀਂ ਮਿੱਠਾ ਜੀ ਤੁਸੀਂ ਤੁਹਾਡਾ ਤੇ ਐਂਡ ਇੱਕ ਪੀਪਾ ਇੱਧਰ ਇੱਕ ਇੱਧਰ ਲੱਦ ਕੇ ਦੋਚੀਆਂ ਤਰ੍ਹਾਂ ਦੋ ਖੂਨ ਦੇ ਜਾ ਰਹੇ ਹੋ। ਉਸਤਾਦ ਜੀ ਵੈਸੇ ਡੋਨੇਟ ਕਰ ਸਕਦਾ, ਵੈਸੇ ਜਿੱਥੇ ਕੈਂਪ ਲੱਗੇ ਆ ਉੱਥੇ ਜਾ ਕੇ ਅੱਜ ਇਹਦੇ ਨਾਲ ਜਾਣਾ ਕਿਸੇ ਦਿਨ, ਇਹਦਾ ਖੂਨ ਕਢਾਉਣਾ ਵਾ ਸਾਜ ਜੀ ਹੁਣ ਯਾਰ ਮੈਂ ਉਸਤਾਦ ਕਢਾਉਣਾ ਜੀ, ਖੂਨ ਤੇਰਾ। ਇੱਕ ਤਾਂ ਸੂਈ ਤੇ ਯਾਰ ਡਾਕਟਰਾਂ ਨੇ ਕਿਹਾ ਯਾਰ ਤੂੰ ਕੀ ਅਮਲ ਕੀ ਕਰਦਾ ਵਾ, ਤੂੰ ਸੂਈ ਤੇ ਇੰਜ ਵੀ ਨਹੀਂ ਕਰਦਾ। ਮੈਨੂੰ ਤਾਂ ਪਤਾ ਹੀ ਨਹੀਂ ਤਾਂ ਬਲੱਡ ਨਿਕਲਾ ਫੁਰ ਕਰਕੇ ਆਓ ਭਰੀ ਆ ਤੇ ਉਹ ਅੱਛਾ ਬੋਤਲਾਂ ਨਹੀਂ ਹੁੰਦੀਆਂ ਯਾਰ, ਦੂਜੀ ਬੋਤਲ ਲਾਓ ਦੂਜੀ ਬੋਤਲ ਲਾਓ, ਇਹ ਭਰ ਗਈ ਹੈ ਫਟਾਫਟ ਥੱਲੇ ਦੂਜੀ ਬੋਤਲ ਦੇ ਦਿਓ। ਇਹ ਹੁੰਦਾ ਸਾਹ ਤੇ ਕਿੰਨੇ ਦਿਨ ਆ ਖੂਨ ਤੂੰ ਖੂਨ ਕਿੰਨਾ ਦਿਨ ਇੱਕ ਦਿਨ ਸੁਬਹ 10 ਕਿਲੋ ਰਾਤ ਨੂੰ ਓਏ ਰਾਜਸਥਾਨੀ ਖੂਨ ਹੈ ਇਹਦਾ। ਬੋਲਾ ਕੁਝ ਤੂੰ ਬੂਰਾ ਮਿੱਠਾ ਵਾ ਇੰਨਾ ਖੂਨ ਦੇਣਾ ਤੂੰ ਨਹੀਂ ਉਸਤਾਦ ਜੀ ਸੀਰੀਅਸਲੀ ਯਾਰ ਮੈਂ ਮਹੀਨੇ ਦੇ ਇਹਦੇ ਵਿੱਚ ਬੱਚੇ ਕਢਾ ਲਓ ਇਹ ਸਹੀ ਇਹ ਖੂਨ ਸਹੀ ਹੁੰਦਾ 4 ਬੋਤਲਾਂ ਮਹੀਨੇ 'ਚ ਕਿਤੇ ਨਹੀਂ ਗਈਆਂ, 4 ਬੋਤਲਾਂ। ਆ ਦਿਓ ਇਹ ਪਤਾ ਕਿਤੇ ਨਹੀਂ ਗਈਆਂ। ਯਾਰ ਖੁਰਾਕ ਦੇ ਸਿਰ ਤੇ ਆ ਸਾਰਾ ਖੁਰਾਕ ਦੇ ਸਿਰ ਤੇ ਹੁੰਦਾ। ਯਾਰ Independent ਜਾਨਵਰਾਂ ਨੂੰ ਵੀ ਲੱਗ ਜਾਂਦਾ ਇੱਕ ਦੂਜੇ ਦਾ, ਮਤਲਬ ਇੱਕ ਬੰਦੇ ਨੇ ਮੱਝ ਰੱਖੀ ਹੈ ਉਹ ਬਿਮਾਰ ਹੋ ਗਈ ਹੈ ਉਹਦਾ ਵੀ ਦੂਜੀ ਮੱਝ ਦਾ ਖੂਨ ਲੱਗ ਜਾਂਦਾ ਉਹਨੂੰ। ਨਹੀਂ ਸਾਜ ਜੀ, ਉਸਤਾਦ ਜੀ ਹੁਣ ਮੈਂ ਦੱਸਦਾ ਕੁਝ ਜਾਨਵਰ ਐਸੇ ਨੇ ਜਿਸ ਤਰ੍ਹਾਂ ਬੰਦਰ ਵਾ, ਲੰਗੂਰ ਆ, ਕੈਂਗਰੂ ਆ। ਨਹੀਂ ਆਹੋ ਨਹੀਂ ਉਹ ਰੋਲਾ ਹੋ ਰਹਾ ਆ ਜਿਹੜੇ ਮਤਲਬ ਇੱਕ ਬੰਦੇ ਨੇ ਕੁੱਤਾ ਰੱਖਿਆ ਕਰ ਬੜਾ ਮਹਿੰਗਾ ਮਤਲਬ ਜਰਮਨ ਸ਼ੈਫਰਡ, ਉਹ ਬਿਮਾਰ ਹੋ ਗਿਆ ਉਹਦਾ ਕੋਈ ਜਿਗਰ ਜਾਂ ਕੋਈ ਐਸਾ ਬਦਲਾ, ਉਹਨੂੰ ਬਲੱਡ ਚਾਹੀਦਾ, ਉਹਨੂੰ ਵੀ ਲੱਗਦਾ ਹੋਣਾ ਜੀ ਲੱਗਦਾ ਹੈ। ਕਿਸੇ ਹੋਰ ਕੁੱਤੇ ਦਾ। ਨਹੀਂ ਕੁੱਤੇ ਦਾ ਨਹੀਂ ਲੱਗਣਾ, ਜਿਹੜੇ ਜਾਨਵਰ ਉਸ ਨੁਆ ਵਾ ਨਾ ਉਸ ਤਰ੍ਹਾਂ ਦੇ ਉਹਨੂੰ ਲੱਗ ਜਾਂਦਾ ਵਾ। ਤੂੰ ਇਹ ਕਹਿ ਰਿਹਾ ਉਹਨੂੰ ਵੀ ਕਿਸੇ ਹੋਰ ਕੁੱਤੇ ਦਾ ਹੀ ਕਹਿ ਰਿਹਾ ਮੈਂ। ਕੁੱਤੇ ਤੋਂ ਇਲਾਵਾ ਕੁੱਤੇ ਤੋਂ ਇਲਾਵਾ ਵੀ ਲੱਗ ਜਾਂਦਾ ਭੇੜੀਏ ਦਾ ਵੀ ਲੱਗ ਜਾਂਦਾ ਵਾ। ਨਹੀਂ, ਨਹੀਂ, ਕੁੱਤੇ ਨੂੰ ਭੇੜੀਏ ਸਾਊਥ ਅਫਰੀਕਾ 'ਚ ਇੱਕ ਬਿੱਲੀ ਨੂੰ ਲੱਗਾ ਜ਼ਰਾਫੇ ਦਾ। ਉਹ ਯਾਰ ਜਿਹਨੇ ਦਿੱਤਾ ਉਹਨੂੰ ਉਹਦਾ ਕੋਲ ਤਾਂ ਪੁੱਛ। ਬੈਠੇ ਸਾਊਥ ਅਫਰੀਕਾ ਦੇ ਭਾਈ ਵਿੱਚ। ਜ਼ਰਾਫਾ ਹੁਣ ਕੁੱਤੋਂ ਮਿਆਉ ਕਰਦਾ। ਹਾਂਜੀ ਕੁੱਤੋਂ ਮਿਆਉ। ਜ਼ਰਾਫੇ ਦਾ ਬਿੱਲੀ ਨੂੰ ਲੱਗਾ ਯਾਰ। ਚਲੋ ਹਾਂਜੀ ਬਿੱਲੀ ਥਦੋਂ ਬਿੱਲੀ ਦਾ ਨਹੀਂ ਉਹਨੂੰ ਲੱਗਾ, ਅੱਛਾ ਪੁੱਠਾ ਕਰ ਲਿਆ ਤੂੰ ਸਾਹਿਬ। ਹੁਣ ਬਿੱਲੀ ਐ ਤੁਰ ਗਈ ਕਹਿੰਦਾ ਐ। ਜ਼ਰਾਫਾ ਨੂੰ ਉੱਤੋਂ ਮਿਉਂ ਕਰਦਾ। ਇਹ ਜਾਨਵਰਾਂ ਦੇ ਵਿੱਚ ਸੈਟੀਸਫਿਕੇਸ਼ਨ ਹੁੰਦੀ ਹੈ ਜੀ। ਹਾਂਜੀ। ਇਹ ਹੋਣੀ ਚਾਹੀਦੀ ਆ। ਜਿਹੜੇ ਜਿੱਦਾਂ ਦੇ ਨੁਮਾਇਆਂ ਜਾਨਵਰ ਆ, ਸਿਰਫ ਵਾਹ ਜ਼ਰਾਫਾ ਔਰ ਕੈਂਗਰੂ ਦੀ ਹਲ ਮੀਟਿੰਗ ਚੱਲ ਰਹੀ ਹੈ ਵੀ ਆਪਾਂ ਇੱਕ ਦੂਜੇ ਦਾ ਬਲੱਡ ਲਾ ਲਿਆ ਕਰੀਏ। ਲਾ ਲਈ ਕਰ ਜਾਂਦੀ ਇਹ ਮੀਟਿੰਗ ਬੈਠੀ ਹੋਈ ਹੈ ਕਿਉਂਕਿ ਦੋਨਾਂ ਦਾ ਇਹਨਾਂ ਦਾ ਕੋਈ ਨੁਮਾ ਨਹੀਂ ਹੈਗਾ, ਤਾਜ ਹਾਥੀ ਦਾ ਵੀ ਕੋਈ ਨੁਮਾ ਨਹੀਂ ਹੈਗਾ। ਨੁਮਾ ਸਮਝਦੇ ਨੁਮਾ ਹੈ ਹਾਥੀ ਦਾ, ਹਾਥੀ ਨੂੰ ਲੱਗ ਜਾਂਦਾ ਹਿੱਪੋ ਦਾ ਖੂਨ। ਹਿੱਪੋ ਦਾ, ਉਹ ਵੀ ਹਿੱਪੋ ਦਾ ਭਾਜੀ 2018 ਤੋਂ ਬਾਅਦ ਲੱਗਣਾ ਸ਼ੁਰੂ ਹੋਇਆ। ਪਹਿਲੇ ਹਿੱਪੋ ਦਾ ਵੀ ਨਹੀਂ ਸੀ ਲੱਗਦਾ। ਉਸਤਾਦ ਜੀ ਨਾਲੇ ਜਿਹੜੇ ਕੈਂਗਰੂ ਨੇ ਨਾ ਇਹਨਾਂ ਦੀ ਹੁਣ ਨਵੀਂ ਲਾਟ ਆਉਣ ਲੱਗੀ ਹੈ, ਸਾਈਡ ਪਾਕਟ ਆਉਣ ਲੱਗੇ ਆ ਉਹ। ਹਾਂਜੀ ਆ ਸੈਂਟਰ ਖਤਮ ਔਰ ਅੱਛੀ ਬਾਤ ਹੈ ਝੋਲੀ ਜਿਹੜੀ ਜਾਲੀ ਵਾਲੀ ਤੇ ਕਰਨ ਸਲਵਾਰ ਦੀ ਜੇਬ ਨੂੰ ਉਹ ਨਹੀਂ ਨਹੀਂ ਉਹ ਥੱਲੇ ਵਾਲੀ ਲੱਗੀ, ਜਿਹੜੀ ਝੋਲੀ ਉਹ ਜਾਲੀ ਵਾਲੀ ਕਰਨ ਲੱਗੇ ਨਜ਼ਰ ਨਹੀਂ ਸੀ ਉਹਦੇ ਵਿੱਚ ਹੈ ਕੀ ਆ। ਤਾਜੀ ਉਹ ਜਿਹੜੇ ਉਹ ਕਛੂਏ ਨਹੀਂ ਉਹਨਾਂ ਨੇ ਵੀ ਆਪਣੇ ਉੱਤੇ ਸਰਾਗ ਕਰਾ ਲਿਓ, ਕਹਿੰਦੇ ਬਾਰਿਸ਼ ਦਾ ਪਾਣੀ ਨਹੀਂ ਆਉਂਦਾ। ਉਸਤਾਦ ਜੀ ਬਿੱਲੀਆਂ ਵੀ ਹੁਣ ਕਲੀਨ ਸ਼ੇਪ ਹੋਣ ਲੱਗੀਆਂ ਵਾਲਾਂ ਤੋਂ, ਕਹਿੰਦੇ ਸਾਨੂੰ ਬਹੁਤ ਉਲਝਣ ਹੁੰਦੀ। ਨਹੀਂ ਉਹਨਾਂ ਨੇ ਸਾਜੀ ਇੱਕ ਤਜਵੀਜ਼ ਪਾਸ ਕੀਤੀ ਹੈ ਕਿ ਕੱਛੂ ਕੁਮਾ ਹੁਣ ਬਣਾਣਾ ਐਸ ਰੁੱਖ ਨਹੀਂ ਬਣਾਣਾ, ਇੰਜ ਬਣਾਣਾ। ਹਾਂ ਥੱਲੇ ਲੱਗ ਜਾਣੇ ਟਾਇਰ। ਇਹ ਜਿਹੜੀ ਇਹਦੀ ਸੁਸਤੀ ਵਾਲੀ ਗੱਲ ਹੈ ਨਾ ਉਹਦਾ ਉਹਨਾਂ ਨੇ ਤੋੜ ਕੱਢਿਆ, ਸ਼ੂਟਰ ਹੋ ਜਾਏਗਾ। ਔਰ ਜਿਹੜੀ 1 to 5 ਟਾਈਪ ਸ਼ੂਟਰ ਹੋ ਜਾਏਗਾ ਕਹਿੰਦਾ। ਜਿਹੜਾ ਕਹਿੰਦੇ ਨੇ ਕਛੂਕੁਮਾ ਦਾਤੀ ਮਾਰਦਾ, ਦਾਤੀ ਨੂੰ ਕੋਈ ਫੜਨ ਲੱਗਿਆ, ਕਹਿੰਦਾ ਤੇਰੇ ਕਿਸੇ ਕੰਮ ਦੀ ਤੂੰ ਦਾਤੀ ਲੈ ਕੇ ਫਿਰਦਾ ਰਹਿਣਾ ਵਾ, ਖਰਚਾ ਹੀ ਪਾਉਣਾ, ਦਾਤੀ ਵਾਪਸ ਲੈ ਲੱਗੇ ਤੂੰ। ਸਾਗ ਪਕਾਉਣਾ ਹੁੰਦਾ ਜਿਹੜਾ। ਉਸਤਾਦ ਜੀ ਕੇਕੜੇ ਦੀ ਇੱਜ਼ਤ ਵੱਧ ਗਈ ਆ ਹੁਣ ਜੰਗਲ 'ਚ। ਜੀ ਭਾਜੀ ਉਹ ਇੱਕ ਵਾਰੀ ਗਿਆ ਵਾ ਉੱਥੇ ਪਤਾ ਨੀ ਲੂੰਬੜੀ ਦੀ ਸਾਲਗਿਰਾ ਸੀ, ਉਹ ਆਪਣੇ ਅੰਗੂਠੇ 'ਚ ਨਾ ਢੱਕਣ ਕੋਲ ਕੋ ਦਿੰਦਾ ਰਿਹਾ ਬੋਤਲਾਂ। ਕੇਕੜਾ ਸਹੀ ਗੱਲ ਆ ਉਹ। ਉਹਨੇ ਆ ਟੱਕ ਚਾਬੀ ਨਹੀਂ ਸੀ ਲੱਭਣ ਦੀ, ਬਾਂਦਰ ਐ ਕਰਨ ਲੱਗਾ ਦੰਦ ਨਾਲੇ ਨੇ ਜਿਹੜਾ ਕਿਹਾ ਉਹ ਯਾਰ ਦੱਸੇ ਨਹੀਂ ਲੂੰਬੜੀ ਸਾਲਗਿਰਾ ਭਾਈ, ਉਹ ਫੀਤਾ ਕੱਟਣ ਵਾਸਤੇ ਕੋਈ ਸ਼ੈ ਲੱਭੀ ਹਾਂਜੀ। ਕਹਿੰਦੀ ਕੇਕੜਾ ਦਾ ਪਿੱਛੇ ਹੋ ਜਾ, ਕੇਕੜਾ ਕੇਕੜਾ ਐ ਕਰਕੇ ਇਹਦਾ ਕੱਟਿਆ। ਕਿਹੜੇ ਨੇ ਵੀ ਕਿ ਪਿੱਛੇ ਹੋ ਜਾਓ। ਤਾਜੀ ਜੰਗਲ ਦਾ ਨਾਈ ਵੀ ਉਹ ਖਤਮ ਕਰਨ ਲੱਗਾ ਆਪਣਾ ਕੰਮ। ਉਹ ਜਿਹੜਾ ਉਹ ਵਾਲ ਉਹੀ ਕੱਟਦਾ ਕੇਕੜਾ ਸਾਰਾ। ਹੋਵੇ। ਸਾਜੀ ਲੂੰਬੜੀ ਹੁਣ ਉੱਥੇ ਦਰਬਾਰ 'ਚ ਲੱਗੀ ਡਿਊਟੀ ਤੇ, ਇੰਜ ਪਿੱਛੇ ਨੂੰ ਮੂੰਹ ਕਰਕੇ ਝੱਲ ਦਿੰਦੀ ਸ਼ੇਰ ਨੂੰ ਪੂੰਛਣਾ ਐ ਪੂਰੀ 7-8 ਏਦਾਂ ਖਲੋਤੀਆਂ ਹੁੰਦੀਆਂ ਲੂੰਬੜੀਆਂ, ਸ਼ੇਰ ਐ ਬੈਠਾ ਸਕੂਨ, ਲੂੰਬੜੀ ਨੂੰ ਕੋਈ ਕੁਝ ਕਹਿ ਨਹੀਂ ਸਕਦਾ, ਉੱਥੇ ਦਰਬਾਰੀ ਬਣੀ ਆ। ਉਸਤਾਦ ਜੀ ਦੌਰ ਖਤਮ ਹੋਣ ਵਾਲਾ, ਹੁਣ ਅੱਗੇ ਜਾਨਵਰ ਨਵੀਂ ਮੀਟਿੰਗ ਚੱਲ ਹਾਥੀ। ਰਹੀ ਹੈ। ਸ਼ੇਰ ਬਾਸ਼ਣ ਸੀ ਹੈ ਪਹਿਲੇ ਲੇਬਰ ਕਾਉਂਸਲ ਹੀ ਜੰਗਲ ਦਾ, ਹਾਂਜੀ ਐਸੇ ਨੂੰ ਚੱਕ ਕੇ ਜਾ ਕੇ ਚਵਲਾ ਮਾਰ ਕੇ ਨੇ ਧਰਨੇ ਧੁਰਨੇ ਦਿੱਤੇ ਆ, ਤਾਂ ਕਰਕੇ ਉਹ ਸ਼ੇਰ ਕੀਤਾ ਗਿਆ, ਸਦਰ ਕੀਤਾ ਗਿਆ। ਨਾਲੇ ਜਿਮ ਦੁਬਾਰਾ ਕਰਨਾ ਤੋਂ ਹੁਣ ਜਾਨਵਰਾਂ ਦਾ ਇਕੱਠ ਹੋ ਰਿਹਾ, ਇਲੈਕਸ਼ਨ ਹੋਣੇ ਨੇ 2025 ਦੇ ਵਿੱਚ, ਪਤਾ ਚੱਲਣਾ ਕਿ ਨਵਾਂ ਬਾਦਸ਼ਾਹ ਕੋਲ। ਨਹੀਂ ਉਹ ਭੇੜੀਏ ਨੇ ਬਣਨਾ ਵਾ, ਹੋਵੇ ਕਿ ਦੇਤੀ ਇਹਨੇ ਸ਼ੇਰ ਨੇ ਆਪਣੀ ਸਾਰੀ ਲਾਗ, ਉਹਨੇ ਕਿਹਾ ਜੀ ਤੂੰ ਲਾ ਲਾ ਭਾਈ, ਮੇਰੇ ਕੋ ਨਹੀਂ ਇਹ ਸ਼ੇਰੀ ਸੰਭਾਲ। ਯਾਰ ਲਗੜ ਬੱਗੇ ਨੂੰ ਬਣਾਓ, ਲਗੜ ਬੱਗੇ। ਹਾਂ ਲਗੜ ਬੱਗਾ ਇਹ ਜੰਗਲੀ ਜਾਨਵਰ ਨਹੀਂ ਹੈਗਾ, ਇਹ ਲਗੜ ਬੱਗਾ ਬਾਹਰੋਂ ਪਾਇਆ। ਲਗੜ ਬੱਗਾ ਔਰ ਜ਼ਰਾਫਾ ਦੂਰੋਂ ਇਹ ਆਜ਼ਾਦ ਜਾਨਵਰ ਇਹ ਬਾਹਰੋਂ ਮੰਗਾਏ ਗਏ ਆ। ਇਹ ਉੱਥੇ ਦੇ ਭਾਈ ਲੋਕ ਆ ਸਾਜੀ। ਹਾਂ ਹਾਂ ਇਹ ਭਾਈ ਲੋਕ ਆ। ਆ ਜਾਨਵਰ ਸਹੀ ਗੱਲ ਆ, ਲਗੜ ਬੱਗੇ ਉਹ ਸਾਲੇ ਜੰਗਲ ਦੇ ਵਾਕਈ ਭਾਈ ਲੋਕ ਆ। ਜੋ ਮਰਜ਼ੀ ਕਰਨ, ਉਹ ਨਹੀਂ ਦੇਖਦੇ ਵੀ ਸ਼ੇਰ ਦਾ ਵੀ ਕੋਈ ਨਿਜ਼ਾਮ ਆ ਤੇ ਨਹੀਂ। ਆ ਤੁਰੀ ਵੀ ਤੁਸੀਂ ਕਹਿੰਦੇ ਨੇ ਤੁਰਦੀ ਗਾਂ ਨੂੰ ਖਾਈ ਜਾਂਦੇ ਆ। ਹਾਂ ਅਸੀਂ ਯਾਰ ਤੁਰੀ ਜਾਂਦੇ ਨੂੰ ਜ਼ਰਾਫਾ ਇਸ ਤੋਂ ਉਹ ਹਾਂ ਖੁਸ਼ ਬਹੁਤ ਰਹਿੰਦੇ ਹੋ। ਜ਼ਰਾਫਾ ਇਸ ਤੋਂ ਜੰਗਲ 'ਚ ਪਾਇਆ ਗਿਆ। ਦਰਖਤ ਨਾ ਪਿਆ ਸੀਗੇ, ਜ਼ਿਆਦਾ ਸੀਗੇ ਦਰਖਤ, ਜਾਨਵਰ ਸਾਰੇ ਗੀੜੇ ਸੀਗੇ, ਨਜ਼ਰ ਨਹੀਂ ਸੀ ਆਉਂਦਾ ਬਾਹਰ ਕੀ ਹੋਣ ਡਿਆ। ਜ਼ਰਾਫਾ ਉਤੋਂ ਦੇਖ ਕੇ ਦੱਸਦਾ ਵੀ ਉਹ ਆਉਣ ਡਿਆ ਮੀਡੀਆ ਵਾ ਮੀਡੀਆ। ਨਾਲੇ ਉਹ ਮੌਸਮ ਦਾ ਕੰਮ ਲਿਆ ਸੀ। ਕਰਦਾ ਸਾਜੀ, ਵੈਦਰ ਦਾ। ਜਦੋਂ ਬੱਦਲ ਹੁੰਦੇ ਖੱਪ ਪਾਉਂਦਾ ਅੰਦਰ ਕਰ ਲੋ ਸਾਰਾ ਮੰਜੇ ਮੁੰਜੇ ਵਿਸਰੇ। ਇਹ ਬਾਤ ਹਾਂਜੀ ਬਾਰਿਸ਼ ਵਿੱਚ ਬੱਦਲ ਆ ਗਏ,
ਜ਼ਰਾਫੇ ਨੇ ਪਹਿਲੇ ਲੈਟ ਫੜਾਉਂਦੇ ਹੁੰਦੇ ਸੀ ਇੰਜ ਕਰਕੇ, ਤੂੰ ਲੈਟ ਮਾਰਨੀ ਸਿਰ, ਜਦੋਂ ਇਹਨਾਂ ਕਿਤੇ ਚਿੜੀ ਚਿਕਾ ਖੇਲਣਾ ਸਾਰੇ ਜਾਨਵਰਾਂ ਨੇ ਹੁੰਦਾ ਹੀ ਹੈ ਨਾ ਰੌਣਕ ਮੇਲਾ। ਉਹ ਯਾਰ ਜ਼ਰਾਫਾ ਲੈਟ ਫੜਦਾ ਸੀ। ਜ਼ਰਾਫੇ ਨੇ ਸਿਰਫ ਇਹ ਕੰਮ ਕਰਨਾ ਹੁੰਦਾ ਸੀ, ਉਹ ਸ਼ਹਿਰਦਾਰੀ ਵੱਲ ਮੂੰਹ ਕਰਕੇ ਖਲੋਤਾ ਹੁੰਦਾ ਸੀ, ਓਏ ਸ਼ਿਕਾਰੀ ਵਾੜਾ ਆ। ਹਾਂ ਉੱਥੇ ਉਹੀ ਪੈ ਜਾਂਦੀ ਸੀ। ਇਨਫੋਰਮੇਸ਼ਨ ਟੈਕਨੋਲੋਜੀ ਮੈਨੇਜਰ ਹਾਂ। ਆਈਟੀ ਨਾਲੇ ਘਰਾਂ ਝਾਤੀ ਮਾਰ ਕੇ ਸਿਖਾਉਂਦਾ ਸੀ ਰਾਤ ਨੂੰ 2 ਵਜੇ ਉੱਤੇ ਦੇ ਕੇ, ਓਏ ਬੰਦ ਕਰ ਟੀਵੀ ਬੰਦ ਕਰ ਸੌਂ। ਹਾਂਜੀ ਇੱਦਾਂ ਹੀ। ਫੈਮਿਲੀ ਜਾਨਵਰ ਹੈ ਇਹ। ਹਾਂ ਤੇ ਆਕਪੋਟਕਸ ਸ਼ਾਦੀਆਂ ਤੇ ਸਾਜੀ ਲਾਈਟਿੰਗ ਕਰਦਾ, ਉਹਦੀਆਂ ਜਿਹੜੇ ਬਾਹਾਂ ਉੱਥੇ ਇੰਜ ਲਾ ਦਿੰਦੇ ਆ ਲਾਈਟ ਤੇ ਘੁੰਮਦਾ ਇੰਜ ਰਾਤ ਨੂੰ, ਐ ਪੂਰੀ ਲਾਈਟਿੰਗ ਦਿੰਦਾ ਉਹ। ਔਰ ਤੁਹਾਨੂੰ ਪਤਾ ਨੇ ਆਪਣੇ ਆਪ ਨੂੰ ਪੇਸ਼ ਕੀਤਾ ਜੰਗਲ ਦੀ ਫਲਾਹ ਬਹਿਬੂਦ ਲਈ, ਹੁਦਹੁਦ ਨਹੀਂ ਲੰਮੀ ਚੁੰਝ ਵਾਲੇ, ਇਹਨਾਂ ਤੇ ਜਾਨਵਰ ਆਪਣੀ ਕਮੀਜ਼ਾਂ ਟੰਗ ਸਕਦੇ। ਹਾਂ ਸਹੀ ਗੱਲ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਭਾਜੀ ਹਾਥੀ 70,000 ਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਪਾਣੀ ਤੇ ਰੋਕ ਦੋ ਚ ਲੱਗਣ ਲੱਗਾ। ਹਾਥੀ ਨੇ ਸਿਰ ਸੁੱਟਣਾ, ਪਾਣੀ ਲਾਉਣਾ, ਨਹਿਰਾਂ ਤੋਂ ਐ ਹੱਥ ਹੈ ਪੌਦੇ ਨੂੰ ਪਾਣੀ ਲਾਉਣਾ, ਬਾਤ ਕਰਨਾ ਕੱਖ ਨਹੀਂ। 9 ਤੋਂ 5 ਡਿਊਟੀ ਹੈ ਰੋਟੀ ਮਾਲਕਾਂ ਦੀ। ਉਹ ਕਿੰਨੀ ਸਪੈਸ਼ਲ ਝੂਠੇ ਨਹੀਂ ਯਾਰ। ਤੂੰ ਵੀ ਸੁੰਡ ਲਵਾ ਕੇ ਖੂਨ ਦੇਣ ਲਈ। ਹਾਂ ਉਹੀ ਤੈਨੂੰ ਕਹਿ ਰਿਹਾ। ਇੱਥੋਂ ਇੰਜ ਕਰਕੇ ਜਿੱਦਾਂ ਪੈਪ ਟੰਗੀ ਦਾ ਸੋਡਾ ਲਪੇਟ ਕੇ ਇੱਚ ਕਰ ਟੰਗਿਆ ਪੈਪ ਹੈ, ਲੇਕਿਨ ਇਹ ਤਾਂ ਬਾਅਦ ਨਾ ਕਹਿਣ ਯਾਰ ਵੀ ਨਹੀਂ ਤੂੰ ਖੂਨ ਦੇਣਾ। ਹਸਪਤਾਲ ਵਾਲੇ ਭਾਜੀ, ਹਸਪਤਾਲ ਵਾਲੇ ਕਹਿਣ ਭਾਈ ਸਾਡੀ ਮਿੱਠੇ ਵਾਲ ਬਾਂਦ ਲੱਗੀ ਖੂਨ ਦੀ। ਹਾਂ ਉਸਤਾਦ ਜੀ ਇਹ ਚੀਜ਼ਾਂ ਸਮਝਣੇ, ਜਿਸ ਬੰਦੇ ਨੂੰ 2 ਕਿਲੋ ਸਵੇਰੇ ਦੇਣਾ, ਉਹਨੇ 2 ਕਿਲੋ ਰਾਤ ਨੂੰ ਦੇਣਾ। ਜਿਸ ਬੰਦੇ ਨੂੰ ਮੇਰਾ ਖੂਨ ਲੱਗਾ ਨਾ ਇਹ ਝੂੜਾ ਕੇ ਮੈਂ ਚੇਦਾ ਕਰਨਾ ਸੀ। ਸੈਂਸਰ ਵਾਲਾ ਖੂਨ ਉਸਤਾਦ ਜੀ ਬੋਤਲ ਥੱਲੇ ਕਰੋ ਆਣ ਲੱਗ ਪੈਂਦਾ। ਆਓ ਆਟੋ ਨਹੀਂ ਉਹ ਮੁੱਠ ਨਾਲ ਲਵਾ ਜਿਹੜੀ ਆਈਸਕ੍ਰੀਮ ਵਾਲੀ ਨੇ ਐ ਕੀਤਾ ਖੂਨ ਬਾਹਰ ਪਰ ਥੱਲੇ ਸੀ। ਆਹ ਉਹੀ ਠੀਕ ਆ। 29 ਤੋਂ 30 ਬੋਤਲਾਂ ਦਿੱਤੀ ਬੈਠੇ ਆ ਜੀ। 29 ਆ ਸੀਰੀਅਸ ਵਾ ਇਹ ਜਿਹੜਾ ਫਿਕਰ ਆ ਨਾ। ਦੂਸਰੇ ਡੋਨਰਾਂ ਵਾਲਾ ਹਿਸਾਬ ਨਹੀਂ ਹੈ ਸਾਥ ਜੀ। ਡਾਕਟਰ ਜਾ ਕੇ ਪਹਿਲੇ ਇਹਦੇ ਮੂੰਹ ਚੋਂ ਕਾਰ ਦਾ ਤੇਲ ਚੈੱਕ ਕਰਨ ਵਾਲੇ ਐ ਨਗਾਉਂਦੇ। ਗੇਜ ਕਮਾਨਾ ਲਬਰੇਜ਼ ਹੋ ਜਾਂਦਾ ਸਬਰ ਦਾ। 29 ਤੋਂ 30 ਬੋਤਲਾਂ ਅੱਗੇ ਮੈਂ ਚੇਦਾ ਕੀਤਾ, 29 ਤੋਂ 30 ਬੋਤਲਾਂ ਦਿੱਤੀ ਬੈਠਾ ਵਾ। ਮੇਰਾ ਇੱਕ ਦੋਸਤ ਮੈਨੂੰ ਲੈ ਕੇ ਰਾਤ ਨੂੰ ਗਿਆ ਠਾ ਕੇ, ਉਹਨੂੰ ਅੱਲਾ ਨੇ ਭਾਂਜਾ ਦਿੱਤਾ। ਭੈਣ ਸਾਡੀ ਅੱਲਾ ਖੁਸ਼ ਰਵੇ ਬਦ ਰਵੇ। ਮੈਨੂੰ ਫੋਨ ਕਰਕੇ ਅਗਲੇ ਦਿਨ ਬੈਠਾ ਜੀ ਬੇਟਾ ਆਇਆ ਮਾਸ਼ਾਅੱਲਾ। ਮੈਂ ਕੋ ਮੁਬਾਰਕ ਹੋਵੇ। ਮੈਂ ਕਿਹਾ ਮੇਰਾ ਬਲੱਡ ਦਿੱਤਾ ਸੀ, ਕਹਿੰਦਾ ਹੋਣ ਲੱਗਾ ਉੱਥੇ ਪਿਆ ਕਹਿੰਦਾ ਜਾ ਚੁੱਕ ਲਿਆ। ਅੱਛਾ ਜ਼ਿਆਦਾ ਖੂਨ ਦਾ ਪਿਆ ਹੀ ਆ, ਲੱਗਾ ਕਿਸੇ ਨੂੰ ਨਹੀਂ। ਜ਼ੀਚੀ ਬੀਚੀ ਜਿਹੜੀ ਨਾ ਇਨਫੋਰਮੇਸ਼ਨ ਮੇਰੇ ਕੋਲ ਪਹੁੰਚੀ। ਤੁਹਾਨੂੰ ਦੱਸਿਆ ਤਕਰੀਬਨ ਫੈਸਲਾਬਾਦ ਦੇ ਕੋਈ ਚੀਂਦਾ ਹਸਪਤਾਲ ਹੋਣੀ ਤੇ ਮੇਰਾ ਬਲੱਡ ਨਹੀਂ ਪਿਆ। ਉਸਤਾਦ ਜੀ ਭਾਈ ਮਿੱਠਾ ਬਲੀਡਿੰਗ ਐਵੇਂ ਨਹੀਂ ਕਿਹਾ ਗਿਆ। ਭਾਈ ਮਿੱਠੇ ਦਾ ਖੂਨ ਕੱਢਣ ਤੋਂ ਪਹਿਲੇ ਨਾ ਉਹ ਤੋਂ ਭਾਈ ਮਿੱਠੇ ਨੂੰ ਐਂ ਕਰਦੇ ਵੇਲੇ ਉਹ ਖਲੀ ਮਾਰ ਉਹ ਖਲੀ ਮਾਰਦੇ ਹੁੰਦੇ ਆ। ਮਾਰਦੇ। ਨਹੀਂ ਨਹੀਂ ਬਾਹ ਇੰਜ ਕਰਕੇ ਨਾ ਪਹਿਲੇ ਥੱਲੇ ਪਾਣੀ ਮਾਰ ਕੇ ਨਾ ਇਹ ਨਾੜਾਂ ਸਿੱਧੀਆਂ ਨਿਕਲੀਆਂ ਕਰਦੇ। ਜੇ ਖੂਨ ਨਾ ਮਿਲੇ ਫਿਰ ਟੀਕਾ ਵੀ ਲਾਉਂਦੇ ਆਹੋ ਯਾਰ। ਆ ਕੀ ਗੱਲ ਆ? ਪਸਮਾਨਦੇ ਖੂਨ ਚੋਂਦੇ ਆ। ਇਹਨੂੰ ਉਸਤਾਦ ਜੀ ਪਸਮਾਨਾ ਕਹਿੰਦੇ। ਆਪਸ ਮਾਣਾ। ਇੱਕ ਹਲਕੀ ਜੀ ਗ੍ਰੈ ਵਾਟਰ ਦੀ ਬੋਤਲ ਪੀ ਦੀ ਆ, ਜਿੰਨੀ ਮਰਜ਼ੀ ਬਲੱਡ ਦੀ ਬੋਤਲਾਂ ਕੱਢ ਲਓ। ਅੱਛਾ ਜੀ ਹੁਣ ਨੌ ਨਿਹਾਲ ਤੁਹਾਨੂੰ ਪਤਾ ਕਾਹਦੇ ਵਾਸਤੇ ਆ? ਖੂਨ ਬਣਾ ਉਹ ਬੱਚਿਆਂ ਵਾਸਤੇ ਬੱਚਿਆਂ ਆ ਯਾਰ। ਵਾਸਤੇ ਆ ਭਾਈ ਆ ਵੇਖ। ਮੇਰੇ ਬੱਚੇ ਮੇਰੇ ਨੋਨੇ ਹਾਲ। ਹਾਂ ਬਸ ਇਹ ਨੌ ਨਿਹਾਲ ਬੱਚਿਆਂ ਵਾਸਤੇ ਆ। ਉਦੋਂ ਵੈਸੇ ਗੱਲ ਕੀਤੀ ਸੀ। ਗ੍ਰਾਈ ਵਾਟਰ ਜਿਹੜਾ ਬਲੱਡ ਵਾਸਤੇ ਆ। ਤੇ ਨੋਨੇ ਹਾਲ ਗ੍ਰਾਈ ਵਾਟਰ ਹੀ ਹੈ। ਉਹ ਗ੍ਰਾਈ ਵਾਟਰ ਹੋਰ ਆ, ਨੌ ਨਿਹਾਲ ਹੋਰ ਇੱਕ ਆ। ਹੋਰ ਚੀਜ਼ ਹੁੰਦੀ ਜਿਹੜੀ ਬੱਚਿਆਂ ਨੂੰ ਦਿੰਦੇ, ਉਹਨਾਂ ਸੋਚ ਸੁੱਤਾ ਰਹਿੰਦਾ ਬੱਚਾ। ਕਰਸਟਰੋਇਲ। ਉਹ ਬਰੂਫਨ ਸਿਰਪ ਉਹ ਬਹੁਤ ਪੁਰਾਣੀ ਚੀਜ਼ ਮੈਂ ਹੈ। ਦਾਦਾ ਦੀ ਉਹ ਕੁੱਟੀ। ਕੁੱਪੀ ਵਰਗਾ ਮੂੰਹ ਤੇਰਾ। ਨਹੀਂ 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 ਤੁਹਾਨੂੰ ਕੁੱਟੀ ਦਾ ਪਤਾ? ਕੁੱਟੀ ਦਾ ਵੀ ਹੈ। ਨਹੀਂ ਬੱਚੇ ਦੇ ਹਲਕਾ ਜਿਹਾ ਕਿਤੇ ਪੇਟ ਦਰਦ ਹੋਵੇ ਨਾ, ਬੱਚੇ ਹੁਣੀ ਉਹ ਅੰਬਲਤਾਸ ਦਿੰਦੇ ਆ। ਪਟਾਕ ਹੁਣ ਅੰਬਲਤਾਸ ਨਹੀਂ ਦਿੰਦੇ। ਅੰਬਲਤਾਸ ਹੋਰ ਹੋ ਗਈ ਐਕਸਪਾਇਰ ਹੋ ਗਈ, ਹੁਣ ਕੁੱਟੀ ਦਿੰਦੇ ਆ। ਅੰਬਲਤਾਸ ਕੀ ਹੁੰਦੀ ਦੱਸ? ਅੰਬਲਤਾਸ ਪਹਿਲੇ ਬੱਚਿਆਂ ਨੂੰ ਦਿੰਦੇ ਹੁੰਦੇ ਸੀਗੇ। ਕੀ ਹੁੰਦੀ ਕੀ? ਤਾਜ ਤੁਸੀਂ ਜਿਹਦੀ ਗੱਲ ਕਰਦੇ ਹੋ ਸੁਭਾਗਾ ਵਾ। ਫਾਰਗ ਸਮਝਣੇ ਅੰਬਲਤਾਸ ਕੀ ਹੁੰਦੀ ਹੈ? ਅੰਬਲਤਾਸ ਬੱਚਿਆਂ ਵਾਸਤੇ ਬੜੀ ਮੁਫੀਦ ਔਰ ਬੱਚੇ ਹੁੰਦੀ ਕੀ ਕਿੱਦਾਂ ਦੀ ਹੁੰਦੀ ਹੈ? ਇਹ ਦਵਾਈ ਟੈਪ ਆ। ਨਹੀਂ ਹਾਂਜੀ ਨਹੀਂ ਤੂੰ ਕਹਿੰਦਾ ਮੈਨੂੰ ਨਹੀਂ ਪਤਾ ਇਹ ਹੈ। ਅੰਬਲਤਾਸ ਦੀਆਂ ਢੇਲੀਆਂ ਔਰ ਨਹੀਂ ਉਹ ਢੇਲੀਆਂ। ਅੰਬਲਤਾਸ ਜਿਹੜਾ ਪੀਸਿਆ ਲੈ ਕੇ ਆਉਣਾ ਕਿ ਅੰਬਲਤਾਸ ਜਿਹੜਾ ਢੇਲੀ ਵਾਲਾ ਲੈ ਕੇ ਆਉਣਾ? ਹੁਣ ਦੱਸੋ, ਹੁਣ ਤਾਂ ਪਹੁੰਚ ਗਿਆ ਕਿ ਨਹੀਂ? ਕਲਰ ਮੈਂ ਤੁਹਾਨੂੰ ਵੈਸੇ ਜਮਾਉਣੇ ਤੁਹਾਨੂੰ ਪਤਾ ਓਏ ਨਹੀਂ। ਅੰਬਲਤਾਸ ਦੇਵਦਾਸ ਦਾ ਭਰਾ। ਕਹਿੰਦੇ ਅੰਬਲਤਾਸ ਕਹਿੰਦੇ ਕਿਹਨੂੰ? ਕੁਦਰਤੀ ਹੁੰਦਾ ਬੱਚਿਆਂ ਨੂੰ ਦੇਈਦਾ ਤਾਰ ਟੈਪ ਹੁੰਦਾ ਲੰਮਾ ਜਿਹਾ ਬਲੈਕ ਕਲਰ ਪੱਤਿਆਂ ਦਾ। ਤਰ੍ਹਾਂ। ਉਹਨੂੰ ਤੋੜ ਕੇ ਉਹਦੇ ਅੰਦਰੋਂ ਨਿਕਲਦੀ ਇੱਕ ਇੱਕ ਚੀਜ਼, ਉਹ ਬੱਚਿਆਂ ਦੇ ਜਦੋਂ ਬੱਚੇ ਦਾ ਲੋਬੀਆ ਟੈਪ ਜਿੱਦਾਂ ਹੁੰਦਾ। ਨਹੀਂ ਉਹਨੇ ਅੰਬਲਤਾਸ ਯਾਰ ਮੈਂ ਸ਼ੁਗਰ ਲਗਾ ਸੀ ਇਹ ਤਾਰ ਟੈਪ ਹੁੰਦਾ ਵਾ ਲੰਬਾ ਲੰਬਾ, ਉਹਨੂੰ ਤੋੜ ਕੇ ਵਿੱਚੋਂ ਨਿਕਲਦਾ ਬੱਚਿਆਂ ਨੂੰ ਉਹ ਦੇਈਦਾ ਵਾ। ਆ ਜੀ ਮਿੱਠਾ ਜੀ। ਹਾਂਜੀ ਹੁਣ ਦੱਸੋ। ਹਾਂਜੀ ਪਤਾ ਤੈਨੂੰ ਭਾਈ। ਤੁਸੀਂ ਕੀ ਲੱਗਦਾ ਮੈਂ ਫਿਰਦਾ ਹੀ ਰਹਿੰਦਾ ਵਾ? ਅਸੀਂ ਜਾ ਕੇ ਘਰ ਗੂਗਲ ਤੇ ਦੇਖੀਦਾ ਵੀ ਕਿਹੜੀ ਸ਼ੈ ਕਿੱਥੇ ਲੱਗਣ ਡਈ ਹੈ। ਯਾਰ ਮਿੱਠੇ ਉਸਤਾਦ ਜੀ ਖੂਨ ਇਹਦਾ ਹੁਣ ਮੈਂ ਕਢਾਉਣਾ ਵਾ। ਇੱਥੇ ਕੈਂਪ ਲੱਗੇ ਹੁੰਦੇ ਰਾਹ 'ਚ, ਤੇ ਉੱਥੇ ਸਲਾਨੀਆਂ ਦੇ ਲੱਗਾ ਸੱਚ ਸਾਰੀ ਯਾਰ ਡੋਨੇਟ ਕਰਨਾ ਦੱਸੋ ਨੂੰ ਮਤਲਬ ਪੁੱਛੋ। ਸਲਾਨੀਆਂ ਦੇ ਲੱਗੇ ਕੈਂਪ ਡੋਨੇਟ ਕਰਨ ਵਾਸਤੇ। ਉਹ ਕਹਿੰਦੇ ਬਲੱਡ ਦੇ ਦਿਓ, ਅਸੀਂ ਆਪੇ ਦੇ ਦਾਂਗੇ। ਤੂੰ ਸਵੇਰ ਮੇਰੇ ਨਾਲ ਜਾਣਾ, ਕੈਮਰਾ ਨਾਲ ਲੈ ਕੇ ਜਾਣਾ, ਇਹਦਾ ਖੂਨ ਕਢਾਉਣਾ। ਹੁਣ ਮੈਂ ਕਢਾਉਣਾ ਖੂਨ। ਮਿੱਠੇ ਤੂੰ ਖੂਨ ਦੇਣਾ ਵਾ। ਜੇ ਨਾ ਕੱਢੇ ਤੇ ਮੁੱਕਾ ਮਾਰ ਕੇ ਕੱਢ ਦੇ। ਮੈਂ ਖੂਨ ਕਢਾਉਣਾ ਸਾਜੀ ਇਹਦਾ। ਦੱਸੋ ਇਹ ਖੂਨ ਤੇਜ ਵੇ ਢੱਡੀ ਵਾਲੀ ਗੱਲ ਆ। ਇਹ ਖੂਨ ਨਹੀਂ ਦਿੱਤਾ ਇਹਨੇ। ਸੋਚੀ ਵੀ ਨਾ। ਪੱਕੀ ਗੱਲ ਆ ਮਿੱਠਾ ਜੀ। ਉਹ ਐਡੀ ਸੂਈ ਹੁੰਦੀ ਜਦੋਂ ਇਹਦੇ ਅੱਖਾਂ ਦੇ ਅੱਗੇ ਆਉਣੀ ਹੈ ਨਾ। ਉਸਤਾਦ ਜੀ ਮੁਦੱਸਰ ਨੂੰ ਪੁੱਛਿਓ। ਮੁਦੱਸਰ ਦੀ ਮੀਟਿੰਗ ਲੈ ਕੇ ਸੀ ਸੁੰਦਰ ਫਾਊਂਡੇਸ਼ਨ ਦੇ ਵਿੱਚ। ਮੈਂ ਵੀ ਬੈਠਾ ਯਾਰ, ਮੈਨੂੰ ਡਾਕਟਰ ਨੇ ਕਿਹਾ ਕਦੀ ਬਲੱਡ ਦਿੱਤਾ? ਮੈਂ ਮਿੱਠਾ ਭਾਈ ਦਾ ਗਰੁੱਪ ਕਿਹੜਾ? ਮੈਂ ਕਿਹਾ ਹਾਂ ਗਰੁੱਪ ਆ।
ਕਹਿੰਦਾ ਚਲੇ ਫਿਰ ਬਲੈਂਡ ਲੈ। ਮੈਂ ਕਿਹਾ ਲੈ ਲਾ ਭਰਾਵਾ। ਮੈਂ ਘੰਟੇ ਬਾਅਦ ਆਇਆ, ਦੱਸ ਕਹਿੰਦਾ ਕਿੱਥੇ ਸੀ? ਡਾਕਟਰ ਕਹਿੰਦਾ ਘੰਟਾ ਹੋ ਗਿਆ ਮਿੱਠਾ ਭਾਈ ਤੂੰ ਬਲੱਡ ਦੇਈ ਜਾ ਰਿਹਾ, ਬਲੱਡ ਦੇਈ ਜਾ ਰਿਹਾ। ਇਦਾਂ ਕਿਦਾਂ ਬਾਜਲ ਮਿੱਠਾ ਭਾਈ ਘੰਟਾ ਕੋ ਬਲੱਡ ਦੇਈ ਜਾ ਰਿਹਾ। ਲੋਕਾਂ ਦੇ ਫੜ ਕੇ ਫ੍ਰਿਜ 'ਚ ਰੱਖੇ ਹੁੰਦੇ ਸੀ, ਬਲੱਡ ਦੇਈ ਜਾਂਦੇ। ਡਾਕਟਰ ਨੇ ਕਿਆ ਖਾਇਆ? ਮੈਂ ਕਿਹਾ ਖਾਣਾ ਪੀਣਾ ਕੁਛ ਨਹੀਂ, ਕੋਈ ਸੂਪ ਦਾ ਬਿਸਕੁਟ ਦਾ ਪੈਕਟ ਮੰਗਾ ਦਿਓ। ਸੱਤਾ ਹੀ ਕਰਾਂ ਮੈਂ ਕਿਹਾ। ਬਚਪਨ ਤੋਂ ਬਲੱਡ ਦਿੰਦਾ ਆਂਡਿਆ, ਸਾਰੀ ਜ਼ਿੰਦਗੀ ਹੋ ਗਈ ਬਲੱਡ ਦਿੰਦੇ। ਇਹ ਮਿੱਠਿਆ ਤੇਰਾ ਖੂਨ ਕਢਾਉਣਾ ਹੀ ਹੁਣ। 31 ਬੋਤਲਾਂ ਜਿਹੜੀਆਂ 31 ਬੋਤਲਾਂ ਦਿੱਤੇ ਬੈਠੇ ਆ ਜੀ। 31 ਬੋਤਲਾਂ 7 ਲੱਗੀਆਂ। ਹਰ ਵਾਰੀ ਤਰ੍ਹਾਂ ਇੱਕ ਵਧਣ ਦੇ ਚੇਂਜ ਹੁੰਦੀ ਯਾਰ, ਵਾਰੀ ਅੱਗੇ 29 ਸੀ 29 ਸੀ, ਦੋ ਹੋ ਗਈਆਂ। ਦੋ ਹੁਣ ਬੈਠੇ ਬੈਠੇ ਦੇਤੀ। ਮੇਰੀ ਸੁਣੋ ਗੱਲ, 29 ਭਲਾ ਕਦੋਂ ਸੀਗੀਆਂ? ਯਕਮ ਤੋਂ ਪਹਿਲੇ ਸੀਗੀਆਂ। ਯਕਮ ਜਿਹੜੀ 2 ਦੇਣੀਆਂ ਨਹੀਂ ਮੈਂ ਬੁੱਕ ਕੀਤੀ ਹੋਈ, ਮੇਰੇ ਕੋਲ ਲਿਖੀ ਹੋਈ 29 ਪਹਿਲੀ ਆ। ਮਹੀਨੇ ਦੀ ਕਿੰਨੀਆਂ 4 ਮਹੀਨੇ 4 ਦੇਣੀਆਂ। ਨਾਲੋਂ ਨਾਲ ਕਲੀਅਰ ਕਰਿਆ ਕਰ ਖੂਨ ਦੀਆਂ ਬੋਤਲਾਂ। ਜੀ ਹੁਣ ਤੱਕ ਮੈਂ 16 ਸਾਲਾਂ ਤੇ ਮੈਂ ਦੇਤੀਆਂ ਬੋਤਲਾਂ। ਤੇ ਕੀ ਕੱਟ ਲਿਆ ਤੂੰ? ਪੈਸੇ ਦੇ ਕੇ ਦਿੱਤੀਆਂ ਵਾ, ਰਾਏ ਮੌਲਾ ਦਿੱਤੀਆਂ ਹੁੰਦੀਆਂ ਐ। ਹੁਣ ਵੀ ਐ ਹੀ ਆ, ਅੱਲਾ ਦਾ ਸ਼ੁਕਰ। 5 ਮਿੰਟ ਮਸ਼ੀਨ ਤੇ ਦੌੜਨਾ ਵਾ 1000 ਰੁਪਇਆ ਮੈਂ ਦਊਂਗਾ ਸਾਜੀ ਵਾਲੀ ਨੋ speed ਨਹੀਂ ਤੂੰ 1000 ਛੱਡ ਦੇ। ਮੈਂ ਤਾਂ ਮੈਨੂੰ ਲੱਗਦਾ ਮੈਂ ਜਿੰਨਾ ਦੌੜਨਾ ਮੈਂ ਮਸ਼ੀਨ ਤੇ ਰੱਖ ਲੈ ਜਾਣੀ। ਤੁਹਾਨੂੰ ਮਸ਼ੀਨ ਵੀ ਲੱਭਣੀ ਨਾ ਕੰਮਣ ਦੇ, ਵੈਸੇ ਬਲੱਡ ਘਟਣ ਡਿਆ। ਅੱਜ ਬੋਤਲ ਦਿੱਤੀ ਹੋਣੀ ਨਾ। ਅੱਜ ਨਹੀਂ, ਇਤਵਾਰ ਨੂੰ ਦੇਣੀ, ਸੰਡੇ ਨੂੰ ਦੇਈਦੀ ਬੋਤਲ, ਕਿਉਂਕਿ ਰੈਸਟ ਹੁੰਦੀ ਆ। ਮੈਂ ਕੰਮ 'ਚ ਖਲੇ ਨਹੀਂ ਜਾਂਦਾ। ਇਹ ਲਹਿਦਾ ਫੀਲਡ ਆ, ਖਿਦਮਤ ਖਲਕ ਲਹਿਦਾ ਫੀਲਡ ਆ। ਹਾਂਜੀ ਕੰਮ ਨਾ ਡਿਸਟਰਬ ਹੋ। ਯਾਰ ਤੇਰੇ ਭਰਾ ਦੀ ਮਹਿੰਦੀ ਤੇ ਗਏ ਨੇ, ਪਲੇਟ ਫੜ ਕੇ ਚੋਲ ਸਾਜੀ ਖਾਣ ਦਿਆ ਸੀ। ਮੈਨੂੰ ਸੱਚ ਯਾਦ ਆ ਗਿਆ ਗੱਲਾਂ 'ਚ। ਯਕੀਨ ਕਰੋ ਐ ਹੱਥ ਹੋ ਗਿਆ ਇਹਦਾ, ਨਾਲ ਚੜ ਗਈ, ਨਾਲ ਨਹੀਂ ਸੀ ਚੜੀ। ਨਾਲ ਚੜ ਗਈ, ਉਂਗਲਾਂ 2 ਇੱਧਰ ਹੋ ਗਈਆਂ। ਕਹਿੰਦਾ ਕਰੂ ਆ ਹੱਥ ਘੁੱਟਿਆ ਇਹਦਾ, ਮੈਂ ਪਲੇਟ ਦਾ ਵਜਨ ਨਹੀਂ ਚੱਕ ਸਕਿਆ। ਉਦੋਂ ਬਾਰਿਸ਼ ਹੋਈ ਆ, ਤੇਰੇ ਭਰਾ ਦੀ ਮਹਿੰਦੀ ਤੇ ਬਾਰਿਸ਼ ਹੋਈ ਤੇ ਆ ਇੱਥੇ ਮੇਰੇ ਕੀ ਲੱਗਾ ਸੀ ਭਲਾ? ਏਸੀ ਸਾਊਂਡ ਗ੍ਰਿਲ ਏਸੀ ਲੱਗਾ ਸੀ। ਗ੍ਰਿਲ ਏਸੀ ਜਿਹੜਾ ਹੁੰਦਾ ਓਏ ਉਹ ਲੱਗਾ ਸੀ। ਤੂੰ ਬੈਠਾ ਕਿਉਂ ਉੱਥੇ? ਇਹਦੀਆਂ ਉਂਗਲਾਂ ਉਤੋਂ ਮੈਂ ਸਪਰੇਅ ਨਹੀਂ ਪੀਂਦਾ, ਜੱਗ ਬੜਾ ਠੰਡਾ ਸੀ। ਜੱਗ ਮੇਰੇ ਕਰਕੇ ਚੁੱਕਿਆ, ਮੈਂ ਤਾਂ ਚਿਪਕ ਗਿਆ ਨਾਲ ਹੀ। ਓਏ ਇਹਨਾਂ ਨੇ ਮੈਨੂੰ ਜਦੋਂ ਛਾਂ ਨਹੀਂ ਪੈਂਦੀ ਐ ਲਾਇਆ ਮੈਂ। ਉਸਤਾਦ ਜੀ ਐ ਹੱਥ 'ਚ ਪਲੇਟ ਖਿੱਚੀ ਆ, ਮੈਂ ਹੱਥ ਥੱਲੇ ਆਇਆ। ਉਂਗਲਾਂ ਇਹਦੀਆਂ ਮੈਂ ਮਿੱਟੇ ਹੱਥ ਉੱਤੇ ਕਹਿੰਦਾ ਕੌਣ? ਮੈਂ ਵੀ ਉਹ ਦਾਦੀ ਵਾਲੇ ਕਰੈਕਟਰ ਚੋਂ ਨਾ 3 ਘੰਟੇ ਬਾਅਦ ਜਦੋਂ ਹੱਥ ਕੱਢਦਾ ਤੇ ਮੈਨੂੰ ਨਹੀਂ ਪੁੱਛ ਕੇ ਦੱਸ ਦਿੰਦਾ ਮੇਰਾ ਆ ਉਂਗਲ ਮੇਰੀ ਇੰਜ ਹੁੰਦੀ, ਸਿੱਧੀ ਨਹੀਂ ਹੁੰਦੀ ਮੁੜਦੀ ਹੀ ਤੇ ਨਹੀਂ। ਇੱਥੇ ਲਾਸ ਪਈ ਹੁੰਦੀ ਹੈ, ਉਧਰ ਲਾਸਾਂ। ਇਹ ਕਿੱਡਾ ਕਸਮੇ ਵੱਡਾ ਬਈ। ਕੰਮ ਹੋਇਆ। ਉਸਤਾਦ ਜੀ ਇਹ ਕਹਿੰਦਾ ਮੈਂ ਖੂਨ ਦੇਣਾ ਭਾਈ ਮਿੱਠਾ, ਇਹਨੂੰ ਕਹੋ ਸੱਜੇ ਹੱਥ ਦੀ ਉਂਗਲੀ ਐਂ ਕਰੇ। ਨਹੀਂ ਹੁੰਦੀ, ਉਹ ਨਹੀਂ ਹੁੰਦੀ, ਉਹ ਸਿੱਧੀ ਗੜੀ ਕਰਕੇ, ਸਿੱਧੀ ਗੜੀ ਉਹ ਕਰਕੇ। ਯਾਰ ਇਹ ਆਪਰੇਟ ਹੋਇਆ ਸੀ, ਉਹ ਪੱਠਾ ਵੜਤਾ ਉਹਨਾਂ ਨੇ। ਆ ਵੇਖੋ ਨਾ, ਦੇਖੋ ਨਹੀਂ ਹੁੰਦੀ ਸਿੱਧੀ ਨਹੀਂ। ਨਹੀਂ ਉਹਦਾ ਕੀ ਰੌਲਾ? ਕਿੱਦਾਂ ਕਹਿੰਦਾ ਤੂੰ? ਇੰਜ ਕਰ, ਗੁੱਲ ਐ ਝਾੜ ਪੱਠਾ ਹਾਂ ਇੰਜ ਉਤਰਾ ਕਰ। ਉਹ ਨਹੀਂ ਹੋਣਾ। ਨਹੀਂ ਕਰ ਤੇ ਸਹੀ। ਨਹੀਂ ਹੁੰਦਾ ਸਾਜੀ। ਇਹ ਕੀ ਗੱਲ ਹੋਈ? ਨਹੀਂ ਗਿਆ ਪੱਠਾ ਆ ਵੇਖੋ ਆਪਰੇਟ ਹੋਇਆ ਨਾ, ਵੇਖੋ ਆਪਰੇਟ ਹੋਇਆ, ਪੱਠਾ ਵੱਢਿਆ ਗਿਆ। ਔਰ ਮੇਰੇ ਅੱਬਾ ਜੀ ਨੇ ਯਾਰ ਮੇਰੇ ਵੀ ਪ੍ਰੇਟ ਹੋਇਆ ਦੇ ਆ ਦੇ। ਨਹੀਂ ਤੁਹਾਡਾ ਪੱਠਾ ਵੱਢ ਨਹੀਂ ਹੋਇਆ। ਆ ਦੇਖ ਉਸਤਾਦ ਜੀ ਮੇਰੇ ਵੀ ਹੈ, ਹੁਣ ਤੂੰ ਸਿੱਧੀ ਕਹਿੰਦੇ ਆ ਲੈ ਆ ਮੇਰੇ ਵੀ ਹੈ। ਸਿੱਧੀ ਹੋਰ ਦੱਸ। ਥੱਲੇ 3 ਉਂਗਲਾਂ ਲੱਗਦੀਆਂ ਉਹਦੀ ਆ ਆ ਦੇਖੋ ਆ ਉਂਗਲਾਂ ਕੱਢਣੀਆਂ ਵਾ। ਯਾਰ ਤੂੰ ਇੰਜ ਨਹੀਂ ਕਰ ਸਕਦਾ। ਇੰਜ ਇਧਰੋਂ ਹੀ ਆ ਦੇਖੋ ਉਹਨਾਂ ਦਾ ਨਹੀਂ ਹੁੰਦੀ। ਉਹ ਪੱਠਾ ਹੀ ਹੈ ਨਹੀਂ ਉਹਦੇ ਵਿੱਚ। ਪੱਠਾ ਆ ਦੇਖੋ ਇਹ ਪੜ ਗਿਆ। ਨਹੀਂ ਇੰਜ ਤੇ ਹੁੰਦੀ ਹੈ ਨਾ ਵੈਸੇ। ਨਹੀਂ ਹੁੰਦਾ ਹੀ ਕੁਝ ਨਹੀਂ। ਐਵੇਂ ਨਹੀਂ ਹੁੰਦੀ, ਇੰਜ ਕਰ। ਉਸਤਾਦ ਜੀ ਉਂਗਲੀ ਨਹੀਂ ਯਾਰ ਇੰਜ ਨਹੀਂ ਹੁੰਦੀ। ਆ ਕਰੋ ਜੋ ਕਰਨਾ, ਕੱਖ ਵੀ ਨਹੀਂ ਹੋਣਾ। ਆ ਲੈ ਇਦਾਂ ਹੁੰਦੀ, ਆਪ ਨਹੀਂ ਕਰ ਸਕਦਾ। ਆਪ ਕਿਉਂ ਨਹੀਂ? ਆ ਹੋ ਤੇ ਗਈ। ਆ ਦੇਖੋ ਕਰੋ ਨਾ, ਨਹੀਂ ਹੁੰਦਾ ਕੁਝ ਵੀ। ਹੱਥ ਸਿੱਧਾ ਛੱਡ, ਇੰਜ ਸਿੱਧਾ ਕਰ ਹੱਥ। ਇੰਜ ਕਰ। ਆ ਤਿੰਨਾਂ ਦੀ ਸਪੋਰਟ ਦੇ ਨਾਲ ਓ ਯਾਰ 1 ਮਿੰਟ ਠਹਿਰ ਜਾਣਾ, ਤੂੰ ਇੰਜ ਕਰ ਹੱਥ। ਹੁਣ ਇਹਨੂੰ ਇੰਜ ਕਰ, ਅੱਜ ਆਰਾਮ ਆ ਜਾਣਾ ਮਿੱਠੇ ਨੂੰ। ਨਹੀਂ ਇੰਜ ਹੁੰਦੀ। ਥੱਲੇ ਨੂੰ। ਹੋਰੀ ਥੋੜੀ ਆਹੋ ਆ ਲੈ ਮਿੱਠੇ ਆਰਾਮ ਆ ਗਿਆ ਤੈਨੂੰ। ਆ ਲੈ। ਤਾੜ ਗਿਆ। ਮੇਰੀ ਗੱਲ ਨੂੰ ਸਮਝੇ ਨਹੀਂ। ਕਦਮ ਸਾਜੀ ਇਦਾਂ ਨਹੀਂ, ਆ ਸਪੀਡ ਦੇਖੋ ਨਹੀਂ ਆ ਹੁਣ ਹੈਗੀ। ਮੈਂ ਕਰ ਗਿਆ, ਆ ਮੈਂ ਕਰ ਲਿਆ ਨਾ। ਆ ਦੇਖੋ ਉਸਤਾਦ ਜੀ, ਜ਼ੈਗਮ ਸਾਹਿਬ ਆ ਦੇਖੋ ਉਸਤਾਦ ਜੀ, ਦੇਖੋ ਜ਼ਰਾ। ਹੁਣ ਇਹਨੂੰ ਕੱਢ ਕੇ ਦਿਖਾਓ ਕਲੀ ਨੂੰ। ਮਤਲਬ ਖੁੱਲ ਕੇ। ਹੁਣ ਆ ਦੇਖੋ ਆ ਮੈਂ ਤਿੰਨਾਂ ਦੀ ਆ ਸਪੋਰਟ ਹਟਾਉਣੀ ਆ। ਤੇ ਬੱਚਿਆਂ ਵਾਸਤੇ ਦਾ ਮੈਸੇਜ ਆ, ਇਹ ਸਪੋਰਟ ਹਟਾ ਲਵਾਂ। ਇਹ ਹੁਣ ਉਹ ਜੀ ਹੈ ਹਰਕਤ ਤਾਂ ਨਹੀਂ ਹੋ ਰਹੀ। ਹੋ ਗਈ। ਬਹੁਤ ਨਾ ਜੋ ਆ ਦੇਖੋ ਜ਼ਰਾ। ਜੋ ਲੈਂਦਾ ਆ ਦੇਖੋ ਹੁਣ ਜੋ ਲੱਗਣਾ ਆ ਮੈਂ ਸਪੋਰਟ ਨਾਲ ਆ ਨੂੰ ਕਰ ਲਿਆ। ਅੱਛਾ ਥੱਲੇੋਂ ਸਪੋਰਟ ਦਿੰਦਾ ਵਾ। 3-4 ਜਣੇ ਰਲ ਕੇ ਉਂਗਲ ਚੁੱਕਦੇ ਆ। ਇਹ ਵੀ ਬਸ ਨਾ, ਬਸ ਉਹ ਮਾਲਕ ਦਾ ਕਰਮ ਆ ਜੀ। ਸੱਟ ਵੱਡੀ ਲੱਗਣੀ ਸੀ, ਕਿਸੇ ਮਾਂ ਦੀ ਦੁਆ ਵਾ, ਕਿਸੇ ਆਪਣੀ ਕੀਤੀ ਜਿਹੜੀ ਪਿੱਛੇ ਆ ਗਈ। ਖੂਨ ਦਿੱਤਾ ਅੱਗੇ। ਸਾਜੀ ਫ੍ਰੀ ਹਿੱਟ ਨਹੀਂ ਦੇ ਸਕਦਾ। ਨਹੀਂ ਦੇ ਓਕੇ ਕਿਦਾਂ? ਸਿਗਰਟ ਪੀਂਦਾ ਹੋਵੇ, ਕਿਸੇ ਹੋਰ ਨੂੰ ਕਹਿੰਦਾ ਗੁੱਲ ਝਾੜ ਕੇ ਲਿਆਇਆ ਕਰ। ਆ ਵੇ ਕੁਦਾਰ ਜੀ, ਗੁੱਲ ਝੜ ਜਾਂਦਾ। ਤੁਸੀਂ ਅਕਸਰ ਦੇਖੋ ਮੈਂ ਗੁੱਸੂ ਕਰਦਾ ਨਹੀਂ ਕਰਦਾ ਹੁੰਦਾ। ਹਾਂ ਚਲੋ ਨੋਨੀ ਸਾਹਿਬ 2 ਕਿਲੋ ਮੁਰਗਾ ਲਿਆਓ। ਠੀਕ ਹੈ ਉਸਤਾਦ ਜੀ। ਪਿਆਜ਼ ਜਿਹੜੇ ਨੇ ਨਾ ਉਹ ਮੈਨੂੰ ਚਾਹੀਦੇ ਨੇ 7। ਵੱਡੇ ਹਾਂ ਪਏ ਤੇ ਆ 7 ਟਮਾਟਰ। ਸਾਜੀ ਕੱਲ ਵਾਲਾ ਪੇਸਟ ਵੀ ਪਿਆ ਪਿਆਜ਼ਾਂ ਵਾਲਾ। ਉਹ ਆਹੋ ਉਹ ਵੀ ਆ ਜਾਏਗਾ। ਕਿੰਨੇ ਟਮਾਟਰ?
7 ਟਮਾਟਰ 7-8 ਟਮਾਟਰ 7-8 ਪਿਆਜ਼ ਚਾਹੀਦੇ ਆ। ਦਿਲ ਕਰੇ ਠੀਕ ਹੋ ਸਾਰਾ ਗਿਆ? ਉਦਾਂ ਦਾ ਹੁਣ ਬਣ ਲਸਣ ਪਿਆ ਮੇਰੇ ਹਾਲ ਕੱਲ, ਹਾਂਜੀ ਤੇ ਉਹ ਅਦਰਕ ਵਾਲਾ ਵੀ ਪਿਆ ਨਿਜ਼ਾਮ ਪਿਆ ਨਾ। ਹਾਂਜੀ ਕੱਲ ਨਾਲੋਂ ਡਬਲ ਚਾਹੀਦਾ ਹੁਣ। ਨਹੀਂ ਉਹ ਜਿੰਨਾ ਪਿਆ ਵਾ ਇੰਨੇ ਹੋਰ ਲਿਆਵਾਂ ਉਹ ਡਬਲ ਹੋ ਜਾਏਗਾ। ਹਾਂ ਬਸ ਠੀਕ। ਕੋਈ ਸ਼ਾਇਦ ਤੇਜ਼ ਕਰ ਲਿਓ ਵਿੱਚੋਂ ਅੱਜ ਤੁਹਾਨੂੰ ਯਾਦ ਆ ਨਾ। ਸਾਡੇ ਕੋਲ ਪੈਸੇ ਹੈ ਨਹੀਂ ਐਵੇਂ ਨਜ਼ਰ ਨਹੀਂ ਆ ਨਹੀਂ ਯਾਰ ਕੱਲ ਕੋਈ ਚੀਜ਼ ਘੱਟ ਸੀ। ਨਹੀਂ ਮੈਂ ਸਾਜੀ ਮਿਰਚ ਮਸਾਲਾ ਜ਼ਾਇਕਾ ਮੈਂ ਕਹਿੰਦਾ ਕਿ ਮੈਂ ਨਾ ਸੱਚੀ ਮੁੱਚੀ ਜਦੋਂ ਦਾ ਮੈਂ 40 ਵਾਲੀ ਸੀਗੀ ਤੁਸੀਂ ਪਹਿਲੇ ਦੱਸ ਦਿੰਦੇ ਹੁਣ ਮੈਂ ਰੋਟੀ ਮੰਗਾਈ ਕਿੰਨੀ ਦੂਰ ਗਏ ਸਾਜੀ ਬਾਹਰ ਅਸੀਂ ਰਾਤ ਨੂੰ ਖਾ ਲਾਂਗੇ ਸਰ। ਰਾਤ ਨੂੰ ਹੀ ਖਾਣੀ ਆ ਅੱਲਾ ਖੈਰ ਕੀਤੀ ਲੇਕਿਨ ਮੈਂ ਇਸ ਤੋਂ ਕਹਿ ਰਿਹਾ ਸੀ ਵੀ ਅੱਜ ਪੈਸੇ 1000 ਰੁਪਏ ਤੇ ਮੇਰੇ ਕੋਲ ਹੈਗਾ ਵਾ ਕੋਈ ਨਹੀਂ ਅੱਜ ਨਹੀਂ ਚਾਹੀਦੇ ਬਸ। ਨਹੀਂ ਕੋਈ ਨਹੀਂ ਇਹ ਤੁਹਾਡੀ ਤੁਸੀਂ ਆਪਣੇ ਕੰਮ ਦੇ ਲੈਣੇ ਆ ਅਜੇ ਤੱਕ ਘਰੋਂ ਲਿਆ ਹੀ ਤੇ ਕਾਪੀਆਂ ਖੋਲ ਕੇ ਵੀ ਮਾਲਕਾਂ ਨੇ ਹਾਂਡੀ ਪਕਾਉਣੀ ਪਤਾ ਨੀ ਕਿੱਥੇ ਲੋੜ ਪਈ ਨਹੀਂ ਤੁਸੀਂ ਕੱਲ origignal ਕੰਮ ਦਾ ਸੌਂ ਨਹੀਂ ਲਿਆ ਭਾਈ ਮਿੱਠੇ ਕੋ। ਹਾਂ ਅੱਲਾ ਖੈਰ ਉਹ ਮੈਂ ਨਹੀਂ ਤੇ ਉਸ ਮਾਲਕ ਦੇ ਕੰਮ ਆ ਇਹ ਵੰਡੀ ਦਾ ਹੀ ਆ ਦੇਣ ਵਾਲਾ ਹੱਥ ਹੀ ਬਣੇ ਆ ਸਾਜੀ ਘਰ ਫੋਨ ਕਰਕੇ ਕਹਿੰਦਾ ਕੋਈ ਬੰਦਾ ਚੁੱਪ ਨਾ ਰਵੇ ਬਦਦੁਆਵਾਂ ਸਟਾਰਟ ਕਰ ਦਿਆ 900 ਕੋ ਆ ਜਾਏਗਾ ਜੀ। ਨਹੀਂ ਸਾਜੀ ਉਸ ਬੰਦੇ ਦਾ ਮੈਂ ਤੁਹਾਨੂੰ ਨਕਸ਼ਾ ਬਣਾ ਕੇ ਦਿਖਾਣਾ ਜ਼ਿਆਤੀ ਨਹੀਂ ਸੀਰੀਅਸ ਇੱਕ ਲਿਫਟ ਤੇ ਗਏ ਘਰ ਵੀ ਛੱਡ ਕੇ ਗਏ ਪਰਸ ਤੇ ਬੇਟੇ ਤੇਰਾ ਲਿਫਟ ਦੇਣਾ ਬਣਦਾ ਹੀ ਨਹੀਂਗਾ। ਹਾਂ ਨਹੀਂ ਜ਼ਿਆਤੀ ਆ ਇਹ ਮੈਸੇਜ ਆ ਦੀ ਮੈਸੇਜ ਆ ਤੁਹਾਡੇ ਸਾਰਿਆਂ ਵਾਸਤੇ ਮੈਸੇਜ ਨਹੀਂ ਇਹ ਢੋਣੀ ਨਾ ਜਿਹੜੀ ਦਿਆਤੀਆਂ ਕੀਤੀਆਂ ਉਹਦੀਆਂ ਹਵਾਂ ਪੈਂਦੀਆਂ ਕਦੀ ਤੇਰਾ 900 ਗਵਾ ਜਾਂਦਾ ਵਾ ਠੀਕ ਆ ਕਦੀ ਤੂੰ ਬਿਮਾਰ ਹੋ ਜਾਂਦਾ ਵਾ। ਮੈਨੂੰ ਜ਼ਿਆਤੀਆਂ ਕੀਤੀਆਂ ਵਾ 19 ਨੰਬਰ ਚੈਨਲ ਤੇ ਆਉਣਗੀਆਂ 19 ਨੰਬਰ ਚੈਨਲ ਉਹ ਬੱਚੇ ਨਾਲ ਬਹੁਤ ਦਿਆਤੀਆਂ ਹੋਈਆਂ ਯਾਰ। ਬੱਚਾ ਕਿਹੜਾ ਵਾ ਉਹ ਲੈ ਸਾਰੀ ਜ਼ਿੰਦਗੀ ਐ ਹੀ ਨਹੀਂ ਕਰ ਸਕਦਾ ਇਹ ਦੱਸ। ਵੱਡੀ ਕਿਹੜੀ ਉਹਨੂੰ ਬੱਚਾ ਨਾ ਸਮਝ ਆਪਣੇ ਵਾਲਦ ਸਾਹਿਬ ਤੋਂ 1.5 ਸਾਲ ਆ ਇਹ ਓਏ ਉਰੇ ਆ ਏ। ਐ ਹੀ ਨਹੀਂ ਕਰ ਲਾਂਗੇ ਉਰੇ ਆ ਕਾਕਾ ਲੈ ਕਿੱਦਾਂ ਇਹ ਕਿਉਂ ਜੇ ਦੇਖੋ ਇੰਜ ਕਹਦੇ ਹੁਣ ਇਹ ਦੇਖੋ ਬੁਲਾਉਣਾ ਭਾਈ ਚੈਨਲ ਤੇ ਪਾਬੰਦੀ ਨਾਲ ਲਵਾ ਦਿੱਤਾ ਹੋਰ ਇਹ ਆਪਣਾ ਹੀ ਨਹੀਂ ਯਾਰ ਇੱਧਰ ਮੇਰੀ ਗੱਲ ਤੂੰ ਤੇ ਇੰਜ ਹੋਇਆ ਨਾਲ ਹਾਂ ਇੰਜ ਸਿੱਧਾ ਖੜਾ ਹੋ ਕੇ ਉਧਰ ਨਹੀਂ ਇੰਜ ਨਾਲ ਆ। ਇਹ ਨਹੀਂ ਨਾ ਹੋਣਾ ਅੱਛਾ ਮੇਰੀ ਗੱਲ ਸੁਣ ਹੱਥ ਇੰਜ ਚੁੱਕੀ ਦਾ ਇਹ ਇੰਜ ਨਹੀਂ ਚੁੱਕੀ ਦਾ ਐਸੇ ਤਾਂ ਐ ਕਰਕੇ ਐ ਕਰ ਬਾਤ ਸੁਣੋ ਉਂਗਲੀ ਨਾਲ ਕਰਕੇ ਬਾਤ ਸੁਣੋ ਜ਼ਰਾ। ਆ ਸੁਣ ਓਏ ਸਾਜੀ ਉਹਦਾ ਪੱਠਾ ਬਰਾਬਰ ਕਰਕੇ ਫੇਰ ਕਰਦਾ। ਆਹੋ ਵੈਲ ਸਾਹਿਬ ਦੇਖ ਆਹ ਦੇਖਣਾ ਕਮੈਂਟ ਬਾਤ ਸੁਣੋ ਹਾਂ ਇੱਕ ਵਾਰ ਨਹੀਂ ਇੱਧਰ ਦੇਖ ਇੱਧਰ ਹਾਂ ਨਹੀਂ ਹੋਣਾ ਮਿੱਠੇ ਸਾਜੀ ਨਾ ਉਹਨੂੰ ਤਕਲੀਫ ਹੁੰਦੀ ਹੋਣੀ ਵਿਚਾਰੇ। ਇਧਰ ਆ ਓਏ ਦੇਖ ਕੰਪਨੀ ਕੈਸੀ ਆ ਉਹ ਥੱਕ ਗਿਆ ਵਾ ਇਧਰ ਆ ਗੁੱਡ ਚੱਲਾ ਥੱਲੇ ਚੱਲਾ ਨਹੀਂ ਤਿੰਨਾਂ ਥੱਲੇ ਚਲੇ ਜਾਂਦਾ ਚੱਲਾ ਤਿੰਨਾਂ ਦੇ ਆਸਰੇ ਤੇ। ਅੱਛਾ ਇਹਦਾ ਕਰ ਮਿੱਠੇ ਤੂੰ ਕਰ ਨਹੀਂ ਐ ਕਰ ਬਾਰ ਐ ਤੂੰ ਤਾਂ ਮੈਨੂੰ ਇਹ ਲੱਗਦਾ ਤੂੰ ਪਹਿਲੇ ਐ ਕਰਨੇ ਆ ਸਿਰ ਉਂਗਲੀਆਂ ਖੋਲਣੀਆਂ ਆ ਨਾਲ ਕੋ ਖੁੱਲਦੀ ਪਈ ਚੀਚੀ ਹਲੋ ਆ ਸਿਰ ਦੋ ਆ ਦੇਖ ਨਾ ਯਾਰ ਆ ਦੇ ਹਲੋ ਓਏ ਮਿੱਠੇ ਨੇ ਆ ਮਾਰਦਾ ਬੰਦ ਕਰ ਖੋਲ ਆ ਨਹੀਂ ਹੁੰਦੀ ਆ ਉਹ ਆ ਗਈ ਆ ਸਾਜੀ ਹੈ ਜੀ ਨਾ ਤੁਹਾਡੇ ਚ। ਹਲੋ ਆ ਦੇਖ ਨਾ ਦੇ ਅੱਛਾ ਦੋ ਜੋੜ ਕੇ ਇਦਾਂ 1 ਮਿੰਟ ਨਹੀਂ ਜੋੜਨੀਆਂ ਨੇ ਚਾਰੇ ਐ ਕਰ ਲੈਣਾ ਐ ਕਰ ਲਈਏ ਚਾਰੇ ਹੋ ਗਈਆਂ। ਚਲੋ ਤੁਸੀਂ ਵੀ ਕਰੋ ਬਈ ਹਾਂ ਵੇਖੋ ਚਾਰੇ ਕਰ ਲਈਆਂ ਆ ਦੋ ਐ ਕਰ ਰਹੀਆਂ ਬਸ ਨਹੀਂ ਸਾਜੀ ਮੇਰੇ ਕੋਲ ਆ ਤੇ ਜੁੜਨ ਹੀ ਨਹੀਂ ਤਿੰਨਾਂ ਨਾਲ ਕਰ ਲਓ ਕਰੋ ਜ਼ਰਾ ਹਾਂ ਹੋਈਆਂ ਓਏ ਯਾਰ ਆ ਕੀ ਸੀ ਨਾ ਆ ਵੇ ਇੱਕ ਵਾਰੀ ਆ ਨਹੀਂ ਆ ਦੇ ਆ ਹੋਈ ਜਾ ਰਹੀਆਂ ਹੋ ਜਾ ਰਹੀਆਂ ਨੇ ਉਹ ਮੂੰਹ ਪੂਰਾ ਖੁੱਲਣ ਨਹੀਂ ਦਿਆ। ਉਹਨਾਂ ਨਹੀਂ ਲੇਕਿਨ ਹਾਂ ਉਹਦੇ ਉਂਗਲੀਆਂ ਦਾ ਇਹ ਦੋ ਦਾ ਹੋਣ ਡਿਆ ਇਹ ਦੋ ਦਾ ਨਹੀਂ ਹੋਣ ਡਿਆ ਹਾਂ ਕਰਕੇ ਦਿਖਾਓ ਮੈਨੂੰ ਦੱਸੋ ਕਿੰਨੇ ਕੀਤੀਆਂ ਤੇ ਕਰਕੇ ਸਕਰੀਨਸ਼ਾਟ ਭੇਜੋ ਲਾਜ਼ਮੀ ਹਾਂ ਨਹੀਂ ਹੋਣਾ ਔਖਾ ਕੰਮ ਨਾਲੇ ਬੱਚਿਆਂ ਵਾਲਾ ਕੰਮ ਅਸੀਂ ਕਾਹਤੋਂ ਕਰੀਏ ਚਲੋ ਜੀ ਵੜ ਗਈ। ਲਓ ਜੀ ਅਸੀਂ ਅੰਦਰ ਮੈਂ 2 ਕਿਲੋ ਚਿਕਨ ਪਕਾ ਲਾ ਕੜਾਹੀ ਭਾਈ ਕੜਾਈ। ਮਸਾਲਾ ਜ਼ਿਆਦਾ ਰੱਖਿਓ ਉਹਦਾ ਐਟਮਾਂ ਯਾਦ ਆ ਗ੍ਰੇਵੀ ਉਹ ਗ੍ਰੇਵੀ ਮੈਂ ਰੱਖਾਂਗਾ ਕੱਲ ਤੇ ਮੈਂ ਆਪ ਹੀ ਸੁਕਾ ਲਈ ਨਾ ਤੈਨੂੰ ਪਤਾ ਸੀ ਇਸ ਤੋਂ ਕਿ ਯਾਰ ਬਹੁਤੀ ਐਟਮਾਂ ਯਾਦ ਆ ਨਾ ਕੱਲ ਵਾਲੀ ਜਿਹੜੀਆਂ ਪਾਈਆਂ ਸਾਰਾ ਕੁਝ ਯਾਦ ਲਓ ਜੀ ਲਵ ਯੂ